ਕੀ ਅਪਡੇਟ ਆ ਤਿੰਨ ਜਿਹੜੀਆਂ ਬਾਈ ਇਲੈਕਸ਼ਨ ਹੋਈਆਂ ਆ ਉਹਨਾਂ ਵਿੱਚ ਇਸ ਹਫਤੇ ਜਿਹੜੀਆਂ ਬਾਈ ਇਲੈਕਸ਼ਨ 3 ਸੀਟਾਂ ਤੇ ਹੋਣੀਆਂ ਸੀਗੀਆਂ, ਤਿੰਨ ਦੀਆਂ ਤਿੰਨ ਹੀ ਲਿਬਰਲ ਜਿਹੜੀ ਪਾਰਟੀ ਹੈ ਉਹ ਸਵੀਪ ਕਰ ਗਈ ਹੈ। ਤੋਂ ਉਹਦੇ ਨਾਲ 171 ਤੋਂ ਜਿਹੜਾ ਇਹਨਾਂ ਦਾ ਅੰਕੜਾ 174 ਤੇ ਚਲਿਆ ਗਿਆ। ਜਿਹੜੀ ਪ੍ਰਧਾਨ ਮੰਤਰੀ ਕਾਰਨੀ ਦੀ ਲਿਬਰਲ ਪਾਰਟੀ ਹੈਗੀ ਆ ਉਹ ਹੁਣ ਮੈਜੋਰਿਟੀ ਦੇ ਵਿੱਚ ਚਲੇ ਗਈ ਹੈ। ਜਿਹੜੀ ਸਾਡੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਹੈ ਇਹ ਦੋ ਲੈਵਲਸ ਤੇ ਚੱਲਦੀ ਹੈ, ਇੱਕ ਹੈਗੀ ਹੈ ਫੈਡਰਲ ਤੇ ਇੱਕ ਹੈਗੀ ਹੈ ਪ੍ਰੋਵਿੰਸ਼ੀਅਲ। ਜਿਹੜੀ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਆ ਉਹ ਪਹਿਲੀ ਵਾਰੀ 2005 ਦੇ ਵਿੱਚ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਮੈਨੀਟੋਬਾ ਦੇ ਵਿੱਚ ਹੀ ਹੋਇਆ। ਉਦੋਂ 3500 ਤੋਂ ਸ਼ੁਰੂ ਹੋਇਆ ਸੀ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ, ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ, ਇਹਨੂੰ MPNP ਵੀ ਕਿਹਾ ਜਾਂਦਾ। ਉਸ ਤੋਂ ਬਾਅਦ ਇਹ ਪ੍ਰੋਗਰਾਮ ਇੰਨਾ ਕਾਮਯਾਬ ਹੋਇਆ ਵੀ ਦੇਖੋ ਪਰਿਵਾਰਾਂ ਦੇ ਪਰਿਵਾਰ ਇੱਥੇ ਆ ਕੇ ਸੈਟਲ ਹੋਏ ਜਿਨ੍ਹਾਂ ਨੇ ਆ ਕੇ ਮੈਨੀਟੋਬਾ ਦੀ ਇਕਨੋਮੀ ਦੇ ਵਿੱਚ ਯੋਗਦਾਨ ਪਾਇਆ। ਮੈਨੀਟੋਬਾ ਦੀ ਆਬਾਦੀ ਦੁਬਾਰਾ ਵਧਣੀ ਸ਼ੁਰੂ ਹੋਈ। ਉਸ ਤੋਂ ਬਾਅਦ ਜਿਹੜਾ 2020 ਤੋਂ ਬਾਅਦ ਜਿਹੜੀ ਇੱਕੋ ਦਮ ਗਿਣਤੀ ਵਧੀ ਸਾਰੇ ਕੈਨੇਡਾ ਵਾਈਡ, ਉਹਦੇ ਨਾਲ ਜਿਹੜੇ ਮੁੜ ਕੇ ਕੋਵਿਡ ਤੋਂ ਬਾਅਦ ਜਿਹੜਾ ਇੱਕ ਐਂਟੀ ਇਮੀਗ੍ਰੇਸ਼ਨ ਲਹਿਰ ਸ਼ੁਰੂ ਹੋਈ। ਹੁਣ ਉਹ ਐਂਟੀ ਇਮੀਗ੍ਰੇਸ਼ਨ ਲਹਿਰ ਸ਼ੁਰੂ ਤੋਂ ਹੋਈ ਹੈ ਸਾਰੇ ਕੈਨੇਡਾ ਦੇ ਵਿੱਚ ਵੀ, ਯਾਰ ਓਨਟਾਰੀਓ ਦੇ ਵਿੱਚ ਜਾਂ BC ਦੇ ਵਿੱਚ ਬਹੁਤ ਜ਼ਿਆਦਾ ਬੱਚੇ ਆ ਗਏ। ਉਹਦਾ ਅਸਰ ਵਜੋਂ ਫੈਡਰਲ ਗਵਰਨਮੈਂਟ ਨੇ ਕੀ ਕੀਤਾ, ਫੈਡਰਲ ਗਵਰਨਮੈਂਟ ਨੇ ਸਾਰੇ ਜਿਹੜੇ ਕੋਟੇ ਹੈਗੇ ਆ ਉਹ ਕੈਨੇਡਾ ਵਾਈਡ ਹੀ ਘਟਾ ਦਿੱਤੇ, ਜਿਹਦਾ ਅਸਰ ਇਹ ਹੋਇਆ ਵੀ ਜਿਹੜੇ ਮੈਨੀਟੋਬਾ ਕੋਲੇ 2024 ਦੇ ਵਿੱਚ 9500 MPNP ਦਾ ਕੋਟਾ ਸੀ। ਮਤਲਬ ਵੀ ਮੈਨੀਟੋਬਾ ਆਪਣੇ ਪੱਧਰ ਤੇ 9500 ਬੱਚਿਆਂ ਨੂੰ ਜਾਂ ਲੋਕਾਂ ਨੂੰ ਪੱਕਾ ਕਰ ਸਕਦਾ ਸੀਗਾ। ਮੁੜ ਕੇ ਫੈਡਰਲ ਗਵਰਨਮੈਂਟ ਨੇ ਸਿੱਧਾ 2025 ਦੇ ਵਿੱਚ ਉਹ ਘਟਾ ਕੇ 4500 ਤੇ ਲੈ ਆਂਦਾ। ਫਿਰ ਮੈਨੀਟੋਬਾ ਨੇ ਉਹਨਾਂ ਨਾਲ ਜਾ ਕੇ ਨੈਗੋਸ਼ੀਏਸ਼ਨ ਕੀਤੀ ਤੇ ਉਹ ਕੋਟਾ 6239 ਤੇ ਵਧਾਇਆ ਗਿਆ। ਪਰ ਇਸ ਦੇ ਵਿੱਚ ਹੋਰ ਕੀ ਹੋਇਆ ਵੀ ਜਿਹੜੇ ਬੱਚੇ ਸਟੂਡੈਂਟ ਆਏ ਸੀਗੇ, ਜਿਹੜੇ ਵਰਕ ਪਰਮਿਟਸ ਤੇ ਆਏ ਸੀਗੇ, ਉਹਨਾਂ ਦੇ ਵਰਕ ਪਰਮਿਟਸ ਦੀ ਐਕਸਪਾਇਰੇਸ਼ਨ ਆ ਗਈ, ਜਿਹੜੇ MPNP ਦੇ ਵਿੱਚ ਨਹੀਂ ਚੱਕ ਹੋਏ। ਫਿਰ ਮੈਨੀਟੋਬਾ ਸਰਕਾਰ ਨੇ ਫੈਡਰਲ ਗਵਰਨਮੈਂਟ ਨਾਲ ਨੈਗੋਸ਼ੀਏਸ਼ਨ ਕੀਤੀ ਤੇ ਜਿਹੜੇ ਉਹਨਾਂ ਨੂੰ ਟੈਂਪਰੇਰੀ ਵਰਕ ਪਰਮਿਟ ਦੀ ਐਕਸਟੈਂਸ਼ਨ ਦਵਾਈ 2-2 ਸਾਲ ਦੀ। ਉਸ ਗੱਲ ਨੂੰ ਡੇਢ ਸਾਲ ਹੋ ਗਿਆ ਤੇ 2025 ਦਸੰਬਰ ਤੱਕ ਕਈ ਬੱਚਿਆਂ ਦੇ ਜਿਹੜੇ ਵਰਕ ਪਰਮਿਟ ਐਕਸਟੈਂਡ ਹੋਏ। ਪਰ ਹੁਣ ਦੁਬਾਰਾ 6-7 ਹਜ਼ਾਰ ਵਰਕ ਪਰਮਿਟ ਮੈਨੀਟੋਬਾ ਦੇ ਵਿੱਚ ਇਦਾਂ ਜਿਹੜਾ ਦੁਬਾਰਾ ਐਕਸਪਾਇਰ ਹੋਣ ਵਾਲਾ। ਦੂਜੀ ਗੱਲ, ਕਿਉਂਕਿ MPNP ਦਾ ਕੋਟਾ ਇੰਨਾ ਜ਼ਿਆਦਾ ਘਟਾਤਾ ਹੈ ਤੇ ਜਿਹੜੀਆਂ ਉੱਤੋਂ ਫੈਡਰਲ ਗਵਰਨਮੈਂਟ ਤੋਂ ਸਖਤਾਈ ਹੋ ਗਈ ਹੈ, ਬੱਚਿਆਂ ਦਾ ਪੱਕੇ ਹੋਣ ਦੀ ਇੱਥੇ ਜਾਂ ਪ੍ਰੋਸੈਸਿੰਗ ਦੇ ਵਿੱਚ ਫਾਈਲਾਂ ਪਈਆਂ ਨੇ ਉਹ ਨਹੀਂ ਪੱਕੇ ਹੋ ਰਹੇ। ਹੁਣ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਅਸੀਂ ਮੈਨੀਟੋਬਾ ਦੀ ਗਵਰਨਮੈਂਟ ਨੂੰ ਇਹ ਰਿਕੁਐਸਟ ਕਰ ਰਹੇ ਹਾਂ ਕਿ ਸਾਨੂੰ ਐਕਸਟੈਂਸ਼ਨ ਪ੍ਰੋਵਾਈਡ ਕੀਤੀ ਜਾਵੇ ਕਿਉਂਕਿ ਸਾਡੇ ਵਰਕ ਪਰਮਿਟ ਜਿਹੜੇ ਨੇ ਉਹ 2026 ਵਿੱਚ ਐਕਸਪਾਇਰ ਹੋ ਰਹੇ ਨੇ। ਕਿਹੜੇ ਮਹੀਨੇ? ਸਭ ਤੋਂ ਮੇਰਾ ਵਰਕ ਪਰਮਿਟ ਅਗਸਤ ਵਿੱਚ ਐਕਸਪਾਇਰ ਹੋ ਰਿਹਾ। ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ ਜਿਨ੍ਹਾਂ ਦੇ ਆਲਰੇਡੀ ਐਕਸਪਾਇਰ ਹੋ ਚੁੱਕੇ ਆ ਜਾਂ 1-2 ਮਹੀਨੇ ਦੇ ਵਿੱਚ ਐਕਸਪਾਇਰ ਹੋ ਰਹੇ ਆ। ਸੋ ਅਸੀਂ ਕਿਉਂ ਇਸ ਐਕਸਟੈਂਸ਼ਨ ਦੀ ਮੰਗ ਕਰ ਰਹੇ ਹਾਂ? ਸਭ ਤੋਂ ਵੱਡਾ ਕਾਰਨ ਇਹ ਹੈ ਕਿ 2024 ਤੇ 2025 ਦੇ ਵਿੱਚ ਵੀ ਐਕਸਟੈਂਸ਼ਨ ਦਿੱਤੀ ਗਈ ਸੀ ਔਰ ਸਾਡੇ ਨਾਲ ਅੱਜ ਇੱਕ MLA ਨੇ ਗੱਲ ਕੀਤੀ ਆ। ਉਹ ਕਹਿੰਦੇ ਕਿ 2024 ਦੇ ਵਿੱਚ ਜਿਹੜੀ ਐਕਸਟੈਂਸ਼ਨ ਦਿੱਤੀ ਗਈ ਸੀ 24 ਵਾਲਿਆਂ ਨੂੰ, ਉਦੋਂ ਫੈਡਰਲ ਗਵਰਨਮੈਂਟ ਨਾਲ ਡੀਲ ਹੋਈ ਸੀ ਕਿ ਅਸੀਂ ਇਹ 2024 ਵਾਲਿਆਂ ਦੀ ਜਿਹੜੀ PNP ਆ ਉਹ 2026 ਦੇ ਵਿੱਚ ਜਾ ਕੇ ਪ੍ਰੋਸੈਸ ਕਰਾਂਗੇ। ਹੁਣ ਕਿਉਂਕਿ ਇਸ ਸਾਲ ਮੈਨੀਟੋਬਾ ਦੇ ਕੋਲ PNP ਪ੍ਰੋਸੈਸ ਕਰਨ ਲਈ 6239 ਦਾ ਹੀ ਇੱਕ ਕੋਟਾ ਹੈ, ਸਲੋਟ ਹੈ। ਉਹਦੇ ਵਿੱਚੋਂ 5000 ਕੁਛ ਸਲੋਟ ਆਲਰੇਡੀ 2024 ਵਾਲੇ ਲੈ ਰਹੇ ਆ ਤੇ ਫਿਰ ਜਿਨ੍ਹਾਂ ਦੇ 2026 ਚ ਐਕਸਪਾਇਰ ਹੋ ਰਹੇ ਵਰਕ ਪਰਮਿਟ ਉਹ ਕਿੱਧਰ ਨੂੰ ਜਾਣ? ਨਾ ਤਾਂ ਸਰਕਾਰ ਉਹਨਾਂ ਦੀ PNP ਨੂੰ ਅਪਰੂਵ ਕਰ ਰਹੀ ਹੈ ਜਾਂ ਉਹਨਾਂ ਦੇ ਕੋਲ ਨਾ ਤਾਂ MPNP ਦਾ ਰਸਤਾ ਬਚਿਆ ਔਰ ਉਹਨਾਂ ਦੇ ਵਰਕ ਪਰਮਿਟ ਵੀ ਐਕਸਪਾਇਰ ਹੋ ਰਹੇ ਆ। ਸੋ ਇਸ ਕਰਕੇ ਐਕਸਟੈਂਸ਼ਨ ਜ਼ਰੂਰ ਦਿੱਤੀ ਜਾਣੀ ਚਾਹੀਦੀ ਆ। ਇਦਾਂ ਦੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਹੋਰ ਜਾਣੇ ਆ ਜੋ ਇਸ ਸਟ੍ਰੈਸ ਚੋਂ ਗੁਜ਼ਰ ਰਹੇ ਆ ਔਰ ਫਿਜ਼ੀਕਲ ਹੈਲਥ ਤੇ ਇੰਪੈਕਟ ਪੈ ਰਿਹਾ, ਸਾਡੇ ਮੈਂਟਲ ਹੈਲਥ ਤੇ ਇੰਪੈਕਟ ਪੈ ਰਿਹਾ ਔਰ ਇਹਨਾਂ ਸਭ ਚੀਜ਼ਾਂ ਦੇ ਨਾਲ ਡੀਲ ਕਰਨਾ ਬਹੁਤ ਮੁਸ਼ਕਿਲ ਆ। ਬਹੁਤ ਦੁੱਖ ਦੀ ਗੱਲ ਆ, ਸਾਡੇ ਬਹੁਤ ਵੀਰ ਭੈਣਾਂ ਜੋ ਗਲਤ ਸਟੈਪ ਵੀ ਉਠਾ ਰਹੇ ਕਿਉਂਕਿ ਉਹਨਾਂ ਤੋਂ ਇਹ ਸਟ੍ਰੈਸ ਚੱਲਿਆ ਨਹੀਂ ਜਾ ਰਿਹਾ। ਆਏ ਦਿਨ ਇਹ ਨਿਊਜ਼ ਆਉਂਦੀ ਆ। ਸੋ ਸਾਡੇ ਲਈ ਬਹੁਤ ਜ਼ਿਆਦਾ ਡਿਫਿਕਲਟ ਟਾਈਮ ਆ ਔਰ ਅਸੀਂ ਚਾਹੁੰਦੇ ਆ ਕਿਉਂਕਿ ਮੈਨੀਟੋਬਾ ਦੇ ਜੋ ਵਰਕ ਫੋਰਸ ਆ 80% ਜਿਹੜੀ ਵਰਕ ਫੋਰਸ ਆ ਉਹ ਇਮੀਗ੍ਰੈਂਟਸ ਆ। ਸੋ ਅਗਰ ਅਸੀਂ ਇਹ ਹਿੱਸਾ ਪਾ ਰਹੇ ਆ, ਅਗਰ ਅਸੀਂ ਇਹਨਾਂ ਕੰਟਰੀਬਿਊਟ ਕਰ ਰਹੇ ਹਾਂ ਤਾਂ ਅਸੀਂ ਚਾਹੁੰਦੇ ਹਾਂ ਸਰਕਾਰ ਵੀ ਅੱਗੇ ਆ ਕੇ ਸਾਡੇ ਲਈ ਇਹ ਸਟੈਪ ਸਾਡੇ ਫੇਵਰ ਦੇ ਵਿੱਚ ਉਠਾਏ। ਤਾਂ ਤੁਸੀਂ ਕਿਹਾ ਵੀ ਟੈਨਸ਼ਨ ਬਹੁਤ ਆ, ਫਿਕਰਬੰਦੀ ਬਹੁਤ ਆ, ਬੰਦੇ ਕੋਈ ਗਲਤ ਸਟੈਪ ਚੱਕਣ ਵੱਲ ਨੂੰ ਹੋ ਰਹੇ ਆ। ਉਹਦੇ ਨਾਲੋਂ ਫਿਰ ਇੱਕ ਤਰਕ ਇਹ ਵੀ ਆਉਂਦਾ ਵੀ ਉਹਨਾਂ ਨਾਲੋਂ ਬੈਟਰ ਨਹੀਂ ਵੀ ਬੰਦਾ ਪਿੱਛੇ ਚਲੇ ਜਾਵੇ। ਕਿ ਜੇ ਉਹ ਪਿੱਛੇ ਚਲੇ ਜਾਂਦਾ, ਕਿ ਜੇ ਮੰਨ ਲਓ ਇਥੇ ਕੋਟਾ ਵਗੈਰਾ ਵੱਧ ਜਾਂਦਾ, ਕਿ ਉੱਥੋਂ ਬੈਠੇ ਨਹੀਂ ਕੀਤਾ ਜਾ ਸਕਦਾ? ਤਾਂ ਕਿੰਨੇ ਕੁ ਜਾਣੇ ਤੁਸੀਂ ਇਸ ਟਾਈਮ ਰਾਈਟ ਨਾਓ ਇਸ ਪ੍ਰੋਟੈਸਟ ਦੇ ਵਿੱਚ ਡਟੇ ਹੋਏ? ਇਸ ਟਾਈਮ ਦੇਖਿਆ ਜਾਵੇ ਤਾਂ ਪਹਿਲੇ ਦਿਨ ਨਾਲੋਂ ਤਾਂ ਬਹੁਤ ਜ਼ਿਆਦਾ ਸਟੂਡੈਂਟਸ ਤੇ ਵਰਕਰਸ ਜੁੜੇ ਨੇ ਸਾਡੇ ਨਾਲ। ਅਗਰ ਇੱਕ ਅਨੁਮਾਨ ਲਾਈਏ ਤਾਂ 200 ਤੋਂ 300 ਬੰਦਾ ਅੱਜ ਸਾਡੇ ਨਾਲ ਜੁੜਿਆ ਹੋਇਆ ਹੈ।
ਜਿੰਨੇ Okay. 200 ਤੋਂ 300 ਸਫਰਰਸ ਨੇ ਉਹ ਸਾਡੇ ਨਾਲ ਅੱਜ ਹੈਗੇ ਨੇ, ਕਿਉਂਕਿ ਤੇ ਸਾਰਿਆਂ ਦੀ ਜਾਂ ਐਕਸਪਾਇਰਡ ਨੇ ਜਾਂ ਐਕਸਪਾਇਰ ਹੋਣ ਵਾਲੇ ਆ ਇਸ ਕੁਝ ਸਮੇਂ ਦੇ ਵਿੱਚ ਹੀ? ਮੋਸਟਲੀ ਜਿੰਨੇ ਵਰਕਰ ਸਾਡੇ ਨਾਲ ਜੁੜੇ ਆ ਉਹਨਾਂ ਦੇ ਵਰਕ ਪਰਮਿਟਸ ਐਕਸਪਾਇਰ ਹੋ ਚੁੱਕੇ ਨੇ ਆਲਰੇਡੀ 2025 ਚ, ਤੇ ਕਈਆਂ ਦੇ 2026 ਚ ਵੀ ਐਕਸਪਾਇਰ ਹੋਣ ਵਾਲੇ ਨੇ ਆਉਣ ਵਾਲੇ ਮਹੀਨਿਆਂ ਚ। ਸਾਡਾ ਵਿਚਾਰ ਇਹੀ ਹੈ ਕਿ ਅੱਜ ਸ਼ਾਮ ਆਲਮੋਸਟ ਸਾਡੇ ਕੋਲ ਸਿਰਫ 2 ਘੰਟੇ ਹੀ ਰਹਿ ਗਏ ਆ। ਜੇ ਤਾਂ ਕੋਈ ਅਫੀਸ਼ੀਅਲ ਆਉਂਦੇ ਨੇ ਤੇ ਸਾਨੂੰ ਕੋਈ ਹੱਥ ਪੱਲਾ ਫੜਾਉਂਦੇ ਆ ਤਾਂ ਬਹੁਤ ਵਧੀਆ ਗੱਲ ਹੈ। ਜੇ ਸਾਨੂੰ ਕੋਈ ਰਿਜ਼ਲਟ ਜਾਂ ਫਿਰ ਕੋਈ ਇਨਫੋਰਮੇਸ਼ਨ ਨਹੀਂ ਮਿਲਦੀ ਤਾਂ ਆਪਾਂ ਹੀ ਸੋਚ ਰਹੇ ਹਾਂ ਕਿ ਆਪਾਂ ਇਸ ਗੈਦਰਿੰਗ ਨੂੰ ਆਨਗੋਇੰਗ ਲੈ ਕੇ ਜਾਵਾਂਗੇ, ਅੱਗੇ ਤੱਕ ਹੋਰ ਕਰਾਂਗੇ। ਤੁਹਾਡੇ ਲਈ ਤੁਹਾਡੇ ਪ੍ਰੋਟੈਸਟ ਜਿਹੜਾ ਤੁਸੀਂ ਕਰ ਰਹੇ ਹੋ, ਤੁਹਾਡੇ ਲਈ ਜਿੱਤ ਕੀ ਹੋਊਗੀ? ਸਾਡੇ ਲਈ ਜਿੱਤ ਸਿਰਫ ਇਹੀ ਹੈ ਕਿ ਸਾਨੂੰ ਐਕਸਟੈਂਸ਼ਨਸ ਮਿਲਣ ਜਾਂ ਫਿਰ ਸਾਨੂੰ ਬ੍ਰਿਜਿੰਗ ਓਪਨ ਵਰਕ ਪਰਮਿਟਸ ਦਿੱਤੇ ਜਾਣ, ਤਾਂ ਕਿ ਸਾਡੇ ਕੋਲ ਟਾਈਮ ਆ ਜਾਏ ਕਿ ਅਸੀਂ ਆਪਦੀ ਅੱਗੋਂ PR ਐਪਲੀਕੇਸ਼ਨਸ ਜਾਂ ਅਸੀਂ ਸੈਟਲਮੈਂਟ ਬਾਰੇ ਕੁਝ ਸੋਚ ਸਕੀਏ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਪ੍ਰੋਗਰਾਮ ਅਪਡੇਟ ਕੈਨੇਡਾ 'ਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਕੈਨੇਡਾ ਤੋਂ ਗੁਰਜਸਪਾਲ ਸਿੰਘ। ਗੁਰਜਸਪਾਲ ਸਿੰਘ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਕਰਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ TV USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਹੀ ਨਿੱਘੀ ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸੋ ਸਾਡਾ ਪ੍ਰੋਗਰਾਮ ਕੈਨੇਡਾ ਦੇ ਨਾਲ ਉੱਥੋਂ ਦੀਆਂ ਜੋ ਲੇਟੈਸਟ ਚੱਲ ਰਿਹਾ ਹੁੰਦਾ ਆ ਉਸ ਬਾਰੇ ਜਿਹੜੀ ਆਪਾਂ ਚਰਚਾ ਜਿਹੜੀ ਉਹ ਕਰਦੇ ਹਾਂ, ਖਾਸ ਕਰਕੇ ਪੋਲੀਟੀਕਲੀ ਤੇ ਜੋ ਸਮਾਜਿਕ ਪੱਧਰ ਦੇ ਉੱਤੇ ਉੱਥੇ ਹੋ ਰਿਹਾ ਹੁੰਦਾ, ਜਿਹੜੀਆਂ ਕੁਝ ਅਹਿਮ ਖਬਰਾਂ ਹੁੰਦੀਆਂ ਉਹਨਾਂ ਉੱਤੇ ਚਰਚਾ ਕਰਦੇ ਹਾਂ। ਪਿਛਲੀ ਵਾਰ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਸੀ, ਉਦੋਂ ਬਾਈ ਇਲੈਕਸ਼ਨਸ ਹੋਣੀਆਂ ਸੀਗੀਆਂ ਤੇ ਜਿਹੜੀ ਮਾਰਕ ਕਾਰਨੀ ਦੀ ਜਿਹੜੀ ਸਰਕਾਰ ਆ ਉਹ ਬਹੁਮਤ ਦੇ ਬਿਲਕੁਲ ਨਜ਼ਦੀਕ ਸੀਗੀ। ਤੇ ਗੁਰਜਸਪਾਲ ਸਿੰਘ, ਕੀ ਅਪਡੇਟ ਆ? 3 ਜਿਹੜੀਆਂ ਬਾਈ ਇਲੈਕਸ਼ਨ ਹੋਈਆਂ ਆ ਉਹਨਾਂ ਵਿੱਚ ਲਿਬਰਲ ਪਾਰਟੀ ਦਾ ਕਿਵੇਂ ਰਿਹਾ? ਪਹਿਲਾਂ ਤਾਂ ਆਲਰੇਡੀ ਪਾਰਟੀ ਚੇਂਜ ਕਰਕੇ ਕੰਜ਼ਰਵੇਟਿਵ ਤੇ NDP ਵਾਲੇ ਇਹਨਾਂ ਦੇ ਨਾਲ ਜੁੜ ਗਏ ਸੀਗੇ, ਮਿਲ ਗਈ ਮੈਜੋਰਟੀ ਇਹਨਾਂ ਨੂੰ? ਜੀ ਬਿਲਕੁਲ ਰਾਜਕਰਨਵੀਰ ਸਿੰਘ, ਇਸ ਹਫਤੇ ਜਿਹੜੀਆਂ ਬਾਈ ਇਲੈਕਸ਼ਨ 3 ਸੀਟਾਂ ਤੇ ਹੋਣੀਆਂ ਸੀਗੀਆਂ, 3 ਦੀਆਂ 3 ਹੀ ਲਿਬਰਲ ਜਿਹੜੀ ਪਾਰਟੀ ਹੈ ਉਹ ਸਵੀਪ ਕਰ ਗਈ ਹੈ। ਤੋਂ ਉਹਦੇ ਨਾਲ 171 ਤੋਂ ਜਿਹੜਾ ਇਹਨਾਂ ਦਾ ਅੰਕੜਾ 174 ਤੇ ਚਲਿਆ ਗਿਆ। ਜਿਹੜੀ ਪ੍ਰਧਾਨ ਮੰਤਰੀ ਕਾਰਨੀ ਦੀ ਲਿਬਰਲ ਪਾਰਟੀ ਹੈਗੀ ਆ ਉਹ ਹੁਣ ਮੈਜੋਰਿਟੀ ਦੇ ਵਿੱਚ ਚਲੇ ਗਈ ਹੈ। ਠੀਕ ਹੈ। ਹੁਣ ਤੱਕ ਕੈਨੇਡਾ ਦੇ 24 ਪ੍ਰਧਾਨ ਮੰਤਰੀ ਹੋ ਚੁੱਕੇ ਨੇ ਰਾਜਕਰਨਵੀਰ ਸਿੰਘ, ਤੇ ਸਿਰਫ 13 ਅੱਜ ਤੱਕ 13 ਹੀ ਸੀਗੇ ਜਿਨ੍ਹਾਂ ਕੋਲੇ ਕੰਪਲੀਟ ਮੈਜੋਰਿਟੀ ਸੀਗੀ। ਯੂਜੂਅਲੀ ਕੈਨੇਡਾ ਦੇ ਵਿੱਚ ਜਿਹੜੀ ਮਿਨੋਰਿਟੀ ਗਵਰਨਮੈਂਟ ਹੀ ਹੁੰਦੀ ਹੈ। ਟਰੂਡੋ ਨੇ ਪ੍ਰਧਾਨ ਮੰਤਰੀ ਟਰੂਡੋ ਨੇ ਜਦੋਂ ਉਹਨਾਂ ਦੀ ਪਹਿਲੀ ਵਾਰੀ ਵੋਟਾਂ ਲੜੀਆਂ ਤਾਂ ਉਹਨਾਂ ਦੀ ਕੰਪਲੀਟ ਮੈਜੋਰਿਟੀ ਸੀਗੀ। ਉਸ ਤੋਂ ਬਾਅਦ NDP ਤੋਂ ਮਦਦ ਲੈ ਕੇ ਜਾਂ ਬਲਾਕ ਕਿਊਸਿਸ ਤੋਂ ਮਦਦ ਲੈ ਕੇ ਉਹ ਸਰਕਾਰ ਬਣਾਉਂਦੇ ਰਹੇ ਨੇ। ਪਰ ਐਤਕੀ ਕਾਰਨੀ ਨੇ ਜਿਹੜੀ ਉਹਨਾਂ ਦੀ ਮਿਨੋਰਿਟੀ ਗਵਰਨਮੈਂਟ ਸੀ, ਉਸ ਤੋਂ ਬਾਅਦ 5, ਜਿਵੇਂ ਆਪਾਂ ਪਿਛਲੇ ਹਫਤੇ ਆਪਣੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਦੱਸਿਆ ਕਿ 5 ਜਿਹੜੇ MP ਹੈਗੇ ਆ ਫਲੋਰ ਕ੍ਰਾਸ ਕਰਕੇ, ਜਿਹਦੇ ਵਿੱਚੋਂ 4 ਕੰਜ਼ਰਵੇਟਿਵ ਤੇ 1 NDP ਵਾਲੇ ਕ੍ਰਾਸ ਕਰਕੇ ਲਿਬਰਲ ਪਾਰਟੀ ਚ ਆ ਗਏ, ਜਿਨ੍ਹਾਂ ਨਾਲ ਉਹਨਾਂ ਦਾ ਅੰਕੜਾ 171 ਤੇ ਪਹੁੰਚ ਗਿਆ ਸੀ। ਤੇ ਇਹ ਬਾਈ ਇਲੈਕਸ਼ਨ ਜਿਹੜੀਆਂ 3 ਸੀਗੀਆਂ ਉਹ ਜਿੱਤਣ ਤੋਂ ਬਾਅਦ ਹੁਣ ਜਿਹੜੀ ਲਿਬਰਲ ਪਾਰਟੀ ਹੈਗੀ ਆ ਉਹ ਪੂਰਨ ਬਹੁਮਤ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ, ਹੁਣ ਉਹ ਪਾਰਲੀਮੈਂਟ ਦੇ ਵਿੱਚ ਲੈ ਗਏ ਆ ਤੇ ਉਹ ਪੂਰਨ ਬਹੁਮਤ ਦੇ ਨਾਲ ਇਸ ਹਫ਼ਤੇ ਤੋਂ ਉਹਨਾਂ ਨੇ ਸਰਕਾਰ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਸੋ ਜਦੋਂ ਆਪਾਂ ਇਲੈਕਸ਼ਨਸ ਵੀ ਹੋਈਆਂ ਸੀ, ਉਦੋਂ ਵੀ ਜਦੋਂ ਆਪਾਂ ਲਾਈਵ ਕਵਰੇਜ ਕਰ ਰਹੇ ਸੀ, ਤੁਸੀਂ ਤੇ ਜਿਹੜੇ ਦੱਸ ਰਹੇ ਸੀਗੇ ਵੀ ਕੈਨੇਡੀਅਨ ਲੋਕ ਚਾਹੁੰਦੇ ਹੁੰਦੇ ਆ ਵੀ ਮਾਈਨੋਰਿਟੀ ਸਰਕਾਰ ਜਿਹੜੀ ਉਹ ਹੋਵੇ ਤਾਂ ਜੋ ਹਰ ਇੱਕ ਦੇ ਜਿਹੜੇ ਇਸ਼ੂਜ਼ ਆ, ਮਸਲੇ ਆ, ਉਹਨਾਂ ਦੀ ਕਿਸੇ ਨਾ ਕਿਤੇ ਪੁੱਛ ਪੜਤਾਲ ਜਿਹੜੀ ਉਹ ਹੁੰਦੀ ਰਹੇ। ਸੋ ਮਾਰਕ ਕਾਰਨੀ ਦੀ ਇੱਕ ਤਾਂ ਮੈਜੋਰਿਟੀ ਜਿਹੜਾ ਹੋਣਾ ਇਲੈਕਸ਼ਨਸ ਤੋਂ ਬਾਅਦ ਦੇ ਵਿੱਚ, ਇਹ ਕੀ ਦਰਸਾਉਂਦਾ ਹੈ? ਤੇ ਕੀ ਓਬਵੀਅਸਲੀ ਹੁਣ ਲੋਕਾਂ ਨੇ ਜਿਤਾਈਆਂ ਆ ਬਾਈ ਇਲੈਕਸ਼ਨ ਦੇ ਵਿੱਚ, ਕੀ ਲੋਕ ਮਾਰਕ ਕਾਰਨੀ ਦੀ ਕਾਰਜਕਾਰੀ ਤੋਂ ਖੁਸ਼ ਨੇ? ਸੋ ਇਹ ਜਿਹੜੀ ਸਿਚੁਏਸ਼ਨ ਹੈ ਕਿ ਬੜੀ ਅਲੱਗ ਹੈ ਰਾਜਕਰਨਵੀਰ ਸਿੰਘ। ਸੋ 1812 ਤੋਂ ਬਾਅਦ ਕੈਨੇਡਾ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਵੀ ਜਿੱਥੇ ਕੈਨੇਡੀਅਨ ਲੋਕਾਂ ਨੂੰ ਆਪਣੇ ਜਿਹੜਾ ਸਾਊਥ ਵਾਲਾ ਵੱਡਾ ਭਰਾ ਹੈ ਜਾਂ ਜਿਹੜਾ ਸਾਡਾ ਸਦਰਨ ਨੇਬਰ ਹੈ ਅਮਰੀਕਾ, ਉਹਦੇ ਤੋਂ ਪਹਿਲੀ ਵਾਰੀ ਲੋਕੀ ਕਾਣਤਣ ਲੱਗਿਆ ਜਾਂ ਖਤਰਾ ਮਹਿਸੂਸ ਹੋਣ ਲੱਗਿਆ। ਨਾਰਮਲੀ ਜਿਹੜੀਆਂ ਸਾਡੇ ਡਿਸੀਜਨ ਹੁੰਦੇ ਆ ਉਹ ਸਾਡੇ ਇੰਟਰਨਲ ਹੁੰਦੇ ਆ ਵੀ ਯਾਰ ਇਦਾਂ ਕਰਨਾ ਹੈ, ਇੰਡੀਜਨਸ ਕਮਿਊਨਿਟੀਜ਼ ਨਾਲ ਆਪਾਂ ਕਿਵੇਂ ਲੈ ਕੇ ਚੱਲਣਾ, ਅਲਬਰਟਾ ਚ ਕੀ ਹੋ ਰਿਹਾ, ਕਿਵੈਕ ਚ ਕੀ ਹੋ ਰਿਹਾ। ਉਦੋਂ ਜਿਹੜੀ ਲੋਕਾਂ ਦੀ ਐਕਸਪੈਕਟੇਸ਼ਨ ਇਹ ਹੁੰਦੀ ਹੈ ਵੀ ਮਿਨੋਰਿਟੀ ਗਵਰਨਮੈਂਟ ਹੋਵੇ, ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇ, ਵੀ ਬਲਾਕ ਵਾਲਿਆਂ ਨੂੰ ਨਾਲ ਲੈ ਕੇ ਚੱਲਣਾ ਪਵੇ ਜਾਂ NDP ਨੂੰ ਨਾਲ ਲੈ ਕੇ ਚੱਲਣਾ ਪਵੇ। ਇਹ ਗੱਲ ਕਹੀ ਜਾਂਦੀ ਹੈ ਜਿਹੜੀ ਮਿਨੋਰਿਟੀ ਗਵਰਨਮੈਂਟ ਸਟਰੋਂਗ ਹੈ। ਪਰ ਹੁਣ ਕਿਉਂਕਿ ਅਸੀਂ ਇੱਕ ਬਾਹਰਲੇ ਸਿਚੁਏਸ਼ਨ ਨਾਲ ਡੀਲ ਕਰ ਰਹੇ ਹਾਂ, ਅਗੇਨ ਮੈਂ ਮਤਲਬ ਜਿਹੜੇ ਸਾਰੇ ਅਖਬਾਰਾਂ ਦੇ ਵਿੱਚ ਐਡੀਟੋਰੀਅਲ ਆ ਰਹੇ ਆ ਜਾਂ ਜਿਹੜਾ ਰੀਜ਼ਨ ਜਿਹੜੇ MPs ਦੇ ਜਿਹੜਾ ਫਲੋਰ ਸਵਿਚ ਕੀਤਾ ਜਾਂ ਦੂਜੇ ਪਾਸੇ ਗਏ ਆ,
ਜਿਹੜੀ ਆਮ ਗੱਲਬਾਤ ਚੱਲ ਰਹੀ ਹੈ। ਉਹ ਕਹਿੰਦੇ ਵੀ ਫਿਰ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਤੁਸੀਂ ਕਦੇ ਵੀ ਦੇਖੋ, ਜਦੋਂ ਕੋਈ ਸਾਡੇ ਕੋਲੇ ਬਾਹਰਲਾ ਕੋਈ ਇੱਕ ਹੋਰ ਦੁਸ਼ਮਣ ਤਾਂ ਨਹੀਂ ਕਹਿ ਸਕਦੇ, ਪਰ ਬਾਹਰਲਾ ਐਡਵਰਸਰੀ ਹੁੰਦਾ, ਸੋ ਉਦੋਂ ਲੋਕੀ ਚਾਹੁੰਦੇ ਹੁੰਦੇ ਵੀ ਯਾਰ ਸਾਡੀ ਗਵਰਨਮੈਂਟ ਸਟਰੋਂਗ ਹੋਵੇ, ਕਿਉਂਕਿ ਫਿਰ ਡਿਸੀਜਨ ਮੇਕਿੰਗ ਸਵਿਫਟ ਹੋ ਜਾਂਦੀ ਹੈ, ਛੇਤੀ ਫੈਸਲੇ ਲਏ ਜਾ ਸਕਦੇ ਆ। ਤੇ ਉਹ ਜਿਹੜੇ ਬਾਹਰਲੀ ਫੈਕਟਰ ਹੈਗੇ ਆ ਉਹਨਾਂ ਨਾਲ ਨਜਿੱਠਣ ਲਈ ਜੇ ਸਟਰੋਂਗ ਸਰਕਾਰ ਹੈਗੀ ਆ ਤਾਂ ਉਹਨਾਂ ਲਈ ਬਹੁਤ ਸੌਖਾ ਹੋ ਜਾਂਦਾ ਹੈ। ਇਹੀ ਕਾਰਨ ਹੈ ਵੀ ਬਾਕੀ ਦੇ ਐਮਪੀ ਜਾ ਕੇ ਲਿਬਰਲ ਪਾਰਟੀ 'ਚ ਸ਼ਾਮਲ ਹੋਏ। ਮੈਨੂੰ ਲੱਗਦਾ ਇਹੀ ਕਾਰਨ ਹੋ ਸਕਦਾ ਵੀ ਜਿਹੜੀਆਂ ਬਾਕੀ ਸੀਟਾਂ 3 ਸੀਟਾਂ ਉਹਨਾਂ ਦੇ ਉੱਤੇ ਜਿਹੜੀਆਂ ਲਿਬਰਲ ਉਹ ਜਿੱਤ ਸਕੀ ਹੈ ਤੇ ਆਪਣੀ ਮੈਜੋਰਿਟੀ ਸਰਕਾਰ ਬਣਾ ਸਕੀ ਆ। ਗੁਰਜਸਪਾਲ ਸਿੰਘ, ਇੱਕ ਜਿਹੜੀ ਖਬਰ BC ਵਾਲੇ ਪਾਸਿਓਂ ਆ ਰਹੀ ਆ, ਉੱਥੇ ਦੇ ਜਿਹੜੇ ਮੀਡੀਆ ਪਰਸਨੈਲਿਟੀ ਦੇ ਨਾਲ ਜੁੜੀ ਹੋਈ ਜਿਹੜੀ ਖਬਰ ਆ ਰਹੀ ਆ, ਇੱਕ ਤਾਂ ਅਮਰੀਕਾ ਦੀ ਸੰਘਾ ਸੀਗੀ ਕੈਟਾਮਿਨ ਕੁਈਨ, ਉਹ ਹੁਣ ਰੀਸੈਂਟਲੀ ਸਜ਼ਾ ਹੋਈ ਆ। ਇੱਕ ਹੁਣ ਤੁਹਾਡੇ ਜਿਹੜੇ ਕੈਨੇਡਾ ਦੇ ਵਿੱਚ ਆ, ਉਹ ਇੱਕ ਮੀਡੀਆ ਪਰਸਨੈਲਿਟੀ ਸੁਖਵਿੰਦਰ ਸੰਘਾ, ਉਹ ਵੀ ਮੈਥ ਦੀ ਸਮਗਲਿੰਗ ਦੇ ਵਿੱਚ ਦੋਸ਼ੀ ਕਰਾਰ ਹੋ ਕੇ ਇਸ ਤਰੀਕੇ ਦੇ ਨਾਲ ਆ। ਇਹ ਕੰਮ ਜ਼ਿਆਦਾ ਜਿਹੜਾ ਉਹ ਵੱਧ ਰਿਹਾ ਆ ਆਪਣੀ ਕਮਿਊਨਿਟੀ ਦੇ ਲਈ, ਇਹ ਕਾਫੀ ਇੱਕ ਖਤਰੇ ਦੀ ਤੇ ਚਿੰਤਾ ਦੀ ਵੀ ਜਿਹੜੀ ਇੱਕ ਗੱਲ ਆ ਵੀ ਕੀ ਕਾਰਨ ਨੇ। ਵੈਲ ਨੋਨ ਬੰਦੇ ਵੀ ਜਾਂ ਦੂਜੇ ਵੀ ਅਨਨੋਨ ਵੀ, ਉਹ ਸਾਰੇ ਜਾਣੇ ਇਸ ਪਾਸੇ ਵੱਲ ਨੂੰ, ਆਈ ਵੁਡਨਟ ਸੇ ਮੈਜੋਰਟੀ ਓਬਵੀਅਸਲੀ, ਵੀ ਬਹੁਤ ਥੋੜੀ ਪਰਸੈਂਟੇਜ ਆ, ਪਰ ਫਿਰ ਵੀ ਜ਼ਿਆਦਾ ਲੋਕ ਪਹਿਲਾਂ ਦੇ ਬਾਬਤ ਇੱਦਾਂ ਦੇ ਕੰਮਾਂ ਦੇ ਵਿੱਚ, ਗਲਤ ਕੰਮਾਂ ਦੇ ਵਿੱਚ ਜਿਹੜੇ ਉਹ ਆ ਰਹੇ ਨੇ, ਫਸ ਰਹੇ ਨੇ। ਸੋ ਇਸ ਸਿਚੁਏਸ਼ਨ ਨੂੰ ਨਜਿੱਠਣ ਦੇ ਲਈ ਤੁਸੀਂ ਕੀ ਸੋਚਦੇ ਆ ਵੀ ਕੀ ਹੋਣਾ ਚਾਹੀਦਾ ਆ ਆਪਣੀ ਕਮਿਊਨਿਟੀ ਪੱਧਰ ਦੇ ਉੱਤੇ ਖਾਸ ਕਰਕੇ? ਦੇਖੋ, ਇਹਦਾ ਕਾਰਨ ਤਾਂ ਆਬਵੀਅਸ ਇੱਕ ਨਾ, ਜਦੋਂ ਈਕੋਸਿਸਟਮ ਡਿਵੈਲਪ ਹੋ ਜਾਂਦਾ, ਮਤਲਬ ਮੈਂ ਇਹਦੀ ਐਗਜ਼ਾਮਪਲ, ਚਲੋ ਇਹ ਤਾਂ ਨਸ਼ੇ ਵਾਲੀ ਗੱਲ ਤਾਂ ਇੱਕ ਮਾੜੀ ਗੱਲ ਹੈ, ਪਰ ਮੈਂ ਇੱਕ ਚੰਗੇ ਪਾਸੇ ਨੂੰ ਲੈਣਾ ਹਨਾ, ਵੀ ਜਿਸ ਕੰਮ ਦੇ ਵਿੱਚ, ਜੇ ਤੁਸੀਂ ਕੈਨੇਡਾ ਦੇ ਵਿੱਚ ਦੇਖੋ ਕੰਸਟਰਕਸ਼ਨ ਦੇ ਵਿੱਚ ਬਹੁਤੇ ਬੰਦੇ ਪੰਜਾਬੀ ਕਮਿਊਨਿਟੀ ਤੋਂ ਤੁਹਾਨੂੰ ਮਿਲਣਗੇ। ਈਵਨ ਜਿਹੜੀਆਂ ਹੁਣ ਵੱਡੀਆਂ ਗੋਰਿਆਂ ਦੀਆਂ ਕੰਪਨੀਆਂ, ਉਹਦੇ ਵਿੱਚ ਵੀ ਜਿਹੜੇ ਕਾਫੀ ਜ਼ਿਆਦਾ ਜੇ ਆਪਾਂ ਕਹਿ ਲਈਏ ਵੀ ਜਿਹੜੇ ਟ੍ਰੇਡਸਮੈਨ ਹੈਗੇ ਆ ਉਹ ਪੰਜਾਬੀ ਮਿਲ ਜਾਂਦੇ ਆ, ਜਾਂ ਫਰੇਮਰ ਹੈ ਜਾਂ ਪੇਂਟਰ ਹੈ ਹਨਾ। ਉਹ ਗੱਲ ਕਿ ਉਹ ਇੱਕ ਈਕੋਸਿਸਟਮ ਬਣ ਗਿਆ ਹਨਾ, ਤੇ ਉਹਦੇ ਚ ਹੀ ਅੱਗੇ ਚੀਜ਼ਾਂ ਚੱਲਦੀਆਂ ਰਹਿੰਦੀਆਂ। ਜੇ ਤੁਸੀਂ ਹੁਣ ਕੈਲੀਫੋਰਨੀਆ ਦੇ ਵਿੱਚ, ਮਤਲਬ ਮੈਂ ਆਮ ਤੁਹਾਡੇ ਨਾਲ ਗੱਲ ਹੁੰਦੀ ਆ ਜਾਂ ਹੋਰ ਜਿਹੜੇ ਬੰਦਿਆਂ ਨੂੰ ਕਦੇ ਵੀ ਕਿਸੇ ਚੀਜ਼ ਲਈ ਕੋਈ ਮਾੜੀ ਮੋਟੀ ਕੰਸਟਰਕਸ਼ਨ ਦੀ ਲੋੜ ਪੈਂਦੀ ਆ, ਉਹ ਕਹਿੰਦੇ ਆ ਵੀ ਯਾਰ ਕੈਲੀਫੋਰਨੀਆ ਦੇ ਵਿੱਚ ਸਾਨੂੰ ਕੰਸਟਰਕਸ਼ਨ ਲਈ ਬੰਦੇ ਨਹੀਂ ਮਿਲ ਰਹੇ, ਤੇ ਤੁਹਾਨੂੰ ਨਾਰਮਲੀ ਜਾਂ ਬਹੁਤ ਜ਼ਿਆਦਾ ਪੈਸੇ ਦੇਣੇ ਪੈਂਦੇ ਆ, ਜਾਂ ਤੁਸੀਂ ਜਿਹੜੇ ਮੈਕਸੀਕਨ ਓਰੀਜਨ ਦੇ ਵਰਕਰ ਹੈਗੇ ਤੁਸੀਂ ਉਹਨਾਂ ਤੋਂ ਕੰਮ ਕਰਵਾਓ। ਉਹਦੇ ਵਿੱਚ ਵੀ ਫਿਰ ਬਹੁਤ ਜ਼ਿਆਦਾ ਵੇਰੀਏਸ਼ਨ ਹੈ, ਕਿਉਂਕਿ ਉਹ ਉਹਨਾਂ ਦਾ ਈਕੋਸਿਸਟਮ ਸੈੱਟ ਹੋਇਆ ਹੋਇਆ। ਮੈਨੂੰ ਲੱਗਦਾ ਵੀ ਕੈਨੇਡਾ ਦੇ ਵਿੱਚ ਜਿਹੜਾ ਉਹ ਗੱਲ ਇਹ ਹੈ ਨਾ, ਵੀ ਉਹ ਜਿਹੜੇ ਡਰੱਗ ਵਾਲਾ ਮਸਲਾ ਉਹ ਕਿਸੇ ਨਾ ਤਰੀਕੇ ਨਾਲ ਕਮਿਊਨਿਟੀ ਦੇ ਵਿੱਚ ਵੜ ਗਿਆ, ਜਿਹੜੇ ਐਸਟੈਬਲਿਸ਼ਡ ਬੰਦਿਆਂ ਦੇ ਵਿੱਚ। ਫਿਰ ਉਹ ਦੇਖ ਬੰਦਿਆਂ ਦੇ ਨਾ ਅੱਗੇ ਟਾਹਣੀ ਜੁੜੀ ਜਾਂਦੀ ਹੈ, ਤੇ ਉਹਦੇ ਵਿੱਚ ਉਹ ਜਿਹੜੇ ਬੰਦਿਆਂ ਨੂੰ ਜਿਨ੍ਹਾਂ ਦਾ ਲਾਲਚ ਕੈਨੇਡਾ ਆ ਕੇ ਵੀ ਪੂਰਾ ਨਹੀਂ ਹੋ ਰਿਹਾ। ਦੇਖੋ ਹੁਣ ਬੇਸਿਕ ਲੋੜਾਂ ਤਾਂ ਇੱਥੇ ਠੀਕ ਆ, ਤੰਗ ਆ ਸਾਰੇ ਜਾਂ ਜਿਵੇਂ ਵੀ ਆ, ਪਰ ਫਿਰ ਵੀ ਮੁੱਢਲੀਆਂ ਲੋੜਾਂ ਤੁਹਾਡੀਆਂ ਠੀਕ ਠਾਕ ਕੰਮ ਕਰਕੇ, ਮਿਹਨਤ ਜਿਹੜੀ 10 ਨੌਹਾਂ ਦੀ ਕਿਰਤ ਕਰਕੇ ਪੂਰੀਆਂ ਹੁੰਦੀਆਂ ਨੇ। ਹੁਣ ਉਹ ਜਿਹੜੀ ਲਾਲਸਾ ਉਹ ਬੰਦੇ ਦੀ ਪੂਰੀ ਨਹੀਂ ਹੁੰਦੀ, ਮੇਰੇ ਕੋਲੇ ਹੋਰ ਵੱਡਾ ਘਰ ਹੋਵੇ, ਮੇਰੇ ਕੋਲੇ ਹੋਰ ਮਹਿੰਗੀ ਗੱਡੀ ਹੋਵੇ, ਮੇਰੇ ਕੋਲੇ ਆਹ ਵੀ ਹੋਵੇ, ਉਹ ਵੀ ਹੋਵੇ ਹਨਾ। ਉਹ ਤਮਾਮ ਜਦੋਂ ਪੂਰੀ ਨਹੀਂ ਹੁੰਦੀ ਤਾਂ ਬੰਦਾ ਇਦਾਂ ਦੇ ਰਾਹਾਂ ਨੂੰ ਪੈਂਦਾ, ਜਾਂ ਮੈਂ ਬਹੁਤ ਕੁਇੱਕ ਬੱਕ ਬਣਾ ਲਵਾਂ, ਜਾਂ ਕਈ ਵਾਰੀ ਲੱਗਦਾ ਹੁੰਦਾ ਵੀ ਸ਼ਾਇਦ ਮੈਂ ਤਾਂ ਫੜਿਆ ਹੀ ਨਹੀਂ ਹੋਣਾ। ਗੱਲ ਉਹੀ ਹੈ ਵੀ ਜਦੋਂ ਕਿਸੇ ਨੂੰ ਰਾਹ ਦਿਖਦਾ ਹਨਾ, ਉਹ ਰਾਹ ਦਿਖ ਰਿਹਾ ਤੇ ਉਹਨੂੰ ਅਗਲੇ ਲੈ ਰਹੇ ਆ, ਉਹ ਇੱਕ ਸੈਟਅਪ ਬਣਿਆ ਹੋਇਆ। ਉਹਦੇ ਵਿੱਚ ਇਹਦਾ ਇਲਾਜ ਕਮਿਊਨਿਟੀ ਪੱਧਰ ਤੇ ਤਾਂ ਇਹੀ ਆ ਜੀ, ਮਤਲਬ ਮੁੜ ਕੇ ਆਪਣੇ ਮੂਲ ਵੱਲ ਨੂੰ ਮੁੜਨਾ ਹਨਾ, ਵੀ ਸਿਧਾਂਤ ਨਾਲ ਜੁੜਨਾ। ਜਿਹੜੀ ਤਮਾ ਹੈ ਬੰਦੇ ਦੀ, ਤਮਾ ਉਹ ਤਾਂ ਕਦੇ ਮੁੱਕਣੀ ਨੀ ਗੀ। ਤੇ ਜਿਹੜਾ ਸ਼ੋ ਆਫ ਵੀ ਆ ਨਾ, ਲਾਈਕ ਆਪਾਂ ਦੇਖਦੇ ਹਾਂ ਵੀ ਜਿਹੜਾ ਸ਼ੋ ਆਫ ਆ, ਰੀਸ ਵੱਡਾ ਘਰ ਉਹਦਾ, ਤੇ ਉੱਤੋਂ 2 ਬੈਡਰੂਮ ਵਾਲਾ ਵੱਡਾ ਹੀ ਲੈਣਾ, ਗੱਡੀ ਉਹਦੀ ਵੱਡੀ ਤੋਂ ਉੱਤੋਂ ਵੱਡੀ ਹੋਈ ਜਿਹੜੀ ਉਹ ਚੱਕਣੀ, ਓਵਰਨਾਈਟ ਰਿਚ ਸਕੀਮ ਜਿੱਦਾਂ ਕਹਿੰਦੇ ਆ ਵੀ, ਉਸ ਦੀ ਆੜ ਦੇ ਵਿੱਚ ਇਹ ਹੈਗਾ ਆ। ਬਾਕੀ ਇਹ ਆ ਵੀ ਜਿੰਨੀ ਕਮਿਊਨਿਟੀ ਇੱਥੇ ਬੈਠੀ ਆ, ਸਾਰੇ ਜਗ੍ਹਾ ਚੰਗੀਆਂ ਕੰਮਾਂ ਦੀਆਂ ਚੀਜ਼ਾਂ ਨੂੰ ਦੱਸਿਆ ਕਰੋ ਵੀ ਆਹ ਚੀਜ਼ ਕਰੋ, ਇੱਦਾਂ ਦਾ ਤੁਸੀਂ ਬਿਜ਼ਨਸ ਕਰ ਸਕਦੇ ਆ। ਚਲੋ ਠੀਕ ਆ। ਲੋਕ ਇਹ ਵੀ ਆ ਨਾ ਗੁਰਜਸਪਾਲ ਸਿੰਘ, ਦੇਖਦੇ ਆ ਵੀ ਬੰਦਾ 30 ਸਾਲ ਦੀ ਮਿਹਨਤ ਤੋਂ ਬਾਅਦ 'ਚ ਕਿਸੇ ਥਾਂ ਤੇ ਪਹੁੰਚਿਆ ਹੁੰਦਾ ਆ, ਉਹ ਜਿਹੜਾ ਕੋਈ ਹੁੰਦਾ ਉਹਨੂੰ ਲੱਗਦਾ ਵੀ ਮੈਂ ਨਹੀਂ 30 ਸਾਲ ਵੇਟ ਕਰਨੀ, ਹੁਣ ਮੈਂ 3 ਮਹੀਨਿਆਂ 'ਚ ਹੀ ਚੱਕ ਦਈਏ ਕੰਮ, ਵੀ ਉਹ ਗੱਲ ਜਿਹੜੀ ਹੋ ਜਾਂਦੀ, ਤੇ ਉਹਦੇ ਨਾਲ ਫਿਰ ਕੰਮ ਖਰਾਬ ਜਿਹੜਾ ਉਹ ਸਬਰ ਦੀ ਕਮੀ ਆ। ਹਾਂਜੀ, ਦੂਜੀ ਗੱਲ ਇਹ ਹੈ ਵੀ ਜਿਹੜੀ ਕੈਪੀਟਲਿਸਟ ਸੋਸਾਇਟੀ ਇਹਦੇ ਵਿੱਚ ਪਦਾਰਥ ਮੁਖੀ ਹੈ। ਪਦਾਰਥ ਸਾਰਿਆਂ ਨੂੰ ਅਟਰੈਕਟ ਕਰਦਾ, ਸਮਾਨ ਸਾਰਿਆਂ ਨੂੰ ਚਾਹੀਦਾ। ਕੈਪੀਟਲਿਜ਼ਮ ਦੇ ਵਿੱਚ ਪੈਸੇ ਚਾਹੀਦੇ ਆ, ਅਗੇਨ ਵੱਡਾ ਘਰ, ਵੱਡੀ ਕੋਠੀ, ਹੋਰ ਤਾਂ ਕੁਛ ਨਹੀਂ, ਪਦਾਰਥ ਹੈ ਜੀ। ਖੈਰ ਆਪਣਾ ਉਹ ਅਧਿਆਤਮਕ ਸ਼ੋਅ ਹੈ ਨੀਗਾ ਆਪਾਂ। ਨਹੀਂ, ਦੇਖੋ ਜਦੋਂ ਸਮਾਜ ਦੀ ਗੱਲ ਕਰਦੇ ਉਹਦੇ ਵਿੱਚ ਇਦਾਂ ਦੀਆਂ ਗੱਲਾਂ ਨਾਲ ਗੁਰਜਸਪਾਲ ਹੋਣੀਆਂ ਲਾਜ਼ਮੀ ਹੋਈਆਂ ਜੀ। ਤੇ ਨਾਲੇ ਹੁਣ ਮੈਂ ਤਾਂ ਅਕਸਰ ਕਹਿੰਦਾ ਹੁੰਦਾ ਵੀ ਰੀਲ ਦੀ ਦੁਨੀਆ ਦੇ ਵਿੱਚ ਜਦੋਂ ਆਪਾਂ ਵਸ ਰਹੇ ਹਾਂ, ਕਾਲੇ ਆਪਾਂ ਇੰਨੇ ਆ, ਉਹ ਤਾਂ ਰੀਲ ਵੀ ਨਹੀਂ ਪੂਰੀ ਵੇਖਦਾ ਦੁਨੀਆ ਹੁਣ ਤਾਂ,
ਕੁਝ ਸੈਕਿੰਡ ਜਾਂ 7 ਸੈਕਿੰਡ ਦੇਖ ਕੇ ਤੇ ਚੱਲ ਸੋ ਚੱਲ ਅੱਗੇ। 45 ਸੈਕਿੰਡ ਦੀ ਰੀਲ ਵੀ ਨਹੀਂ ਦੇਖੀ ਜਾਂਦੀ। ਠੀਕ ਹੈ ਨਹੀਂ ਜੀ ਗੱਲ। ਦੇਖੀ ਜਾਂਦੀ। ਉਹ ਵੀ ਜੇ ਤੁਸੀਂ ਅਟਰੈਕਟ ਕਰ ਲਓਗੇ ਇਹਨੂੰ 3-4 ਸਕਿੰਟਾਂ 'ਚ ਤਾਂ ਠੀਕ ਆ, ਨਹੀਂ ਤਾਂ ਅਗਲੇ ਕਹਿਣਾ ਸਤਿ ਸ੍ਰੀ ਅਕਾਲ ਜੀ, ਹੁਣ ਆਪਾਂ ਚੱਲੇ ਆ ਅੱਗੇ। ਹਾਂਜੀ ਸੋ ਇਹ ਸਿਚੁਏਸ਼ਨ ਦੇ ਵਿੱਚ ਸਬਰ, ਸੰਤੋਖ ਤੇ ਜਿਹੜੀ ਉਹ ਚੀਜ਼ ਨੂੰ ਲੈ ਕੇ ਆਉਣਾ, ਉਹ ਹੈ ਤਾਂ ਕੰਮ ਔਖਾ, ਪਰ ਉਹ ਜ਼ਰੂਰੀ ਬਹੁਤ ਆ। ਤੇ ਜੇ ਉਹ ਜੀ ਨਹੀਂ ਕਰਾਂਗੇ ਤਾਂ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਜਿਹੜੀ ਕਾਹਲ ਜਿਹੜੀ ਆ ਉਹ ਫਿਰ ਅੱਗੇ ਮਾਰਦੀ ਹੀ ਜਿਹੜੀ ਉਹ ਹੈਗੀ ਆ। ਤੇ ਗੁਰਜਸਪਾਲ ਸਿੰਘ, ਹੁਣ ਆਪਾਂ ਅਗਲੀ ਜਿਹੜੀ ਗੱਲ ਕਰਦੇ ਆ, ਇਹ ਮਸਲਾ ਲੰਮੇ ਚਿਰ ਤੋਂ ਹੀ ਜਿਹੜਾ ਹੁਣ ਚੱਲ ਰਿਹਾ ਆ। ਇਮੀਗ੍ਰੇਸ਼ਨ ਦੀ ਆਪਾਂ ਪਿਛਲੀ ਵਾਰੀ ਵੀ ਗੱਲ ਕਰ ਰਹੇ ਸੀਗੇ। ਕੈਨੇਡੀਅਨ ਸਰਕਾਰ, ਜਿਹੜੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ, ਉਹ ਇੱਕ ਬਿਆਨ ਦੇ ਰਹੇ ਸੀਗੇ ਵੀ ਅਸੀਂ ਸਾਰਾ ਕੁਝ ਹੁਣ ਆਪਣੇ ਹੱਥ ਦੇ ਵਿੱਚ ਜਿਹੜਾ ਉਹ ਲੈ ਰਹੇ ਆ, ਵੀ ਅਸੀਂ ਕੰਟਰੋਲ ਕਰਾਂਗੇ ਕਿੰਨੇ ਜਾਣੇ ਆਉਣਗੇ, ਕਿੰਨੇ ਰਹਿਣੇ ਆ, ਕਿੰਨਿਆਂ ਦੇ ਵਰਕ ਪਰਮਿਟ ਰੀਨਿਊ ਕਰਨੇ ਆ ਜਾਂ ਇਹਨਾਂ ਨੂੰ ਬਾਹਰ ਜਾਣ ਦੇ ਲਈ ਕਹਿਣਾ ਆ। ਇਸ ਦਰਮਿਆਨ ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਏ ਸੀਗੇ ਕੈਨੇਡਾ ਦੇ ਵਿੱਚ। ਆਪਾਂ ਨੂੰ ਪਤਾ ਵੀ ਪੰਜਾਬ ਤੋਂ ਬਹੁਤ ਜ਼ਿਆਦਾ ਜਿਹੜੇ ਵਿਦਿਆਰਥੀ ਆ ਉਹ ਇੱਥੇ ਪਹੁੰਚੇ। ਉਹਨਾਂ ਨੇ ਮਿਹਨਤਾਂ ਕੀਤੀਆਂ, ਪੜ੍ਹੇ ਵੀ ਨਾਲ, ਕੰਮ ਵੀ ਕਰ ਰਹੇ ਆ। ਤੇ ਇੱਕ ਆਸ ਸੀ, ਇੱਕ ਉਮੀਦ ਸੀਗੀ ਵੀ ਜਿਹੜੇ ਪ੍ਰੋਸੈਸ ਦੇ ਜ਼ਰੀਏ ਆ ਕਿਤੇ ਨਾ ਕਿਤੇ ਉਹ ਇੱਥੇ ਪੱਕੇ ਹੋ ਜਾਣਗੇ। ਆਪਣੇ ਘਰ-ਬਾਰ ਆ ਉਹਨਾਂ ਨੂੰ ਵੀ ਪਿੱਛੇ ਵੀ ਸੈੱਟ ਕਰਨਾ, ਇੱਥੇ ਵੀ ਜਿਹੜਾ ਉਹ ਸੈੱਟ ਕਰ ਲੈਣਗੇ। ਹੁਣ ਰਿਪੋਰਟ ਤੁਸੀਂ ਦੱਸ ਰਹੇ ਸੀਗੇ, ਆਪਾਂ ਗੱਲਬਾਤ ਆਫ ਦੀ ਈਅਰ ਜਿਹੜੀ ਕਰ ਰਹੇ ਸੀਗੇ, ਵੀ ਕੁਛ ਜਿਹੜੇ ਹੁਣ ਸਟੂਡੈਂਟਸ ਆ ਉਹਨਾਂ ਦੇ ਦੁਆਰਾ ਮੰਗ ਜਿਹੜੀ ਕੀਤੀ ਜਾ ਰਹੀ ਆ ਸਰਕਾਰ ਨੂੰ, ਵੀ ਭਾਈ ਸਾਡੇ ਜਿਹੜੇ ਵਰਕ ਪਰਮਿਟ ਨੇ, ਵਰਕ ਵੀਜ਼ਾਸ ਆ, ਉਹਨਾਂ ਨੂੰ ਐਕਸਟੈਂਡ ਜਿਹੜਾ ਕੀਤਾ ਜਾਵੇ। ਪਹਿਲਾਂ ਤਾਂ ਇਹ ਦੱਸੋ ਵੀ ਪੂਰਾ ਮਸਲਾ ਹੈ ਕੀ ਆ, ਤੇ ਉਹਨਾਂ ਸਟੂਡੈਂਟਸ ਦੇ ਨਾਲ ਵੀ ਫਿਰ ਆਪਾਂ ਗੱਲ ਕਰਵਾਉਂਦੇ ਹਾਂ। ਜੀ, ਸੋ ਰਾਜਕਰਨਵੀਰ ਸਿੰਘ, ਜਿਹੜੀ ਸਾਡੀ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਹੈ, ਇਹ 2 ਲੈਵਲਸ ਤੇ ਚੱਲਦੀ ਹੈ। ਇੱਕ ਹੈਗੀ ਹੈ ਫੈਡਰਲ ਤੇ ਇੱਕ ਹੈਗੀ ਹੈ ਪ੍ਰੋਵਿੰਸ਼ੀਅਲ। ਜਿਹੜੀ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਆ, ਉਹ ਪਹਿਲੀ ਵਾਰੀ 2005 ਦੇ ਵਿੱਚ ਸਭ ਤੋਂ ਪਹਿਲਾਂ ਐਕਸਪੈਰੀਮੈਂਟ ਮੈਨੀਟੋਬਾ ਦੇ ਵਿੱਚ ਹੀ ਹੋਇਆ। ਮੈਨੀਟੋਬਾ ਦੇ ਵਿੱਚ ਕਿਉਂ ਹੋਇਆ? ਕਿਉਂਕਿ ਈਵਨ ਦੋ ਕੈਨੇਡਾ ਦੀ ਆਬਾਦੀ ਵੱਧ ਰਹੀ ਸੀਗੀ, ਮੈਨੀਟੋਬਾ ਦੀ ਆਬਾਦੀ ਘਟ ਰਹੀ ਸੀ। ਠੰਡ ਬਹੁਤ ਹੈ, ਮੌਸਮ ਬਹੁਤ ਜ਼ਿਆਦਾ, ਗਰਮੀਆਂ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਹੋ ਜਾਂਦੀ ਹੈ, ਸਿਆਲਾਂ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ। ਸੋ ਜਿਹੜੀ ਆਬਾਦੀ ਘਟ ਰਹੀ ਸੀਗੀ, ਸੋ ਮੈਨੀਟੋਬਾ ਸਰਕਾਰ ਨੇ 2005 ਦੇ ਵਿੱਚ ਪਹਿਲੀ ਵਾਰੀ ਫੈਡਰਲ ਗਵਰਨਮੈਂਟ ਨਾਲ ਗੱਲ ਕਰਕੇ ਕਿਹਾ ਵੀ ਯਾਰ ਜਿਹੜੀਆਂ ਫੈਡਰਲ ਤੇ ਤੁਸੀਂ ਬੰਦੇ ਲੈ ਕੇ ਆ ਰਹੇ ਹੋ, ਉਹ ਸਾਨੂੰ ਮਾਫਕ ਨਹੀਂ ਹੁੰਦੇ, ਉਹ ਬੰਦੇ ਸਾਡੇ ਆ ਕੇ ਰਹਿੰਦੇ ਨਹੀਂ। ਤੁਸੀਂ ਸਾਨੂੰ, ਆਪਾਂ ਜਿਹਨੂੰ ਡੀਸੈਂਟਰਲਾਈਜ਼ਡ ਕਹਿੰਦੇ ਨੇ, ਜਿਹਨੂੰ ਫੈਡਰਲ ਸਟਰਕਚਰ ਕਹਿੰਦੇ ਨੇ, ਤੁਸੀਂ ਸਾਨੂੰ ਥੋੜੇ ਜਿਹੇ ਅਧਿਕਾਰ ਦਿਓ ਵੀ ਅਸੀਂ ਚੁਣ ਸਕੀਏ ਵੀ ਕਿਹੜਾ ਬੰਦਾ ਮੈਨੀਟੋਬਾ ਦੇ ਵਿੱਚ ਆ ਕੇ ਰਹਿ ਸਕਦਾ। ਠੀਕ ਹੈ। ਸੋ ਇਹ ਉਦੋਂ 3500 ਤੋਂ ਸ਼ੁਰੂ ਹੋਇਆ ਸੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, ਇਹਨੂੰ MPNP ਵੀ ਕਿਹਾ ਜਾਂਦਾ। ਉਸ ਤੋਂ ਬਾਅਦ ਇਹ ਪ੍ਰੋਗਰਾਮ ਇੰਨਾ ਕਾਮਯਾਬ ਹੋਇਆ ਵੀ ਦੇਖੋ, ਪਰਿਵਾਰਾਂ ਦੇ ਪਰਿਵਾਰ ਇੱਥੇ ਆ ਕੇ ਸੈਟਲ ਹੋਏ, ਜਿਨ੍ਹਾਂ ਨੇ ਆ ਕੇ ਮੈਨੀਟੋਬਾ ਦੀ ਇਕਨੋਮੀ ਦੇ ਵਿੱਚ ਯੋਗਦਾਨ ਪਾਇਆ। ਮੈਨੀਟੋਬਾ ਦੀ ਆਬਾਦੀ ਦੁਬਾਰਾ ਵਧਣੀ ਸ਼ੁਰੂ ਹੋਈ। ਅੱਜ ਤੋਂ 10 ਸਾਲ ਪਹਿਲਾਂ, ਤੁਹਾਨੂੰ ਰਾਜਕਰਨਵੀਰ ਸਿੰਘ ਚੇਤਾ ਹੋਣਾ, ਜਦੋਂ 2013 ਦੇ ਵਿੱਚ ਮੈਂ ਕੈਲੀਫੋਰਨੀਆ ਤੋਂ ਮੈਨੀਟੋਬਾ ਮੂਵ ਹੋਇਆ, ਤੁਸੀਂ ਉਦੋਂ ਮੈਨੀਟੋਬਾ ਦਾ ਕਾਗਜ਼ਾਂ 'ਚ ਤਾਂ ਕਿਤੇ ਪੜ੍ਹਿਆ ਹੋਣਾ, ਪਰ ਕਿਤੇ ਤੁਹਾਡੀ ਜਿਹੜੀ ਕੌਨਸ਼ੀਅਸ ਦੇ ਵਿੱਚ ਮੈਨੀਟੋਬਾ ਹੁੰਦਾ ਨਹੀਂ ਸੀ। ਕੈਨੇਡਾ ਦਾ ਮਤਲਬ ਸੀਗਾ ਕੈਲਗਰੀ, ਐਡਮਿੰਟਨ, ਵੈਨਕੂਵਰ ਜਾਂ ਟੋਰਾਂਟੋ, ਮੌਂਟਰੀਅਲ, ਹਨਾ। ਲੋਕਾਂ ਨੂੰ ਪਤਾ ਵੀ ਨਹੀਂ ਸੀ ਵੀ ਮੈਨੀਟੋਬਾ ਕੀ ਆ। ਪਰ ਉਹ ਪ੍ਰੋਗਰਾਮ ਇੰਨਾ ਕਾਮਯਾਬ ਹੋਇਆ, ਸਾਡੇ ਬੱਚੇ ਉਰੇ ਆਏ, ਇੱਥੇ ਆ ਕੇ ਅਸੀਂ ਹੁਣ ਸਾਡੇ ਇਸ ਵੇਲੇ 2-3 MLA ਹੈ, ਇੱਕ ਸਾਡਾ ਮਿਨਿਸਟਰ ਹੈ, ਹਨਾ, ਬਹੁਤ ਜ਼ਿਆਦਾ ਜਿਹੜੇ ਐਸਟੈਬਲਿਸ਼ਡ ਬਿਜ਼ਨੈਸਿਸ ਨੇ, ਤੇ ਇੱਕ ਕਾਮਯਾਬ ਕਮਿਊਨਿਟੀ ਹੈ। ਉਸ ਤੋਂ ਬਾਅਦ ਜਿਹੜਾ 2020 ਤੋਂ ਬਾਅਦ ਜਿਹੜੀ ਇੱਕੋ ਦਮ ਗਿਣਤੀ ਵਧੀ ਸਾਰੇ ਕੈਨੇਡਾ ਵਾਈਡ, ਉਹਦੇ ਨਾਲ ਜਿਹੜੇ ਮੁੜ ਕੇ ਕੋਵਿਡ ਤੋਂ ਬਾਅਦ ਜਿਹੜਾ ਇੱਕ ਐਂਟੀ ਇਮੀਗ੍ਰੇਸ਼ਨ ਲਹਿਰ ਸ਼ੁਰੂ ਹੋਈ। ਹੁਣ ਉਹ ਐਂਟੀ ਇਮੀਗ੍ਰੇਸ਼ਨ ਲਹਿਰ ਸ਼ੁਰੂ ਤੋਂ ਹੋਈ ਹੈ ਸਾਰੇ ਕੈਨੇਡਾ ਦੇ ਵਿੱਚ ਵੀ, ਯਾਰ ਓਨਟਾਰੀਓ ਦੇ ਵਿੱਚ ਜਾਂ BC ਦੇ ਵਿੱਚ ਬਹੁਤ ਜ਼ਿਆਦਾ ਬੱਚੇ ਆ ਗਏ। ਉਹਦਾ ਅਸਰ ਵਜੋਂ ਫੈਡਰਲ ਗਵਰਨਮੈਂਟ ਨੇ ਕੀ ਕੀਤਾ? ਫੈਡਰਲ ਗਵਰਨਮੈਂਟ ਨੇ ਸਾਰੇ ਜਿਹੜੇ ਕੋਟੇ ਹੈਗੇ ਆ ਉਹ ਕੈਨੇਡਾ ਵਾਈਡ ਹੀ ਘਟਾ ਦਿੱਤੇ, ਜਿਹਦਾ ਅਸਰ ਇਹ ਹੋਇਆ ਵੀ ਜਿਹੜੇ ਮੈਨੀਟੋਬਾ ਕੋਲੇ 2024 ਦੇ ਵਿੱਚ 9500 MPNP ਦਾ ਕੋਟਾ ਸੀ। ਮਤਲਬ ਵੀ ਮੈਨੀਟੋਬਾ ਆਪਣੇ ਪੱਧਰ ਤੇ 9500 ਬੱਚਿਆਂ ਨੂੰ ਜਾਂ ਲੋਕਾਂ ਨੂੰ ਪੱਕਾ ਕਰ ਸਕਦਾ ਸੀਗਾ। ਮੁੜ ਕੇ ਫੈਡਰਲ ਗਵਰਨਮੈਂਟ ਨੇ ਸਿੱਧਾ 2025 ਦੇ ਵਿੱਚ ਉਹ ਘਟਾ ਕੇ 4500 ਤੇ ਲੈ ਆਂਦਾ। ਫਿਰ ਮੈਨੀਟੋਬਾ ਨੇ ਉਹਨਾਂ ਨਾਲ ਜਾ ਕੇ ਨੈਗੋਸ਼ੀਏਸ਼ਨ ਕੀਤੀ ਤੇ ਉਹ ਕੋਟਾ 6239 ਤੇ ਵਧਾਇਆ ਗਿਆ। ਪਰ ਇਸ ਦੇ ਵਿੱਚ ਹੋਰ ਕੀ ਹੋਇਆ ਵੀ ਜਿਹੜੇ ਬੱਚੇ ਸਟੂਡੈਂਟ ਆਏ ਸੀਗੇ, ਜਿਹੜੇ ਵਰਕ ਪਰਮਿਟਸ ਤੇ ਆਏ ਸੀਗੇ, ਉਹਨਾਂ ਦੇ ਵਰਕ ਪਰਮਿਟਸ ਦੀ ਐਕਸਪਾਇਰੇਸ਼ਨ ਆ ਗਈ, ਜਿਹੜੇ MPNP ਦੇ ਵਿੱਚ ਨਹੀਂ ਚੱਕ ਹੋਏ। ਫਿਰ ਮੈਨੀਟੋਬਾ ਸਰਕਾਰ ਨੇ ਫੈਡਰਲ ਗਵਰਨਮੈਂਟ ਨਾਲ ਨੈਗੋਸ਼ੀਏਸ਼ਨ ਕੀਤੀ ਤੇ ਜਿਹੜੇ ਉਹਨਾਂ ਨੂੰ ਟੈਂਪਰੇਰੀ ਵਰਕ ਪਰਮਿਟ ਦੀ ਐਕਸਟੈਂਸ਼ਨ ਦਵਾਈ 2-2 ਸਾਲ ਦੀ। ਹੁਣ ਉਸ ਗੱਲ ਨੂੰ 1.5 ਸਾਲ ਹੋ ਗਿਆ ਤੇ 2025 ਦਸੰਬਰ ਤੱਕ ਕਈ ਬੱਚਿਆਂ ਦੇ ਜਿਹੜੇ ਵਰਕ ਪਰਮਿਟ ਐਕਸਟੈਂਡ ਹੋਏ। ਪਰ ਹੁਣ ਦੁਬਾਰਾ 6-7 ਹਜ਼ਾਰ ਵਰਕ ਪਰਮਿਟ ਮੈਨੀਟੋਬਾ ਦੇ ਵਿੱਚ ਏਦਾਂ ਜਿਹੜਾ ਦੁਬਾਰਾ ਐਕਸਪਾਇਰ ਹੋਣ ਵਾਲਾ।
ਦੂਜੀ ਗੱਲ, ਕਿਉਂਕਿ ਐਮਪੀਐਨਪੀ ਦਾ ਕੋਟਾ ਇੰਨਾ ਜ਼ਿਆਦਾ ਘਟਾਤਾ ਹੈ ਤੇ ਜਿਹੜੀਆਂ ਉੱਤੋਂ ਫੈਡਰਲ ਗਵਰਨਮੈਂਟ ਤੋਂ ਸਖਤਾਈ ਹੋ ਗਈ ਹੈ, ਬੱਚਿਆਂ ਦਾ ਪੱਕੇ ਹੋਣ ਦੀ ਇੱਥੇ ਜਾਂ ਪ੍ਰੋਸੈਸਿੰਗ ਦੇ ਵਿੱਚ ਫਾਈਲਾਂ ਪਈਆਂ ਨੇ, ਉਹ ਨਹੀਂ ਪੱਕੇ ਹੋ ਰਹੇ। ਸੋ ਉਹਦੇ ਕਾਰਨ ਕਰਕੇ ਹੁਣ ਬਹੁਤ ਜ਼ਿਆਦਾ ਜਿਹੜੇ ਬੱਚੇ ਜਿਨ੍ਹਾਂ ਨੂੰ 3-3 4-4 ਸਾਲ ਇੱਥੇ ਹੋ ਗਏ, ਜਿਨ੍ਹਾਂ ਨੇ ਉਰੇ ਆ ਕੇ ਦੇਖੋ ਪੜ੍ਹਾਈਆਂ ਕੀਤੀਆਂ, ਮਿਹਨਤਾਂ ਕੀਤੀਆਂ, ਉਹਨਾਂ ਦੇ EMPLOYER ਕਹਿ ਰਹੇ ਆ ਵੀ ਸਾਨੂੰ ਇਹਨਾਂ ਦੀ ਲੋੜ ਹੈ, ਉਹਨਾਂ ਦਾ ਹੁਣ ਜਿਹੜਾ ਭਵਿੱਖ ਹੈ ਉਹ ਜੈਪਡੀ ਦੇ ਵਿੱਚ ਪੈ ਗਿਆ। ਸੋ ਇਹ ਜਿਹੜੇ ਬੱਚੇ ਆ, ਇਹ ਇਸ ਵੇਲੇ ਮੈਨੀਟੋਬਾ ਲੈਜਿਸਲੇਟਿਵ ਅਸੈਂਬਲੀ ਦੇ ਮੂਹਰੇ ਪ੍ਰੋਟੈਸਟ ਕਰ ਰਹੇ ਨੇ। ਮੈਂ ਅੱਜ ਇਹਨਾਂ ਨੂੰ ਆਪ ਉੱਥੇ ਜਾ ਕੇ ਮਿਲ ਕੇ ਆਇਆ, ਤੇ ਉਹਨਾਂ ਦਾ ਮੰਗ ਇਹੀ ਹੈ ਵੀ ਪ੍ਰੋਵਿੰਸ਼ੀਅਲ ਗਵਰਨਮੈਂਟ ਫੈਡਰਲ ਗਵਰਨਮੈਂਟ ਨਾਲ ਨੈਗੋਸ਼ੀਏਟ ਕਰਕੇ ਜਿਹੜਾ ਕੋਟਾ ਵਧਵਾਵੇ। ਦੂਜੀ ਗੱਲ ਹੈਗੀ ਹੈ ਵੀ ਜਿਨ੍ਹਾਂ ਦੇ ਵਰਕ ਪਰਮਿਟ ਹੁਣੇ ਐਕਸਪਾਇਰ ਹੋਏ ਨੇ ਜਾਂ ਬਹੁਤ ਛੇਤੀ ਐਕਸਪਾਇਰ ਹੋ ਰਹੇ ਨੇ, ਉਹਨਾਂ ਨੂੰ ਟੈਂਪਰੇਰੀ ਐਕਸਟੈਂਸ਼ਨ ਦਿੱਤੀ ਜਾ ਸਕੇ, ਤਾਂ ਕਰਕੇ ਉਹ ਇੱਥੇ ਰਹਿ ਕੇ ਜਿਹੜੀ ਇਕਨੋਮੀ ਦੇ ਵਿੱਚ ਆਪਣਾ ਹਿੱਸਾ ਪਾਉਂਦੇ ਰਹਿ ਸਕਣ। ਤੇ ਦੂਜੀ ਗੱਲ ਹੈ ਵੀ ਇਨ ਦਾ ਮੀਨ ਟਾਈਮ ਸ਼ਾਇਦ ਐਮਪੀਐਨਪੀ ਦੇ ਵਿੱਚ ਉਹਨਾਂ ਦੀ ਫਾਈਲ ਚੱਕੀ ਜਾ ਸਕੇ, ਕਿਉਂਕਿ ਇਹ ਸਾਰਿਆਂ ਦੀ ਫਾਈਲ ਐਮਪੀਐਨਪੀ ਦੇ ਵਿੱਚ ਲੱਗੀ ਹੋਈ ਹੈ। ਠੀਕ ਹੈ, ਚਲੋ ਆਪਾਂ ਇਹਨਾਂ ਨੂੰ ਨਾਲ ਜੋੜਦੇ ਹਾਂ ਆਪਣੇ ਨਾਲ, ਜਿਹੜੇ ਜੋ ਇਹ ਸਟੂਡੈਂਟਸ ਆ ਜੋ ਪ੍ਰੋਟੈਸਟ ਕਰ ਰਹੇ ਆ ਮੈਨੀਟੋਬਾ ਦੇ ਵਿੱਚ, ਵਿਨੀਪੈਗ ਦੀ, ਜਿੱਦਾਂ ਤੁਸੀਂ ਦੱਸਿਆ ਵੀ ਉੱਥੇ ਬਾਹਰ, ਤੇ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਹਾਂ। ਆਪਣੇ ਨਾਲ ਇਸ ਟਾਈਮ ਨਵਜੋਤ ਕੌਰ ਤੇ ਇੱਕ ਪ੍ਰਨੀਤ ਕੌਰ, ਉਹ ਜੁਆਇਨ ਜਿਹੜੀ ਉਹ ਕਰਨਗੇ। ਸੋ ਆਪਾਂ ਉਹਨਾਂ ਦੋਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਨਵਜੋਤ ਕੌਰ, ਪਹਿਲਾਂ ਤਾਂ ਆਪਣੇ ਮਾਈਕ ਨੂੰ ਅਨਮਿਊਟ ਕਰ ਲਿਓ, ਤੇ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਨਵਜੋਤ ਕੌਰ ਹੈ ਔਰ ਮੈਂ ਕੈਨੇਡਾ ਦੀ ਧਰਤੀ ਤੇ ਡਾਇਰੈਕਟ ਮੈਨੀਟੋਬਾ ਦੇ ਵਿਨੀਪੈਗ ਸ਼ਹਿਰ ਵਿੱਚ ਦਸੰਬਰ 2023 ਨੂੰ ਐਜ਼ ਅ ਸਟੂਡੈਂਟ ਆਈ ਸੀ। ਮੈਂ ਸੌਫਟਵੇਅਰ ਡਿਵੈਲਪਰ ਪ੍ਰੋਗਰਾਮ ਚ ਐਨਰੋਲ ਸੀ, ਜਿਹਦੇ ਵਿੱਚ ਮੈਂ ਗ੍ਰੈਜੂਏਟ ਹੋਈ। ਵਿਦਿਨ 2 ਮਹੀਨੇ ਗ੍ਰੈਜੂਏਟ ਹੋਣ ਦੇ, ਜਿਹੜੇ ਕਾਲਜ ਵਿੱਚ ਮੈਂ ਪੜ੍ਹਾਈ ਕੀਤੀ ਉਸ ਵਿੱਚ ਮੈਂ ਇੰਸਟਰਕਸ਼ਨਲ ਅਸਿਸਟੈਂਟ ਹਾਇਰ ਹੋਈ ਸੌਫਟਵੇਅਰ ਡਿਵੈਲਪਰ ਪ੍ਰੋਗਰਾਮ ਦੇ ਲਈ ਹੀ, ਔਰ ਵਿਦਿਨ 2 ਮਹੀਨੇ ਹੀ ਮੇਰੀ ਪ੍ਰਮੋਸ਼ਨ ਐਜ਼ ਇੰਸਟਰਕਟਰ ਹੋਈ। ਸੋ ਇਸ ਟਾਈਮ ਤੇ ਮੈਂ MITT ਕਾਲਜ ਵਿੱਚ ਪੋਸਟ ਸੈਕੰਡਰੀ ਇੰਸਟਰਕਟਰ ਵਰਕ ਕਰ ਰਹੀ ਹਾਂ ਸੌਫਟਵੇਅਰ ਡਿਵੈਲਪਰ ਪ੍ਰੋਗਰਾਮ ਦੇ ਲਈ। ਹੁਣ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਅਸੀਂ ਮੈਨੀਟੋਬਾ ਦੀ ਗਵਰਨਮੈਂਟ ਨੂੰ ਇਹ ਰਿਕੁਐਸਟ ਕਰ ਰਹੇ ਹਾਂ ਕਿ ਸਾਨੂੰ ਐਕਸਟੈਂਸ਼ਨ ਪ੍ਰੋਵਾਈਡ ਕੀਤੀ ਜਾਵੇ, ਕਿਉਂਕਿ ਸਾਡੇ ਵਰਕ ਪਰਮਿਟ ਜਿਹੜੇ ਨੇ ਉਹ 2026 ਵਿੱਚ ਐਕਸਪਾਇਰ ਹੋ ਰਹੇ ਨੇ। ਕਿਹੜੇ ਉਹਦਾ ਮਹੀਨੇ? ਸਭ ਤੋਂ ਮੇਰਾ ਵਰਕ ਪਰਮਿਟ ਅਗਸਤ ਵਿੱਚ ਐਕਸਪਾਇਰ ਹੋ ਰਿਹਾ। ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ ਜਿਨ੍ਹਾਂ ਦੇ ਆਲਰੇਡੀ ਐਕਸਪਾਇਰ ਹੋ ਚੁੱਕੇ ਆ ਜਾਂ 1-2 ਮਹੀਨੇ ਦੇ ਵਿੱਚ ਐਕਸਪਾਇਰ ਹੋ ਰਹੇ ਆ। ਸੋ ਅਸੀਂ ਕਿਉਂ ਇਸ ਐਕਸਟੈਂਸ਼ਨ ਦੀ ਮੰਗ ਕਰ ਰਹੇ ਹਾਂ? ਸਭ ਤੋਂ ਵੱਡਾ ਕਾਰਨ ਇਹ ਹੈ ਕਿ 2024 ਤੇ 2025 ਦੇ ਵਿੱਚ ਵੀ ਐਕਸਟੈਂਸ਼ਨ ਦਿੱਤੀ ਗਈ ਸੀ, ਔਰ ਸਾਡੇ ਨਾਲ ਅੱਜ ਇੱਕ MLA ਨੇ ਗੱਲ ਕੀਤੀ ਆ। ਉਹ ਕਹਿੰਦੇ ਕਿ 2024 ਦੇ ਵਿੱਚ ਜਿਹੜੀ ਐਕਸਟੈਂਸ਼ਨ ਦਿੱਤੀ ਗਈ ਸੀ 24 ਵਾਲਿਆਂ ਨੂੰ, ਉਦੋਂ ਫੈਡਰਲ ਗਵਰਨਮੈਂਟ ਨਾਲ ਡੀਲ ਹੋਈ ਸੀ ਕਿ ਅਸੀਂ ਇਹ 2024 ਵਾਲਿਆਂ ਦੀ ਜਿਹੜੀ PNP ਆ ਉਹ 2026 ਦੇ ਵਿੱਚ ਜਾ ਕੇ ਪ੍ਰੋਸੈਸ ਕਰਾਂਗੇ। ਹੁਣ ਕਿਉਂਕਿ ਇਸ ਸਾਲ ਮੈਨੀਟੋਬਾ ਦੇ ਕੋਲ PNP ਪ੍ਰੋਸੈਸ ਕਰਨ ਲਈ 6239 ਦਾ ਹੀ ਇੱਕ ਕੋਟਾ ਹੈ, ਸਲੋਟ ਹੈ। ਉਹਦੇ ਵਿੱਚੋਂ 5000 ਕੁਛ ਸਲੋਟ ਆਲਰੇਡੀ 2024 ਵਾਲੇ ਲੈ ਰਹੇ ਆ, ਤੇ ਫਿਰ ਜਿਨ੍ਹਾਂ ਦੇ 2026 ਚ ਐਕਸਪਾਇਰ ਹੋ ਰਹੇ ਵਰਕ ਪਰਮਿਟ, ਉਹ ਕਿੱਧਰ ਨੂੰ ਜਾਣ? ਨਾ ਤਾਂ ਸਰਕਾਰ ਉਹਨਾਂ ਦੀ PNP ਨੂੰ ਅਪਰੂਵ ਕਰ ਰਹੀ ਹੈ, ਜਾਂ ਉਹਨਾਂ ਦੇ ਕੋਲ ਨਾ ਤਾਂ MPNP ਦਾ ਰਸਤਾ ਬਚਿਆ, ਔਰ ਉਹਨਾਂ ਦੇ ਵਰਕ ਪਰਮਿਟ ਵੀ ਐਕਸਪਾਇਰ ਹੋ ਰਹੇ ਆ। ਸੋ ਇਸ ਕਰਕੇ ਐਕਸਟੈਂਸ਼ਨ ਜ਼ਰੂਰ ਦਿੱਤੀ ਜਾਣੀ ਚਾਹੀਦੀ ਆ, ਅਦਰਵਾਈਜ਼ ਇਹ ਫੇਅਰ ਨਹੀਂ ਹੋਗਾ, ਕਿਉਂਕਿ ਅਸੀਂ ਇਕਨੋਮੀ 'ਚ ਕੰਟਰੀਬਿਊਟ ਕਰ ਰਹੇ ਹਾਂ। ਔਰ ਅਗਰ ਕੋਈ ਇਹ ਸਵਾਲ ਪੁੱਛਦਾ ਹੈ ਕਿ ਤੁਸੀਂ ਇੱਥੇ ਪੜ੍ਹਨ ਆਏ ਸੀ ਜਾਂ ਫਿਰ ਤੁਹਾਡਾ ਮੇਨ ਮੋਟੋ ਹੀ ਇੱਥੇ ਪੱਕੇ ਹੋਣ ਦਾ ਸੀ, ਤਾਂ ਮੈਂ ਇਹ ਵੀ ਸਵਾਲ ਚੁੱਕਣਾ ਚਾਹੂੰਗੀ ਕਿ ਅਗਰ ਸਿਰਫ ਕੈਨੇਡਾ ਸਾਨੂੰ ਚਾਹੁੰਦਾ ਹੈ ਕਿ ਅਸੀਂ ਸਿਰਫ ਇੱਥੇ ਆ ਕੇ ਪੜ੍ਹੀਏ, ਕੰਮ ਕਰੀਏ ਤੇ ਫਿਰ ਵਾਪਸ ਚਲੇ ਜਾਈਏ, ਤਾਂ ਉਹ ਪਾਥਵੇਜ਼ ਹੀ ਕਿਉਂ ਐਗਜ਼ਿਸਟ ਕਰਦੇ ਆ ਜੋ ਸਾਨੂੰ ਅਲਾਉ ਕਰਦੇ ਆ ਕਿ ਅਸੀਂ PNP ਫਾਈਲ ਕਰ ਸਕਦੇ ਹਾਂ ਜਾਂ ਅਸੀਂ ਇੱਥੇ ਪੱਕੇ ਹੋ ਸਕਦੇ ਹਾਂ? ਸੋ ਇਸ ਕਰਕੇ ਮੇਰੀ ਬਹੁਤ ਰਿਕੁਐਸਟ ਹੈ, ਔਰ ਮੈਂ ਇਸ ਚੀਜ਼ ਨੂੰ ਵੀ ਸਮਝਦੀ ਹਾਂ। ਸਾਨੂੰ MLA ਨੇ ਇਹ ਜਵਾਬ ਦਿੱਤਾ ਕਿ ਜਦੋਂ ਸਾਡੀ ਡੀਲ ਹੋਈ ਸੀ ਫੈਡਰਲ ਗਵਰਨਮੈਂਟ ਨਾਲ 2024 ਦੇ ਵਿੱਚ ਕਿ ਅਸੀਂ ਇਹ 2024 ਵਾਲਿਆਂ ਦੀਆਂ 2026 ਚ ਕਰਾਂਗੇ, ਉਸ ਟਾਈਮ ਤੋਂ ਸਾਡੇ ਤੋਂ ਕੋਟਾ 9500 ਸੀ, ਜੋ ਕਿ 2025 ਚ ਘਟ ਕੇ 6239 ਰਹਿ ਗਿਆ। ਲੇਕਿਨ ਜਦੋਂ ਇਹ ਕੋਟਾ ਘਟਿਆ ਸੀ, ਉਸ ਵੇਲੇ ਤੋਂ ਹੀ ਇਸ ਚੀਜ਼ ਨੂੰ ਕਿਉਂ ਨਹੀਂ ਸੋਚਿਆ ਗਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਲੋਕ ਵੀ, ਉਹਨਾਂ ਦੇ ਵੀ ਵਰਕ ਪਰਮਿਟ ਐਕਸਪਾਇਰ ਹੋਣਗੇ, ਔਰ ਅਗਰ ਅਸੀਂ 24 ਵਾਲਿਆਂ ਨੂੰ 26 ਚ ਪ੍ਰੋਸੈਸ ਕਰਾਂਗੇ ਤੇ ਫਿਰ 26 ਵਾਲੇ ਕਿੱਧਰ ਜਾਣਗੇ? ਸੋ ਇਸ ਚੀਜ਼ ਨੂੰ ਥਾਟ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸੋ ਨਵਜੋਤ ਕੌਰ, ਜਿੱਦਾਂ ਤੁਸੀਂ ਦੱਸ ਰਹੇ ਵੀ ਇਹ ਸਿਚੁਏਸ਼ਨ ਇਸ ਟਾਈਮ ਇੱਦਾਂ ਦੀ ਬਣੀ ਆ, ਕਈਆਂ ਦੇ ਐਕਸਪਾਇਰ ਹੋ ਗਏ, ਕਈਆਂ ਦੇ ਹੋਣ ਵਾਲੇ ਆ, ਜਿੱਦਾਂ ਉਹਨਾਂ 'ਚੋਂ ਇੱਕ ਤੁਸੀਂ ਵੀ ਆ। ਹੁਣ ਜਿਨ੍ਹਾਂ ਦੇ ਐਕਸਪਾਇਰ ਹੋ ਗਏ, ਕੀ ਉਹ ਫਿਰ ਆਊਟ ਆਫ ਸਟੇਟਸ ਹੋ ਗਏ ਨੇ? ਉਹ ਇਮੀਗ੍ਰੇਸ਼ਨ ਦੇ ਆਊਟ ਆਫ ਸਟੇਟਸ ਹੋ ਗਏ, ਫਿਰ ਉਹਨਾਂ ਦਾ ਭਵਿੱਖ ਕੀ ਹੈਗਾ ਇਸ ਟਾਈਮ?
ਇਹ ਸੋਚ ਕੇ ਬਹੁਤ ਦੁੱਖ ਲੱਗਦਾ ਕਿਉਂਕਿ ਅਸੀਂ ਬਹੁਤ ਉਹਨਾਂ ਜਾਣਿਆਂ ਨੂੰ ਮਿਲੇ ਆ ਜਿਨ੍ਹਾਂ ਦੇ ਆਲਰੇਡੀ ਸਟੇਟਸ ਐਕਸਪਾਇਰ ਹੋ ਚੁੱਕੇ ਆ ਔਰ ਇਸ ਤਰ੍ਹਾਂ ਦੇ ਸਟ੍ਰੈਸ ਚੋਂ ਉਹ ਗੁਜ਼ਰ ਰਹੇ ਆ ਕਿਉਂਕਿ ਉਹਨਾਂ ਨੂੰ ਅੱਗੇ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ। ਹੁਣੇ ਜੋ ਰੀਸੈਂਟ ਰੂਲਸ ਅਨਾਉਂਸ ਹੋਇਆ LMIA ਵੀ ਉਹਨਾਂ ਲਈ ਕੋਈ ਆਪਸ਼ਨ ਨਹੀਂ ਬਚਿਆ ਹੈਗਾ। ਹੁਣ ਜੇ ਮੈਂ ਖੁਦ ਦੀ ਹੀ ਗੱਲ ਕਰਾਂ, ਮੈਂ ਇੱਕ ਬਹੁਤ ਰੈਕਗਨਾਈਜ਼ਡ ਇੰਸਟੀਟਿਊਸ਼ਨ ਦੇ ਵਿੱਚ ਜੌਬ ਕਰ ਰਹੀ ਹਾਂ, ਲੇਕਿਨ ਤੁਸੀਂ ਇਮੀਗ੍ਰੈਂਟਸ ਦੀ ਦੇਖੋ ਕਿ ਪਾਵਰ ਆਫ ਇਮੀਗ੍ਰੈਂਟਸ ਤੇ ਉਹਨਾਂ ਦਾ ਕੰਟਰੀਬਿਊਸ਼ਨ ਦੇਖੋ ਇਕਨੋਮੀ ਦੇ ਵਿੱਚ। ਮੈਨੀਟੋਬਾ 'ਚ 1.5 ਸਾਲ ਤੋਂ ਹੀ ਸਿਰਫ ਸਟੂਡੈਂਟ ਘਟੇ ਆ ਕਿਉਂਕਿ ਫੈਡਰਲ ਪਾਲਿਸੀਜ਼ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਆ ਰਹੇ। ਤੇ ਜਿਸ ਕਾਲਜ 'ਚ ਮੈਂ ਜੌਬ ਕਰ ਰਹੀ, ਉਹ ਸਰਕਾਰੀ ਕਾਲਜ ਆ ਔਰ ਸਰਕਾਰ ਨੂੰ ਉਹ ਕਾਲਜ ਬੰਦ ਕਰਨਾ ਪੈ ਰਿਹਾ ਹੈ। ਸੋ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਹ ਕਾਲਜ ਬੰਦ ਹੋ ਜਾਊਗਾ ਔਰ ਮੈਂ ਉੱਥੇ ਵਰਕ ਕਰਦੀ ਹਾਂ, ਮੈਂ ਟੈਂਪਰੇਰੀ ਵਰਕਰ ਵੀ ਹਾਂ। ਕਿੰਨਾ ਸਟ੍ਰੈਸ ਦਾ ਮਾਹੌਲ ਆ ਸਾਡੇ ਲਈ ਕਿਉਂਕਿ ਚਲੋ ਜੇ ਮੈਂ ਕਾਲਜ ਰਹਿੰਦਾ ਤੇ ਮੇਰੇ ਕੋਲੇ ਆਪਸ਼ਨ ਸੀਗਾ ਕਲੋਜ਼ਡ ਵਰਕ ਪਰਮਿਟ, ਮੈਂ ਆਪਣੇ ਵਰਕ ਪਲੇਸ ਦੇ ਥਰੂ ਫਾਈਲ ਕਰ ਸਕਦੀ ਸੀ, ਪਰ ਮੇਰੇ ਕੋਲ ਹੁਣ ਉਹ ਵੀ ਆਪਸ਼ਨ ਨਹੀਂ ਰਿਹਾ। ਏਦਾਂ ਦੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਹੋਰ ਜਾਣੇ ਆ ਜੋ ਇਸ ਸਟ੍ਰੈਸ ਚੋਂ ਗੁਜ਼ਰ ਰਹੇ ਆ ਔਰ ਫਿਜ਼ੀਕਲ ਹੈਲਥ ਤੇ ਇੰਪੈਕਟ ਪੈ ਰਿਹਾ, ਸਾਡੇ ਮੈਂਟਲ ਹੈਲਥ ਤੇ ਇੰਪੈਕਟ ਪੈ ਰਿਹਾ ਔਰ ਇਹਨਾਂ ਸਭ ਚੀਜ਼ਾਂ ਦੇ ਨਾਲ ਡੀਲ ਕਰਨਾ ਬਹੁਤ ਮੁਸ਼ਕਿਲ ਆ। ਬਹੁਤ ਦੁੱਖ ਦੀ ਗੱਲ ਆ, ਸਾਡੇ ਬਹੁਤ ਵੀਰ ਭੈਣਾਂ ਜੋ ਗਲਤ ਸਟੈਪ ਵੀ ਉਠਾ ਰਹੇ ਕਿਉਂਕਿ ਉਹਨਾਂ ਤੋਂ ਇਹ ਸਟ੍ਰੈਸ ਚੱਲਿਆ ਨਹੀਂ ਜਾ ਰਿਹਾ। ਆਏ ਦਿਨ ਇਹ ਨਿਊਜ਼ ਆਉਂਦੀ ਆ। ਸੋ ਸਾਡੇ ਲਈ ਬਹੁਤ ਜ਼ਿਆਦਾ ਡਿਫਿਕਲਟ ਟਾਈਮ ਆ ਔਰ ਅਸੀਂ ਚਾਹੁੰਦੇ ਆ ਕਿਉਂਕਿ ਮੈਨੀਟੋਬਾ ਦੇ ਜੋ ਵਰਕ ਫੋਰਸ ਆ 80% ਜਿਹੜੀ ਵਰਕ ਫੋਰਸ ਆ ਉਹ ਇਮੀਗ੍ਰੈਂਟਸ ਆ। ਸੋ ਅਗਰ ਅਸੀਂ ਇਹ ਹਿੱਸਾ ਪਾ ਰਹੇ ਆ, ਅਗਰ ਅਸੀਂ ਇੰਨਾ ਕੰਟਰੀਬਿਊਟ ਕਰ ਰਹੇ ਆ ਤਾਂ ਅਸੀਂ ਚਾਹੁੰਦੇ ਆ ਸਰਕਾਰ ਵੀ ਅੱਗੇ ਆ ਕੇ ਸਾਡੇ ਲਈ ਇਹ ਸਟੈਪ ਸਾਡੇ ਫੇਵਰ ਦੇ ਵਿੱਚ ਉਠਾਏ। ਜੀ ਸੋ ਜਿਹੜਾ ਰਾਜਕਾਰਨ ਤੁਸੀਂ ਸਵਾਲ ਪੁੱਛਿਆ ਸੀਗਾ ਵੀ ਜਿਹੜੇ ਬੱਚੇ ਜਿਨ੍ਹਾਂ ਦੇ ਵਰਕ ਪਰਮਿਟ ਆਲਰੇਡੀ ਐਕਸਪਾਇਰ ਹੋ ਚੁੱਕੇ ਆ, ਸੋ ਉਹਦੇ ਥੋੜੇ ਜੇ ਜਿੱਦਾਂ ਨਾ ਇੱਥੇ ਟੈਂਪਰੇਰੀ ਵਰਕ ਪਰਮਿਟ ਦੇ ਆਪਣੇ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟ ਹੈਗੇ, ਲਾਇਰਸ ਹੈਗੇ, ਉਹਨਾਂ ਨੇ ਥੋੜੇ ਰਾਹ ਲੱਭੇ ਹੋਏ ਆ। ਸੋ ਉਹ ਕਈ ਉਹ ਰਾਹ ਅਪਣਾ ਰਹੇ ਹੈਗੇ ਆ ਜਾਂ ਥੋੜੀ ਬਹੁਤੀ ਐਕਸਟੈਂਸ਼ਨ ਲੈ ਰਹੇ ਆ ਜਾਂ ਉਹਨਾਂ ਵਿੱਚੋਂ ਕਈ ਵਿਜ਼ਿਟਰ ਤੇ ਚਲੇ ਗਏ ਆ ਇਸ ਆਸ ਦੇ ਵਿੱਚ ਵੀ ਚਲੋ ਸਾਡੇ ਪੁਆਇੰਟ ਤਾਂ ਪੂਰੇ ਹੀ ਹੈ। ਮਤਲਬ ਪੁਆਇੰਟ ਬੱਚਿਆਂ ਦੇ ਜਿਹੜੇ ਕਈ ਬੱਚਿਆਂ ਦੇ ਪੁਆਇੰਟ ਜਿਹੜੇ ਹੈਗੇ ਆ ਉਹ 800 ਤੋਂ ਉੱਤੇ ਆ, ਜਦ ਕਿ ਪਹਿਲਾਂ 450 500 ਵਾਲੇ ਵੀ ਕੁਆਲੀਫਾਈ ਕਰ ਜਾਂਦੇ ਹੁੰਦੇ ਸੀਗੇ ਮੈਨੀਟੋਬਾ ਪ੍ਰੋਵਿੰਸ਼ੀਅਲ ਲਰਨਿੰਗ ਪ੍ਰੋਗਰਾਮ ਲਈ। ਹੁਣ ਕਿੰਨੇ ਚਾਹੀਦੇ ਆ? ਹੁਣ ਤਾਂ ਡਰਾ ਹੀ ਨਹੀਂ ਆ ਰਹੇ ਨਾ। ਜੇ ਡਰਾ ਆਉਣ ਤਾਂ ਉਹਨਾਂ ਦੇ ਡਰਾ ਚੱਕੇ ਜਾਣਗੇ। ਸੋ ਗੱਲ ਕੀ ਹੈ ਵੀ ਕਿਉਂਕਿ ਕੋਟਾ, ਉਹ ਕੋਟੇ ਦੇ ਵਿੱਚ ਜਿਹੜਾ ਡਰਾ ਦੇ ਵਿੱਚ ਜਿਹਦਾ ਨਾਮ ਆਏਗਾ ਉਹਨੂੰ ਹੀ ਕਿਹਾ ਜਾਏਗਾ ਵੀ ਚਲੋ ਵੀ ਤੁਹਾਡੀ ਫਾਈਲ ਹੁਣ ਅਸੀਂ ਫੈਡਰਲ ਨੂੰ ਭੇਜਣ ਲੱਗੇ ਹਾਂ। ਸੋ ਕਿਉਂਕਿ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲ ਜਿਹੜਾ ਉਹ ਕੋਟਾ ਉਹਨਾਂ ਨੇ 2000 ਜਿਵੇਂ ਨਵਜੋਤ ਉਹਨਾਂ ਨੇ ਦੱਸਿਆ ਵੀ ਉਹ 2024 ਵਾਲੇ ਬੱਚਿਆਂ ਨੂੰ ਹੀ 5000 ਦਾ ਕੋਟਾ ਦਿੱਤਾ, ਪਿੱਛੇ ਤਾਂ 1600 ਹੀ ਬਚਿਆ। ਸੋ ਹੁਣ ਮਤਲਬ 6 7 8000 10000 ਬੱਚਾ ਜਿਹੜਾ ਗ੍ਰੈਜੂਏਟ ਅੱਜ ਤੋਂ ਸਾਲ ਪਹਿਲਾਂ ਹੋਇਆ ਸੀਗਾ ਜਿਨ੍ਹਾਂ ਦੇ ਹੁਣ ਵਰਕ ਪਰਮਿਟ ਜਿਹੜੇ ਉਸ ਨੰਬਰ ਦੇ ਹਿਸਾਬ ਨਾਲ ਆਉਂਦੇ ਰਹੇ ਆ ਇਹਨਾਂ ਨੂੰ ਜਿਹੜੇ ਉਸ ਜੀ ਬਿਲਕੁਲ। ਸੋ ਉਹਦੇ ਵਿੱਚ ਮੈਨੂੰ ਲੱਗਦਾ ਨਵਜੋਤ ਤੁਸੀਂ ਇੱਕ ਤਾਂ ਜਿਹੜੀ ਮੰਗ ਹੈਗੀ ਵੀ ਵਰਕ ਪਰਮਿਟ ਐਕਸਟੈਂਡ ਕੀਤੇ ਜਾਣ, ਪਰ ਜਿਹੜੀ ਦੂਜੀ ਮੰਗ ਹੈ ਜਿਹੜੀ ਮੇਰੇ ਖਿਆਲ ਨਾਲ ਪ੍ਰੋਵਿੰਸ ਫੈਡਰਲ ਗਵਰਨਮੈਂਟ ਕੋਲ ਰੱਖ ਰਿਹਾ ਤੇ ਬੱਚਿਆਂ ਨੂੰ ਵੀ ਇਹ ਗੱਲ ਰੱਖਣੀ ਚਾਹੀਦੀ ਹੈ ਜਦੋਂ ਅਸੀਂ ਆਪਣੇ ਫੈਡਰਲ ਰਿਪਰੈਜ਼ੈਂਟੇਟਿਵਸ ਨਾਲ ਗੱਲ ਕਰਦੇ ਹਾਂ ਵੀ ਜਿਹੜਾ ਮੈਨੀਟੋਬਾ ਦਾ ਕੋਟਾ ਹੈ ਉਹ ਵਧਾਇਆ ਜਾਵੇ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਦੀ ਡਿਮਾਂਡ ਹੈ ਇਹ ਰੀਜਨਲ ਹੈ। ਇਹ ਜੋ ਅੰਟੈਰੀਓ ਦੇ ਵਿੱਚ ਹੋ ਰਿਹਾ ਜਾਂ BC ਦੇ ਵਿੱਚ ਹੋ ਰਿਹਾ ਉਹਦਾ ਮੈਨੀਟੋਬਾ ਤੇ ਓਨਾ ਅਸਰ ਨਹੀਂ ਹੈ। ਸਾਡੇ ਇੱਥੇ ਵੈਸੇ ਹੀ ਬੰਦਿਆਂ ਦੀ ਜ਼ਿਆਦਾ ਲੋੜ ਹੈ, ਬਹੁਤ ਵੱਡਾ ਪ੍ਰੋਵਿੰਸ ਹੈ, ਗਰੋਇੰਗ ਇਕਨੋਮੀ ਹੈ। ਸੋ ਸਾਡੇ ਇੱਥੇ ਜਿਹੜੇ ਬੰਦੇ ਇਸ ਮੌਸਮ ਦੇ ਵਿੱਚ ਆ ਕੇ ਰਹਿ ਸਕਦੇ, ਇੱਥੇ ਕੰਟਰੀਬਿਊਟ ਕਰ ਸਕਦੇ, ਉਹਨਾਂ ਦੀ ਲੋੜ ਹੈ। ਜਿਹੜੇ ਪ੍ਰੋਵਿੰਸ਼ੀਅਲ ਇਮੀਗ੍ਰੇਸ਼ਨ ਮਿਨਿਸਟਰ ਰਾਜਕਰਨਵੀਰ ਸਿੰਘ ਉਹਨਾਂ ਨੇ 12000 ਦੀ ਮੰਗ ਕੀਤੀ ਹੈ, ਇਸ ਵੇਲੇ 6200 ਹੈ। ਉਹ ਫੈਡਰਲ ਗਵਰਨਮੈਂਟ ਨੂੰ ਕਹਿ ਰਹੇ ਹਾਂ ਕਿਉਂਕਿ ਉਹਨਾਂ ਕੋਲੇ ਡੇਟਾ ਹੈ ਨਾ, ਉਹਨਾਂ ਨੂੰ ਦਿਸ ਰਿਹਾ ਵੀ ਬਿਜ਼ਨਸਿਸ ਤੰਗ ਹੈ, ਉਹਨਾਂ ਨੂੰ ਪਤਾ ਵੀ ਸਾਡੇ ਪ੍ਰੋਵਿੰਸ ਨੂੰ ਬੰਦਿਆਂ ਦੀ ਲੋੜ ਹੈ। ਪਰ ਗੱਲ ਕੀ ਹੈ ਵੀ ਕਿਉਂਕਿ ਮੈਨੀਟੋਬਾ ਦੀ ਆਬਾਦੀ ਜਾਂ ਸਾਡੀ MP ਸੀਟ ਕਾਊਂਟ ਫੈਡਰਲ ਲੈਵਲ ਤੇ ਦੇਖੋ ਉਹੀ ਗੱਲ ਹੈ ਵੀ ਜਿਹੜੇ ਪੰਜਾਬ ਦੇ ਫੈਸਲੇ ਦਿੱਲੀ ਲੈ ਰਹੀ ਹੈ, ਮੈਨੀਟੋਬਾ ਦੇ ਫੈਸਲੇ ਆਟੋਵਾ ਲੈ ਰਿਹਾ ਹਨਾ। ਇਹ ਗੱਲ ਇੰਨੀ ਕੀ ਸਮਝਣ ਵਾਲੀ ਆ। ਹਾਂਜੀ ਨਵਜੋਤ ਕੌਰ ਤੁਸੀਂ ਇਹ ਵੀ ਜਿੱਦਾਂ ਦੱਸੋ ਵੀ ਚਲੋ ਜਿੱਦਾਂ ਤੁਸੀਂ ਕਿਹਾ ਵੀ ਟੈਨਸ਼ਨ ਬਹੁਤ ਆ, ਫਿਕਰਬੰਦੀ ਬਹੁਤ ਆ, ਬੰਦੇ ਕੋਈ ਗਲਤ ਸਟੈਪ ਚੱਕਣ ਵੱਲ ਨੂੰ ਹੋ ਰਹੇ ਆ, ਉਹਦੇ ਨਾਲੋਂ ਫਿਰ ਇੱਕ ਤਰਕੇ ਵੀ ਆਉਂਦਾ ਵੀ ਉਹਨਾਂ ਨਾਲੋਂ ਬੈਟਰ ਨਹੀਂ ਵੀ ਬੰਦਾ ਪਿੱਛੇ ਚਲੇ ਜਾਵੇ। ਕਿ ਜੇ ਉਹ ਪਿੱਛੇ ਚਲੇ ਜਾਂਦਾ, ਕਿ ਜੇ ਮੰਨ ਲਓ ਇੱਥੇ ਕੋਟਾ ਵਗੈਰਾ ਵੱਧ ਜਾਂਦਾ, ਕਿ ਉੱਥੋਂ ਬੈਠਿਓ ਨਹੀਂ ਕੀਤਾ ਜਾ ਸਕਦਾ? ਇਹ ਇੱਕ ਆਪਸ਼ਨ, ਇਹ ਮੈਂ ਕਹੂੰਗੀ ਕਿ ਆਖਰੀ ਆਪਸ਼ਨ ਹੋਊਗਾ ਜੋ ਕਿਸੇ ਵੀ ਇਨਸਾਨ ਕੋਲ ਹੈ, ਲੇਕਿਨ ਹਰ ਇਨਸਾਨ ਕਿਉਂਕਿ ਉਹ ਇਦਾਂ ਦੀ ਮੈਂਟਲ ਸਿਚੁਏਸ਼ਨ ਇੱਥੇ ਕ੍ਰੀਏਟ ਹੋ ਜਾਂਦੀ ਆ ਕਿ ਉਹ ਕਲੀਅਰਲੀ ਸੋਚ ਨਹੀਂ ਪਾਉਂਦੇ ਔਰ ਉਹਨਾਂ ਨੂੰ ਲੱਗਦਾ ਹੈ ਕਿ ਅੱਗੇ ਸਾਨੂੰ ਕੁਝ ਨਜ਼ਰ ਨਹੀਂ ਆ ਰਿਹਾ, ਇਸ ਲਈ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਹੀ ਫੈਸਲਾ ਲੈ ਲੈਂਦੇ। ਹਾਂ ਜ਼ਰੂਰ ਇਹ ਆਖਰੀ ਇੱਕ ਆਪਸ਼ਨ ਐਗਜ਼ਿਸਟ ਕਰਦਾ ਕਿ ਉਹ ਵਾਪਸ ਚਲੇ ਜਾਣ ਔਰ ਫਿਰ ਉੱਥੋਂ ਓਵਰਸੀਜ਼ ਕੈਟੇਗਰੀ ਦੇ ਵਿੱਚ ਫਾਈਲ ਲੈਣ। ਲੇਕਿਨ ਗੱਲ ਇਹ ਹੈ ਕਿ ਪ੍ਰੋਵਿੰਸ ਕਹਿ ਰਹੀ ਹੈ ਕਿ ਉਹ
ਸਕਿਲਡ ਵਰਕਰ ਇਨ ਮੈਨੀਟੋਬਾ ਦੇ ਕੈਟਾਗਰੀ ਦੇ ਅਕੋਰਡਿੰਗ ਜੋ ਲੋਕ ਇੱਥੇ ਆ ਉਹਨਾਂ ਨੂੰ ਪ੍ਰਾਇੋਰਟਾਈਜ਼ ਕਰੂਗੀ। ਸੋ ਜੇ ਉਹ ਚਲੇ ਜਾਂਦੇ ਆ, ਹੁਣ ਕੋਈ ਗਾਰੰਟੀ ਨਹੀਂ ਆ ਕਿ ਉਹਨਾਂ ਦੀ ਫਾਈਲ ਚੱਕੀ ਵੀ ਜਾਊਗੀ ਕਿ ਨਹੀਂ। ਔਰ ਗੱਲ ਇਹ ਵੀ ਆ ਕਿ ਜਦੋਂ ਓਵਰਸੀਜ਼ ਹੋ ਕੇ ਫਾਈਲ ਲਾਓਗੇ, ਮਤਲਬ ਵਾਪਸ ਜਾ ਕੇ ਮੰਨ ਲੈਣੇ ਕਿ ਮੈਨੀਟੋਬਾ ਦੇ ਲਈ ਫਾਈਲ ਲਾਉਂਦੇ ਆ ਤੇ ਉਹਨਾਂ ਨੂੰ ਇੱਕ ਜੌਬ ਆਫਰ ਚਾਹੀਦੀ ਹੋਊਗੀ ਮੈਨੀਟੋਬਾ ਦੇ ਇੰਪਲੋਇਰ ਤੋਂ, ਤੇ ਇੱਥੋਂ ਦਾ ਇੰਪਲੋਇਰ ਕਿਉਂ ਕਿਸੇ ਨੂੰ ਜੌਬ ਆਫਰ ਦਊਗਾ ਜੋ ਇੱਥੇ ਨਹੀਂ ਹੈਗਾ? ਜਦੋਂ ਇੱਥੇ ਉਹਦੇ ਕੋਲੇ ਐਲੀਜੀਬਲ ਕੈਂਡੀਡੇਟਸ ਹੋਣਗੇ ਤਾਂ ਉਹ ਕਿਸੇ ਆਊਟ ਆਫ ਕੈਨੇਡਾ ਪਰਸਨ ਨੂੰ ਜੌਬ ਆਫਰ ਕਿਉਂ ਦੇਣੀ ਚਾਹੂਗਾ? ਸੋ ਇਹ ਇੱਕ ਉਹਨਾਂ ਨੂੰ ਬਹੁਤ ਇੱਕ ਡਿਫਿਕਲਟ ਸਿਚੁਏਸ਼ਨ ਦੇ ਵਿੱਚ ਪਾ ਦੂਗੀ ਅਗਰ ਉਹ ਵਾਪਸ ਚਲੇ ਜਾਂਦੇ ਆ ਤੇ। ਠੀਕ ਹੈ ਨਵਜੋਤ, ਕਦੋਂ ਤੋਂ ਤੁਹਾਡਾ ਇਹ ਜਿਹੜਾ ਪ੍ਰੋਟੈਸਟ ਹੈ ਉਹ ਸ਼ੁਰੂ ਕੀਤਾ ਹੋਇਆ ਹੈ? ਅਸੀਂ 14 ਤਰੀਕ ਤੋਂ ਵਿਸਾਖੀ ਵਾਲੇ ਦਿਨ ਤੋਂ ਇਹ ਪ੍ਰੋਟੈਸਟ ਦੇ ਵਿੱਚ ਆ। 3 ਦਿਨ ਦਾ ਇਹ ਪ੍ਰੋਟੈਸਟ ਔਰ ਅੱਜ ਲਾਸਟ ਡੇ ਆ। ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਕੋਈ ਇਨਫੋਰਮੇਸ਼ਨ ਮਿਲੇ ਅੱਜ, ਨਹੀਂ ਤਾਂ ਅਸੀਂ ਜ਼ਰੂਰ ਇਹ ਚੀਜ਼ ਨੂੰ ਕੰਟੀਨਿਊ ਕਰਨਾ ਚਾਹੋਗੇ ਕਿਉਂਕਿ ਇਹਦਾ ਜਿਹੜਾ ਇੰਪੈਕਟ ਆ ਉਹ ਰੀਅਲ ਆ। ਔਰ ਅਸੀਂ ਇਹ ਸਰਕਾਰ ਨੂੰ ਇਹ ਫੀਲ ਕਰਵਾਉਣਾ ਚਾਹੁੰਦੇ ਆ ਕਿ ਕਿੰਨਾ ਜ਼ਰੂਰੀ ਆ ਸਾਡੇ ਲਈ, ਔਰ ਜਿੰਨਾ ਜ਼ਿਆਦਾ ਇਹ ਡਿਸੀਜਨ ਡਿਲੇ ਹੋ ਰਿਹਾ ਜਾਂ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਉਹ ਸਾਨੂੰ ਹੋਰ ਵੀ ਜ਼ਿਆਦਾ ਮੁਸ਼ਕਲ ਟਾਈਮ ਦੇ ਵਿੱਚ ਪਾ ਰਿਹਾ। ਸੋ ਅਸੀਂ ਅਗਰ ਸਾਨੂੰ ਕੋਈ ਵੀ ਅੱਜ ਜਵਾਬ ਨਹੀਂ ਮਿਲਦਾ ਸੋ ਅਸੀਂ ਇਸ ਚੀਜ਼ ਨੂੰ ਕੰਟੀਨਿਊ ਜ਼ਰੂਰ ਕਰਾਂਗੇ ਫਿਊਚਰ ਦੇ ਵਿੱਚ। ਨਵਜੋਤ, ਤੁਹਾਨੂੰ ਸਰਕਾਰ ਦੇ ਕੋਈ ਰਿਪਰੈਜ਼ੈਂਟੇਟਿਵ ਇੱਥੇ ਪ੍ਰੋਟੈਸਟ ਦੇ ਦੌਰਾਨ ਆ ਕੇ ਮਿਲੇ ਵੀ? ਅੱਜ ਇੱਕ ਐਮਐਲਏ ਆਏ ਸੀ ਜਿਨ੍ਹਾਂ ਨੇ ਗੱਲ ਕੀਤੀ ਕਿ ਜਿਹੜੀ ਪ੍ਰੋਵਿੰਸ ਆ ਉਹ ਤੁਹਾਨੂੰ ਸਪੋਰਟ ਕਰ ਰਹੀ ਆ। ਅਸੀਂ ਫੈਡਰਲ ਗਵਰਨਮੈਂਟ ਨੂੰ ਪ੍ਰਪੋਜ਼ਲ ਕ੍ਰੀਏਟ ਕਰਕੇ ਦੇ ਚੁੱਕੇ ਆ। ਹੁਣ ਇਹ ਫੈਡਰਲ ਗਵਰਨਮੈਂਟ ਤੇ ਆ ਕਿ ਉਹ ਹਾਂ ਕਹਿੰਦੀ ਆ ਜਾਂ ਨਾ ਕਹਿੰਦੀ ਆ। ਅਸੀਂ ਉਹਨਾਂ ਨੂੰ ਕੁਝ ਸਵਾਲ ਵੀ ਪੁੱਛੇ, ਅਸੀਂ ਉਹਨਾਂ ਨੇ ਔਰ ਉਹਨਾਂ ਨੇ ਇਸ ਗੱਲ ਨੂੰ ਬਹੁਤ ਹਾਈਲਾਈਟ ਕੀਤਾ ਕਿ ਮੈਨੀਟੋਬਾ ਨੂੰ ਵਰਕਰਾਂ ਦੀ ਬਹੁਤ ਲੋੜ ਆ। ਸੋ ਅਸੀਂ ਉਹਨਾਂ ਨੂੰ ਇਹੀ ਸਵਾਲ ਕੀਤਾ ਕਿ ਜਿਸ ਮੈਨੀਟੋਬਾ ਨੂੰ ਵਰਕਰਾਂ ਦੀ ਲੋੜ ਆ, ਇੱਕ ਤਾਂ ਚਲੋ ਅਸੀਂ ਕਹਿ ਹੀ ਰਹੇ ਹਾਂ ਕਿ ਸਾਡੇ ਵਰਕ ਪਰਮਿਟ ਐਕਸਟੈਂਡ ਕੀਤੇ ਜਾਣ, ਪਰ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਸਾਡੀਆਂ ਪੀਐਨਪੀਜ਼ ਨੂੰ ਵੀ ਪ੍ਰੋਸੈਸ ਕੀਤਾ ਜਾਵੇ, ਤੁਸੀਂ ਡਰਾ ਵੀ ਕੱਢੋ। ਤੇ ਮੈਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਚਾਹੇ 2026 ਚ 6239 ਦਾ ਕੁਝ ਕੋਟਾ ਹੈ ਮੈਨੀਟੋਬਾ ਦੇ ਕੋਲ, ਪਰ ਜੇ ਅਸੀਂ ਪਿਛਲੇ ਡਰਾਸ ਦੀ ਗੱਲ ਕਰੀਏ, ਜਨਵਰੀ ਦੇ ਵਿੱਚ ਸਿਰਫ 100 ਡਰਾ ਕੱਢਿਆ ਗਿਆ, ਫਰਵਰੀ ਦੇ ਵਿੱਚ ਵੀ ਸਿਰਫ 100 ਡਰਾ ਕੱਢਿਆ ਗਿਆ, ਮਾਰਚ ਦੇ ਵਿੱਚ ਸਿਰਫ 60 ਦੇ ਕਰੀਬਨ ਡਰਾ ਕੱਢੇ ਗਏ। ਸੋ ਉਹ 6200 ਨੂੰ ਵੀ ਕਿਉਂ ਨਹੀਂ ਯੂਜ਼ ਕਰ ਰਹੇ ਤੁਸੀਂ? ਭਾਵੇਂ ਥੋੜਾ ਹੈ ਲੇਕਿਨ ਤੁਸੀਂ ਉਹਨੂੰ ਯੂਜ਼ ਤਾਂ ਕਰੋ। ਤੇ ਉਹਨਾਂ ਨੇ ਇਹ ਜਵਾਬ ਦਿੱਤਾ ਕਿਉਂਕਿ ਉਹਦੇ ਵਿੱਚੋਂ ਜਿਹੜਾ 5000 ਦੇ ਕੁਛ ਆ ਉਹ 2024 ਵਾਲਿਆਂ ਵਾਸਤੇ ਰੱਖਿਆ ਗਿਆ ਹੈ। ਤੇ ਉਹ ਉਹਨਾਂ ਨੂੰ ਮਿਲ ਚੁੱਕੇ ਆ? 2024 ਵਾਲਿਆਂ ਨੂੰ ਮਿਲ ਚੁੱਕੇ ਆ? ਨਹੀਂ, ਹਜੇ ਕੋਈ ਡਰਾ ਹੀ ਨਹੀਂ ਕੱਢ ਰਹੇ। ਸੋ ਇਹੀ ਪ੍ਰੋਬਲਮ ਹੈ। ਇਧਰ ਵੀ ਲਾਰਾ ਲਾਈ ਜਾਂਦੇ ਆ ਤੇ ਪਿਛਲਿਆਂ ਨੂੰ ਵੀ ਲਾਰਾ, ਇਹਦਾ ਮਤਲਬ ਹੈ। ਓਕੇ, ਆਪਣੇ ਨਾਲ ਨਾ ਪ੍ਰਨੀਤ ਕੌਰ ਵੀ ਜੁੜ ਚੁੱਕੇ, ਆਪਾਂ ਉਹਨਾਂ ਨੂੰ ਵੀ ਵਿੱਚ ਸ਼ਾਮਲ ਕਰਦੇ ਹਾਂ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ। ਹਾਂਜੀ ਪ੍ਰਨੀਤ ਕੌਰ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਤੁਸੀਂ ਵੀ ਨਵਜੋਤ ਕੌਰ ਹੋਣਾ ਦੇ ਨਾਲ ਬਾਕੀ ਸਾਥੀਆਂ ਦੇ ਨਾਲ ਤੁਸੀਂ ਉੱਥੇ ਮਿਲ ਕੇ ਪ੍ਰੋਟੈਸਟ ਕਰ ਰਹੇ ਆ, ਦੱਸ ਰਹੇ ਸੀਗੇ ਵੀ ਤੀਸਰਾ ਤੁਹਾਡਾ ਇਹ ਜਿਹੜਾ ਦਿਨ ਹੈਗਾ ਆ। ਸੋ ਕਿੰਨੇ ਕੁ ਜਾਣੇ ਤੁਸੀਂ ਇਸ ਟਾਈਮ ਰਾਈਟ ਨਾਓ ਇਸ ਪ੍ਰੋਟੈਸਟ ਦੇ ਵਿੱਚ ਡਟੇ ਹੋਏ ਆ? ਇਸ ਟਾਈਮ ਦੇਖਿਆ ਜਾਵੇ ਤਾਂ ਪਹਿਲੇ ਦਿਨ ਨਾਲੋਂ ਤਾਂ ਬਹੁਤ ਜ਼ਿਆਦਾ ਸਟੂਡੈਂਟਸ ਤੇ ਵਰਕਰਸ ਜੁੜੇ ਨੇ ਸਾਡੇ ਨਾਲ। ਅਗਰ ਇੱਕ ਅਨੁਮਾਨ ਲਾਈਏ ਤਾਂ 200 ਤੋਂ 300 ਬੰਦਾ ਅੱਜ ਸਾਡੇ ਨਾਲ ਜੁੜਿਆ ਹੋਇਆ, ਜਿੰਨੇ 200 ਤੋਂ 300 ਸਫਰਰਸ ਨੇ ਉਹ ਸਾਡੇ ਨਾਲ ਅੱਜ ਹੈਗੇ ਨੇ। ਕਿਉਂਕਿ ਸਾਰਿਆਂ ਦੀ ਜਾਂ ਐਕਸਪਾਇਰਡ ਨੇ ਜਾਂ ਐਕਸਪਾਇਰ ਹੋਣ ਵਾਲੇ ਆ ਇਸ ਕੁਝ ਸਮੇਂ ਦੇ ਵਿੱਚ ਹੀ? ਹਾਂ, ਮੋਸਟਲੀ ਜਿੰਨੇ ਵਰਕਰ ਸਾਡੇ ਨਾਲ ਜੁੜੇ ਆ ਉਹਨਾਂ ਦੇ ਵਰਕ ਪਰਮਿਟਸ ਐਕਸਪਾਇਰ ਹੋ ਚੁੱਕੇ ਨੇ ਆਲਰੇਡੀ 2025 ਚ, ਤੇ ਕਈਆਂ ਦੇ 2026 ਚ ਵੀ ਐਕਸਪਾਇਰ ਹੋਣ ਵਾਲੇ ਨੇ ਆਉਣ ਵਾਲੇ ਮਹੀਨਿਆਂ ਚ। ਮੈਂ ਰਾਜਕਰਮਵੀਰ ਸਿੰਘ ਇੱਥੇ ਨਾ ਇੱਕ ਹੋਰ ਬੜੀ ਛੋਟੀ ਜੀ ਗੱਲ ਦੱਸਦਾ ਵੀ ਜਿਹੜੇ ਬੱਚੇ ਇਹ ਅੱਜ ਉੱਥੇ ਪ੍ਰੋਟੈਸਟ ਕਰ ਰਹੇ ਆ ਬਹੁਤ ਠੰਡ ਦੇ ਵਿੱਚ ਕਰ ਰਹੇ ਆ। ਸੋ ਅੱਜ ਸਾਡੇ ਕੱਲ ਤਾਂ ਟੈਂਪਰੇਚਰ ਬਹੁਤ ਜ਼ਿਆਦਾ ਵਧੀਆ ਸੀਗਾ, ਕੱਲ 19 ਡਿਗਰੀ ਸੀਗਾ। ਅੱਜ ਇੱਕੋ ਦਮ ਓਵਰਨਾਈਟ, ਜਿਵੇਂ ਨਾ ਮਹਾਰਾਜ ਨੇ ਇਮਤਿਹਾਨ ਲੈਣਾ ਹੁੰਦਾ, ਓਵਰਨਾਈਟ ਟੈਂਪਰੇਚਰ ਡਿੱਗ ਕੇ -9 ਸੀ ਅੱਜ ਸਵੇਰੇ। ਤੇ ਮੁੜ ਕੇ ਜਦੋਂ ਮੈਂ ਉੱਥੇ ਗਿਆ ਉਦੋਂ -4-5 ਸੀਗਾ ਲੈਜਿਸਲੇਟਿਵ ਅਸੈਂਬਲੀ ਦੇ ਬਾਹਰ। ਉਦੋਂ ਵੀ ਮੇਰੇ ਖਿਆਲ ਨਾਲ 250-300 ਦਾ ਉੱਥੇ ਘੱਟ ਸੀਗਾ। ਸਿਰਫ ਸਟੂਡੈਂਟ ਨਹੀਂ, ਸਿਰਫ ਵਰਕਰ ਨਹੀਂ, ਉੱਥੇ ਕਈ ਮੈਂ ਦੇਖਿਆ ਵੀ ਜਿਹੜੇ ਲੋਕਲ, ਜਿਹੜੇ ਇੱਥੋਂ ਦੇ ਪਰਮਾਨੈਂਟ ਰੈਜ਼ੀਡੈਂਟ ਆ, ਜਿਹੜੇ ਸਿਟੀਜ਼ਨਸ ਹੈਗੇ ਆ, ਉਹ ਵੀ ਇਹਨਾਂ ਦੀ ਸਪੋਰਟ ਲਈ, ਕਿਉਂਕਿ ਦੇਖੋ ਆਪਣੇ ਭਾਈਚਾਰੇ ਦੇ ਸਾਡੇ ਛੋਟੇ ਭੈਣ ਭਾਈ ਇਹ ਸਾਰੇ, ਉਹਦੇ ਕਮਿਊਨਿਟੀ ਦੇ ਵਿੱਚੋਂ ਵੀ ਇਨਫ ਲੋਕੀ ਨਹੀਂ ਆ ਰਹੇ। ਜੇ ਬਹੁਤ ਜ਼ਿਆਦਾ ਆ ਜਾਣ ਫਿਰ ਤਾਂ ਜ਼ਿਆਦਾ ਪ੍ਰੈਸ਼ਰ ਬਿਲਡ ਹੋ ਜਾਂਦਾ ਸਰਕਾਰ ਤੇ। ਆ ਰਹੇ ਆ ਲੋਕੀ ਮਦਦ ਕਰਨ, ਸਪੋਰਟ ਕਰਨ। ਆਪਣੇ ਨਵਜੋਤ ਤੇ ਪ੍ਰਨੀਤ, ਥੋੜਾ ਇਹ ਸਾਨੂੰ ਦੱਸਿਓ, ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਤੁਹਾਨੂੰ ਲੋਕਲ ਸਰਕਾਰ ਦੇ ਨੁਮਾਇੰਦੇ ਮਿਲੇ ਜਾਂ ਫੈਡਰਲ ਸਰਕਾਰ ਦੇ ਨੁਮਾਇੰਦੇ ਨੇ ਮਿਲੇ, ਮੁਲਾਕਾਤ ਹੋਈ?
ਹਜੇ ਜਿੰਨੇ ਅਫੀਸ਼ੀਅਲਸ ਨਾਲ ਸਾਡੀ ਗੱਲ ਹੋਈ ਹੈ, ਅਸੀਂ ਐਮਪੀਜ਼ ਨੂੰ ਵੀ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਐਮਐਲਏਜ਼ ਨਾਲ ਵੀ ਗੱਲ ਕੀਤੀ ਹੈ। ਅੱਜ ਇੱਕ ਐਮਐਲਏ, ਮੈਂ ਨਾਮ ਨਹੀਂ ਲੈਣਾ ਚਾਹੁੰਦੀ ਉਹਨਾਂ ਦਾ, ਬਟ ਉਹ ਬਾਹਰ ਆਏ ਨੇ ਤੇ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਤੇ ਅਸੀਂ ਸਿੱਧਾ ਉਹਨਾਂ ਨੂੰ ਇਹੀ ਜਵਾਬ ਕੀਤਾ ਹੈ ਕਿ ਤੁਸੀਂ ਸਾਨੂੰ ਕੁਝ ਹਿੰਟ ਦਿਓ, ਕੁਝ ਇੱਕ ਚੀਜ਼ ਦੱਸੋ ਕਿ ਜਿਹਦੇ ਨਾਲ ਸਾਨੂੰ ਹੋ ਸਕੇ ਕਿ ਐਕਸਟੈਂਸ਼ਨ ਆ ਰਹੀਆਂ ਨੇ। ਬਟ ਹੂੰ। ਉਹਨਾਂ ਨੇ ਸਿੱਧਾ ਹੀ ਕਿਹਾ ਹੈ ਕਿ ਸਾਨੂੰ ਫੈਡਰਲ ਸਰਕਾਰ ਵੱਲੋਂ ਕੋਈ ਵੀ ਪੋਜ਼ਿਟਿਵ ਨਿਊਜ਼ ਮਿਲਣ ਨੂੰ ਨਹੀਂ ਮਿਲ ਰਹੀ ਹੈ। ਇਹ ਇਦਾਂ ਦੇ ਪ੍ਰੋਟੈਸਟ ਆਪਾਂ ਦੇਖਿਆ ਸੀ ਸਟੂਡੈਂਟਸ ਦੇ ਦੁਆਰਾ ਹੋਰ ਵੀ ਥਾਵਾਂ ਦੇ ਉੱਤੇ ਕੈਨੇਡਾ ਦੇ ਵਿੱਚ ਹੋਏ, ਜਿਹਦਾ ਅਨਫੋਰਚੂਨੇਟਲੀ ਕੋਈ ਏਡਾ ਸਾਰਥਕ ਸਿੱਟਾ ਜਿਹੜਾ ਉਹ ਨਹੀਂ ਨਿਕਲਿਆ। ਪਰ ਤੁਸੀਂ ਫਿਰ ਵੀ ਉਸ ਦੇ ਬਾਵਜੂਦ ਇਸ ਤਰੀਕੇ ਦੇ ਜਿਹੜੇ ਪ੍ਰੋਟੈਸਟ ਦੇ ਬਾਰੇ ਸੋਚਿਆ ਆ, ਤੁਸੀਂ ਕਰ ਰਹੇ ਆ। ਚਲੋ ਆਸ ਤਾਂ ਨਹੀਂ ਕਦੀ ਵੀ ਜਿਹੜੀ ਉਹ ਛੱਡਣੀ ਜਿਹੜੀ ਉਹ ਚਾਹੀਦੀ। ਇੰਨੀ ਕੁ ਗੱਲਬਾਤ ਤੋਂ ਬਾਅਦ ਜਾਂ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਗੱਲਬਾਤ ਤੋਂ ਬਾਅਦ ਜਿੰਨਿਆਂ ਦੇ ਨਾਲ ਮੁਲਾਕਾਤ ਜਿਹੜੀ ਉਹ ਹੋਈ ਆ, ਇਹਨਾਂ ਨੇ ਆਪਣੀਆਂ ਜਿਹੜੀਆਂ ਮੰਗਾਂ ਉੱਥੇ ਘੱਲੀਆਂ ਆ। ਇਸ ਦੇ ਦਰਮਿਆਨ ਚਲੋ ਜੋ ਫੈਸਲਾ ਆਊਗਾ ਉਦੋਂ ਤੱਕ ਤਾਂ ਡਿਫਰੈਂਟ ਆ। ਤੁਸੀਂ ਕੀ ਸੋਚ ਰਹੇ ਹੋ, ਤੁਸੀਂ ਅੱਗੇ ਕੀ ਕਰਨਾ ਚਾਹੁੰਦੇ, ਕੀ ਉਦੋਂ ਤੱਕ ਤੁਸੀਂ ਆਪਣਾ ਕੋਈ ਫੈਸਲਾ ਬਣਾਇਆ ਹੈ? ਸਾਡਾ ਵਿਚਾਰ ਇਹੀ ਹੈ ਕਿ ਅੱਜ ਸ਼ਾਮ ਤੱਕ, ਸ਼ਾਮ ਆਲਮੋਸਟ ਸਾਡੇ ਕੋਲ ਸਿਰਫ 2 ਘੰਟੇ ਹੀ ਰਹਿ ਗਏ ਆ। ਜੇ ਹੂੰ ਤਾਂ ਕੋਈ ਅਫੀਸ਼ੀਅਲ ਆਉਂਦੇ ਨੇ ਤੇ ਸਾਨੂੰ ਕੋਈ ਹੱਥ ਪੱਲਾ ਫੜਾਉਂਦੇ ਆ ਤਾਂ ਬਹੁਤ ਵਧੀਆ ਗੱਲ ਹੈ। ਜੇ ਸਾਨੂੰ ਕੋਈ ਰਿਜ਼ਲਟ ਜਾਂ ਫਿਰ ਕੋਈ ਇਨਫੋਰਮੇਸ਼ਨ ਨਹੀਂ ਮਿਲਦੀ ਤਾਂ ਆਪਾਂ ਹੀ ਸੋਚ ਰਹੇ ਹਾਂ ਕਿ ਆਪਾਂ ਇਸ ਗੈਦਰਿੰਗ ਨੂੰ ਆਨਗੋਇੰਗ ਲੈ ਕੇ ਜਾਵਾਂਗੇ, ਅੱਗੇ ਤੱਕ ਕੰਟੀਨਿਊ ਹੋਰ ਰੱਖੋਗੇ? ਕਰਾਂਗੇ ਜੀ। ਪਰ ਇਹਦੇ ਨਾਲ ਫਿਰ ਤੁਹਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਉੱਤੇ ਕਿੱਦਾਂ ਅਸਰ ਪਊਗਾ, ਖਾਸ ਕਰਕੇ ਫਾਈਨੈਂਸ਼ੀਅਲੀ? ਕਿਉਂਕਿ ਵਰਕ ਪਰਮਿਟ ਦਾ ਡਾਇਰੈਕਟਲੀ ਸਿੱਧਾ ਹੀ ਫਾਈਨੈਂਸ਼ੀਅਲੀ ਤੁਹਾਡੀ ਜ਼ਿੰਦਗੀ ਦੇ ਉੱਤੇ ਉਹ ਵੱਡਾ ਜਿਹੜਾ ਉਹ ਅਸਰ ਆ, ਰੈਂਟ ਆ, ਬਿੱਲ ਆ, ਸੇਵਿੰਗ ਆ, ਕਈ ਕੁਝ ਤੁਸੀਂ ਦੇਖਣਾ ਆ। ਸੋ ਇਹ ਕੰਟੀਨਿਊਟੀ ਕਿੱਦਾਂ ਬਣ ਪਾਊਗੀ? ਜਾਂ ਉੱਦਾਂ ਵੀ ਥੋੜ੍ਹਾ ਜਿਹਾ ਦੱਸਿਓ ਵੀ ਇਸ ਲਿੰਬੋ ਦੇ ਵਿੱਚ ਹੋਣ ਨਾਲ ਉਸ ਜਿਹੜੇ ਆਸਪੈਕਟ ਦੇ ਉੱਤੇ ਤੁਹਾਡੇ ਕਿੱਦਾਂ ਅਸਰ ਆ? ਆਫ ਕੋਰਸ ਫਾਈਨੈਂਸ਼ੀਅਲ ਅਗਰ ਅਸੀਂ ਐਸਪੈਕਟ ਨੂੰ ਕੰਸੀਡਰ ਕਰੀਏ ਤਾਂ ਬਹੁਤ ਫਰਕ ਪਊਗਾ। ਸਾਰੇ ਆਪਦੀਆਂ ਸ਼ਿਫਟਸ, ਆਪਦੇ ਕੰਮ ਛੱਡ ਕੇ ਆ ਰਹੇ ਨੇ ਤੇ ਪਰ ਕਿਤੇ ਨਾ ਕਿਤੇ ਸਾਰਿਆਂ ਨੂੰ ਹੈ ਕਿ ਅਸੀਂ ਪ੍ਰੋਟੈਸਟ ਕਰ ਲਾਂਗੇ, ਇਕੱਠ ਕਰ ਲਾਂਗੇ, ਗੈਦਰਿੰਗ ਹੋ ਜਾਏਗੀ ਤੇ ਸਾਡਾ ਕੁਛ ਨਾ ਕੁਛ ਬਣ ਜਾਏਗਾ। ਅੱਜ ਜੇ ਅਸੀਂ ਆਪਦੀਆਂ 2-3 ਸ਼ਿਫਟਾਂ ਜਾਂ ਸਾਨੂੰ ਹਫਤਾ ਵੀ ਹੋਰ ਸ਼ਿਫਟਾਂ ਛੱਡਣੀਆਂ ਪੈ ਜਾਣਗੀਆਂ ਤੇ ਕੀ ਪਤਾ ਸਾਡਾ ਹੱਲ ਹੋ ਜਾਏ। ਬਸ ਕੀ ਪਤਾ ਦੇ ਕਰਕੇ, ਇੱਕ ਉਮੀਦ ਕਰਕੇ ਸਾਰੇ ਆਪਦਾ ਕੰਮ ਛੱਡ ਕੇ ਅੱਜ ਅੱਗੇ ਆ ਰਹੇ ਨੇ। ਜੀ। ਤੇ ਤੁਸੀਂ ਸਹੀ ਗੱਲ ਕਹਿ ਰਹੇ ਹੋ, ਫਾਈਨੈਂਸ਼ੀਅਲੀ ਉਹਨਾਂ ਤੇ ਬਹੁਤ ਇੰਪੈਕਟ ਪਏਗਾ, ਬਟ ਜਿਹਦਾ ਫਿਊਚਰ ਹੀ ਖਤਰੇ 'ਚ ਹੈ ਤੇ ਫਿਰ ਉਹ ਆਪਦੇ ਕੰਮ ਨੂੰ ਇੰਨਾ ਕੰਸੀਡਰ ਨਹੀਂ ਕਰ ਰਿਹਾ। ਠੀਕ ਹੈ। ਹਾਂਜੀ ਨਵਜੋਤ, ਤੁਸੀਂ ਕੁਛ ਇਸ 'ਚ ਐਡ ਕਰਨਾ ਚਾਹੁੰਦੇ? ਹਾਂਜੀ ਬਿਲਕੁਲ, ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਆਉਂਦੇ ਉਸ ਕਮਿਊਨਿਟੀ, ਸਾਡੇ ਖੂਨ ਦੇ ਵਿੱਚ ਹੈ ਕਿ ਅਸੀਂ ਆਪਣੇ ਹੱਕ ਦੇ ਲਈ ਆਵਾਜ਼ ਉਠਾਉਣ ਤੋਂ ਕਦੀ ਅੱਜ ਤੱਕ ਡਰੇ ਨਹੀਂ ਆ। ਔਰ ਜਿੱਦਾਂ ਵੀਰ ਜੀ ਉਹਨਾਂ ਨੇ ਦੱਸਿਆ, ਅੱਜ ਮੌਸਮ ਬਹੁਤ ਖਰਾਬ ਹੈ, ਇੰਨੀ ਜ਼ਿਆਦਾ ਠੰਡ ਹੈ, ਫੀਲਸ ਲਾਈਕ ਟੈਂਪਰੇਚਰ -10 -15 ਤੱਕ ਪਹੁੰਚਿਆ। ਪਰ ਸਾਡੇ ਇਰਾਦੇ ਹਜੇ ਵੀ ਮਜ਼ਬੂਤ ਆ ਔਰ ਮਜ਼ਬੂਤ ਹੀ ਰਹਿਣਗੇ ਜਿੰਨੀ ਦੇਰ ਤੱਕ ਸਾਨੂੰ ਪੋਜ਼ਿਟਿਵ ਰਿਜ਼ਲਟ ਨਹੀਂ ਮਿਲਦਾ। ਔਰ ਇਸ ਇੰਨੀ ਠੰਡ ਦੇ ਵਿੱਚ ਹਿੰਮਤ ਲੈਣ ਲਈ ਅਸੀਂ ਆਪਣੇ ਸਾਹਿਬਜ਼ਾਦਿਆਂ ਬਾਰੇ ਸੋਚਦੇ ਹਾਂ, ਜਿਨ੍ਹਾਂ ਨੇ ਇੰਨੀ ਠੰਡ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਆ ਉਹ ਸਾਡੇ ਵਾਸਤੇ ਦਿੱਤੀ। ਔਰ ਅਸੀਂ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਹੱਕ ਦੇ ਲਈ ਆਵਾਜ਼ ਉਠਾਉਣ ਤੋਂ ਡਰਦੇ ਨਹੀਂ ਆ, ਚਾਹੇ ਕਿ ਇਹ ਸਾਡੇ ਲਈ ਬਹੁਤ ਫਾਈਨੈਂਸ਼ੀਅਲੀ ਇਸ਼ੂਜ਼ ਕ੍ਰੀਏਟ ਕਰੂਗਾ। ਉਹ ਆਲਰੇਡੀ, ਕਿਉਂਕਿ ਮੋਸਟਲੀ ਸਾਰੇ ਮਿਨੀਮਮ ਵੇਜ ਤੇ ਕੰਮ ਕਰਦੇ ਆ। ਸੋ ਪਰ ਜਿੱਦਾਂ ਦੀ ਨੇ ਕਿਹਾ ਕਿ ਜਿਨ੍ਹਾਂ ਦਾ ਫਿਊਚਰ ਹੀ ਬਹੁਤ ਖਤਰੇ 'ਚ ਉਹਨਾਂ ਨੂੰ ਲੱਗ ਰਿਹਾ, ਸੋ ਉਹ ਲੌਂਗ ਟਰਮ ਹੀ ਜਿਨ੍ਹਾਂ ਦਾ ਬਹੁਤ ਹਜੇ ਹਨੇਰੇ ਦੇ ਵਿੱਚ ਉਹਨਾਂ ਨੂੰ ਨਜ਼ਰ ਆ ਰਿਹਾ। ਸੋ ਸ਼ਾਰਟ ਟਰਮ ਦਾ ਜਿਹੜਾ ਉਹਨਾਂ ਦਾ ਕੰਮ ਹੈ ਜਾਂ ਜਿੱਦਾਂ ਉਹ ਮੈਨੇਜ ਕਰਦੇ ਆ, ਉਹ ਇੰਨੀ ਜ਼ਿਆਦਾ ਚੀਜ਼ ਇਸ ਵੇਲੇ ਕਿਸੇ ਦੇ ਲਈ ਮੈਟਰ ਨਹੀਂ ਕਰ ਰਹੀ। ਅਸੀਂ ਕੁਛ ਵੀ ਕਰਨ ਲਈ ਤਿਆਰ ਆ। ਅਸੀਂ ਹਿੰਮਤ ਦੇ ਨਾਲ ਆਪਣੀ ਆਵਾਜ਼ ਨੂੰ ਓਨੀ ਦੇਰ ਤੱਕ ਉਠਾਉਂਦੇ ਰਵਾਂਗੇ ਜਿੰਨੀ ਦੇਰ ਤੱਕ ਸਾਨੂੰ ਕੋਈ ਪੋਜ਼ਿਟਿਵ ਰਿਜ਼ਲਟ ਨਹੀਂ ਮਿਲਦਾ, ਕਿਉਂਕਿ ਅਸੀਂ ਸਿਰਫ ਫੇਅਰਨੈਸ ਦੀ ਡਿਮਾਂਡ ਕਰ ਰਹੇ ਹਾਂ, ਅਸੀਂ ਸਿਰਫ ਜਸਟਿਸ ਦੀ ਡਿਮਾਂਡ ਕਰ ਰਹੇ ਹਾਂ, ਅਸੀਂ ਸਹੀ ਗੱਲ ਦੀ ਡਿਮਾਂਡ ਕਰ ਰਹੇ ਹਾਂ। ਨਵਜੋਤ, ਪ੍ਰਨੀਤ, ਜੇ ਆਪਾਂ ਜਿਹੜੇ ਸਾਡੇ ਸਰੋਤੇ ਹੈਗੇ ਆ, ਸਾਡੇ ਦਰਸ਼ਕ ਹੈਗੇ ਆ, ਜੇ ਉਹ ਕਿਸ ਤਰੀਕੇ ਨਾਲ, ਜੇ ਤੁਸੀਂ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਹੁਣ ਵੀ ਉਹ ਤੁਹਾਡੀ, ਚਲੋ ਦੇਖੋ ਜਿਹੜਾ ਪੰਜਾਬੀ ਰੇਡੀਓ USA ਹੈ, ਇਹ ਦੁਨੀਆ ਦੇ ਅੱਡ-ਅੱਡ ਕੋਨਿਆਂ 'ਚ ਚੱਲਦਾ ਤੇ ਕੈਨੇਡਾ ਦੇ ਵਿੱਚ ਵੀ ਇਹਦੀ ਕਾਫੀ ਜ਼ਿਆਦਾ ਲਿਸਨਰਸ਼ਿਪ ਹੈਗੀ ਆ, ਜਿੱਥੇ ਬਹੁਤ ਜ਼ਿਆਦਾ ਜਿਹੜੇ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਹੈ ਜਾਂ ਸਿਟੀਜ਼ਨ ਹੈ, ਉਹ ਇਸ ਪ੍ਰੋਗਰਾਮ ਨੂੰ ਵੀ ਸੁਣਦੇ ਆ। ਉਹ ਕਿਸ ਤਰੀਕੇ ਨਾਲ, ਬਿਨਾਂ ਤੁਹਾਡੇ ਪ੍ਰੋਟੈਸਟ ਤੋਂ ਆਏ, ਕਿਸ ਤਰੀਕੇ ਨਾਲ ਤੁਹਾਡੀ ਮਦਦ ਕਰ ਸਕਦੇ ਆ?
ਸੋ ਨੰਬਰ 1 ਮੈਂ ਕਹਿਣਾ ਚਾਹੂੰਗੀ, ਅਗਰ ਉਹਨਾਂ ਦੀ ਜਾਣ ਪਹਿਚਾਣ ਦੇ ਕੋਈ ਵਿਨੀਪੈਗ ਦੇ ਵਿੱਚ ਹੈਗੇ ਆ ਜਾਂ ਮੈਨੀਟੋਬਾ 'ਚ ਹੈਗੇ ਆ ਜੋ ਆ ਕੇ ਸਾਨੂੰ ਸਪੋਰਟ ਕਰ ਸਕਦੇ ਆ, ਤਾਂ ਬਹੁਤ ਵੱਡੀ ਗੱਲ ਹੋਊਗੀ। ਕਿਉਂਕਿ ਜਿੰਨਾ ਜ਼ਿਆਦਾ ਇਕੱਠ ਹੋਊਗਾ ਉਨਾ ਜ਼ਿਆਦਾ ਪ੍ਰੈਸ਼ਰ ਗਵਰਨਮੈਂਟ ਤੇ ਬਣੂਗਾ, ਔਰ ਫੈਡਰਲ ਸਰਕਾਰ ਨੂੰ ਵੀ ਇਹ ਨਜ਼ਰ ਆਊਗਾ, ਇਹਦਾ ਇੰਪੈਕਟ ਜ਼ਰੂਰ ਨਜ਼ਰ ਆਊਗਾ ਕਿ ਰੀਅਲੀ ਜੋ ਇਹ ਸਿਚੁਏਸ਼ਨ ਆ ਜਾਂ ਫਿਰ ਜੋ ਸਾਨੂੰ ਮੰਗ ਕੀਤੀ ਜਾ ਰਹੀ ਆ ਉਹ ਬਿਲਕੁਲ ਜੈਨੂਇਨ ਹੈ। ਨੰਬਰ 2, ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਪਲੇਟਫਾਰਮ ਆ। ਸੋ ਜੋ ਲੋਕ ਇੱਥੇ ਨਹੀਂ ਵੀ ਆ ਸਕਦੇ, ਉਹ ਟਵਿੱਟਰ, ਇੰਸਟਾਗ੍ਰਾਮ, ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਯੂਜ਼ ਕਰਨ, ਫੈਡਰਲ ਗਵਰਨਮੈਂਟ ਨੂੰ ਟੈਗ ਕਰਨ ਔਰ ਉਹਨਾਂ ਨੂੰ ਇਹ ਸਵਾਲ ਪੁੱਛਣ ਔਰ ਉਹਨਾਂ ਨੂੰ ਵੈਲਿਡ ਕੁਐਸਚਨ ਪੁੱਛਣ, ਜਿਹਦੇ ਨਾਲ ਫੈਡਰਲ ਗਵਰਨਮੈਂਟ ਨੂੰ ਇਹਦਾ ਇੰਪੈਕਟ ਫੀਲ ਹੋਵੇ। ਤੁਹਾਡੇ ਪਰਿਵਾਰਕ ਮੈਂਬਰ ਵੀ ਇੱਥੇ ਕਿਸੇ ਕੋਈ ਰਿਸ਼ਤੇਦਾਰੀ ਕੁਝ ਹੈਗੇ ਨੇ ਇੱਥੇ, ਜਾਂ ਤੁਸੀਂ ਇਕੱਲੇ ਹੀ ਹੋ ਇੱਥੇ ਸਾਰੇ? ਅਗਰ ਮੈਂ ਆਪਣੀ ਗੱਲ ਕਰਾਂ ਤੇ ਇਹ ਇੱਕ ਹੋਰ ਦੁਖਦਾਈ ਜਿਹੜੀ ਸਿਚੁਏਸ਼ਨ ਜਿਹਨੂੰ ਮੈਂ ਡੀਲ ਕਰ ਰਹੀ ਹਾਂ। ਸੋ ਮੈਂ ਮੈਰਿਜ ਤੋਂ ਬਾਅਦ ਇੱਥੇ ਆਈ ਸੀ। ਮੈਂ ਆਪਣੇ ਹਸਬੈਂਡ ਦੀ ਫਾਈਲ 3-4 ਵਾਰ ਲਾ ਚੁੱਕੀ ਹਾਂ, ਲੇਕਿਨ ਇਮੀਗ੍ਰੇਸ਼ਨ ਪਾਲਿਸੀਜ਼ ਕਰਕੇ 3 ਵਾਰ ਉਹਨਾਂ ਦੀ ਫਾਈਲ ਰਿਫਿਊਜ਼ ਹੋ ਚੁੱਕੀ ਆ। ਸਾਡੀ ਫਾਈਲ ਇੰਨੀ ਜੈਨੂਇਨ ਆ, ਉਹਦੇ 'ਚ ਇੰਨੇ ਸਟਰੋਂਗ ਡਾਕੂਮੈਂਟ ਲੱਗੇ ਹੋਏ ਉਹਨਾਂ ਦੀ ਐਪਲੀਕੇਸ਼ਨ ਨੂੰ ਸਪੋਰਟ ਕਰਨ ਲਈ ਕਿ ਸਾਡੇ ਰਜਿਸਟਰਡ ਕੰਸਲਟੈਂਟ ਨੇ ਕਿਹਾ ਕਿ ਤੁਸੀਂ ਲਾਇਰ ਦੇ ਥਰੂ ਜੁਡੀਸ਼ੀਅਲ ਰਿਵਿਊ ਦਾ ਪ੍ਰੋਸੈਸ ਅਪਣਾਓ, ਕਿਉਂਕਿ ਤੁਹਾਡੀ ਫਾਈਲ ਬਹੁਤ ਸਟਰੋਂਗ ਆ। ਔਰ ਜੁਡੀਸ਼ੀਅਲ ਰਿਵਿਊ ਕਰਵਾਇਆ, ਸੈਟਲਮੈਂਟ ਆਫਰ ਵੀ ਮਿਲ ਗਈ। ਸੈਟਲਮੈਂਟ ਆਫਰ ਮਿਲਣ ਦਾ ਮਤਲਬ ਹੈ ਕਿ ਇਹ ਸਰਕਾਰ ਇਸ ਚੀਜ਼ ਨੂੰ ਅਸੈਪਟ ਕਰਦੀ ਹੈ ਕਿ ਤੁਹਾਡਾ ਜਿਹੜਾ ਡਿਸੀਜਨ ਪਹਿਲੇ ਲਿਆ ਗਿਆ ਸੀ ਉਹ ਫੇਅਰ ਨਹੀਂ ਸੀਗਾ। ਸੋ ਫਿਰ ਫਾਈਲ ਨੂੰ ਦੁਬਾਰਾ ਰੀਓਪਨ ਕੀਤਾ ਜਾਂਦਾ, ਲੇਕਿਨ ਜਦੋਂ ਰੀਓਪਨ ਹੋਈ ਫਾਈਲ, ਕਿਉਂਕਿ ਫਿਰ ਕੋਰਟ ਦਾ ਵਿੱਚੋਂ ਕਨੈਕਸ਼ਨ ਕੱਟਿਆ ਜਾਂਦਾ, ਨਵੇਂ ਸਿਰੇ ਤੋਂ ਇੱਕ ਨਵੇਂ ਵੀਜ਼ਾ ਆਫਿਸਰ ਨੂੰ ਫਾਈਲ ਦੇ ਦਿੱਤੀ ਜਾਂਦੀ ਹੈ ਪ੍ਰੋਸੈਸ ਕਰਨ ਲਈ, ਲੇਕਿਨ ਉਸ ਆਫਿਸਰ ਨੇ ਫਿਰ ਤੋਂ ਨਵੇਂ ਆਫਿਸਰ ਨੇ ਵੀ ਉਹਨੂੰ ਰਿਫਿਊਜ਼ ਕਰਤਾ। ਤੇ ਮੈਂ ਐਮਪੀਜ਼ ਐਮਐਲਏਜ਼ ਨੂੰ ਰੀਚ ਆਊਟ ਕੀਤਾ, ਜਿਨ੍ਹਾਂ ਨੇ ਰੀਜ਼ਨ ਦਿੱਤਾ ਕਿ ਕਿਉਂਕਿ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਆ, ਇਸ ਲਈ ਤੁਹਾਡੇ ਹਸਬੈਂਡ ਦੀ ਫਾਈਲ ਜਿਹੜੀ ਆ ਉਹ ਡਿਨਾਈ ਹੋ ਰਹੀ ਆ, ਰਿਫਿਊਜ਼ ਹੋ ਰਹੀ ਆ। ਇਸ ਤੋਂ ਇਲਾਵਾ ਮੇਰਾ ਬ੍ਰਦਰ ਇੱਥੇ ਆ ਔਰ ਉਹ ਵੀ ਪੀਐਨਪੀ ਦੀ ਲਾਈਨ ਦੇ ਵਿੱਚ ਖੜਾ, ਜੋ ਬਹੁਤ ਪਿੱਛੇ ਆ, ਔਰ ਉਹ ਮੇਰੇ ਤੋਂ ਵੀ ਜ਼ਿਆਦਾ ਬੁਰੀ ਸਿਚੁਏਸ਼ਨ 'ਚ ਜੋ ਮੈਂ ਕਹੂੰਗੀ। ਪਰਨੀਤ, ਜੇ ਮੈਂ ਆਪਣੀ ਗੱਲ ਕਰਾਂ, ਮੇਰੇ ਬ੍ਰਦਰ ਸਿਸਟਰ ਉਹ ਮੇਰੇ ਤੋਂ ਛੋਟੇ ਨੇ, ਉਹ ਮੇਰੇ ਤੋਂ ਪਹਿਲੇ ਆਏ ਸੀ ਤੇ ਇਸ ਸਮੇਂ ਉਹ ਪੀਆਰ ਨੇ। ਤੇ ਮੇਰਾ ਇੱਥੇ ਆਉਣ ਦਾ ਇਹੀ ਰੀਜ਼ਨ ਸੀ ਕਿ ਮੇਰੇ ਸਿਬਲਿੰਗਸ ਇੱਥੇ ਨੇ ਤੇ ਪਰਿਵਾਰ ਮੈਨੀਟੋਬਾ ਇਕੱਠਾ ਹੋ ਜਾਊਗਾ। ਜੀ, ਪਰਿਵਾਰ ਇਕੱਠਾ ਹੋ ਜਾਏਗਾ, ਅਸੀਂ ਭੈਣ ਭਰਾ ਨਾਲ ਰਹਿ ਸਕਦੇ ਹਾਂ। ਤੇ ਹੁਣ ਉਹ ਸੈਟਲ ਨੇ ਤੇ ਸਿਰਫ ਮੈਂ ਆ ਜੋ ਇਸ ਪ੍ਰੋਬਲਮ ਵਿੱਚ ਫਸੀ ਹੋਈ ਆ। ਮੇਰਾ ਕੀ ਵਰਕ ਕੋਈ ਪਰਮਿਟ ਬਲੱਡ ਰਿਲੇਸ਼ਨ ਵਾਲਾ ਐਂਗਲ ਵੀ ਹੁੰਦਾ ਹੈ? ਜੀ, ਡਰਾਜ਼ ਆਉਂਦੇ ਨੇ, ਐਮਪੀਐਨਪੀ ਦੇ ਥਰੂ ਕਲੋਜ਼ ਰਿਲੇਟਿਵਸ ਦੇ ਡਰਾਜ਼ ਵੀ ਕੱਢੇ ਜਾਂਦੇ ਨੇ। ਬਟ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਮੈਨੀਟੋਬਾ ਸਰਕਾਰ ਕੋਲ ਕੋਟੇ ਹੀ ਨਹੀਂ ਹੈਗੇ, ਇਸ ਕਰਕੇ ਉਹ ਕੋਈ ਵੀ ਸਪੈਸੀਫਿਕ ਡਰਾਜ਼ ਨਹੀਂ ਕੱਢ ਰਹੇ ਨੇ। ਹੁਣ ਜਿੱਦਾਂ ਨਵਜੋਤ ਤੁਸੀਂ ਦੱਸਿਆ 2023 ਚ ਆਏ, ਪਰਨੀਤ ਤੁਸੀਂ ਕਿਹੜੇ ਈਅਰ ਚ ਆਏ ਸੀ? ਮੈਂ ਵੀ 2023 ਵਿੱਚ ਆਈ ਸੀ, ਅਗਸਤ ਜੋ ਦੇ ਮਹੀਨੇ ਵਿੱਚ। ਜਿਸ ਟਾਈਮ ਦੇ ਉੱਤੇ ਤੁਸੀਂ ਆਏ ਸੀ, ਫੈਸਲਾ ਲਿਆ ਸੀ ਕੈਨੇਡਾ ਆਉਣ ਦਾ, ਕੀ ਉਦੋਂ ਵੀ ਇਦਾਂ ਦੇ ਹੀ ਹਾਲਾਤ ਸੀਗੇ ਇਮੀਗ੍ਰੇਸ਼ਨ ਨੂੰ ਲੈ ਕੇ? ਉਦੋਂ ਪੱਕੇ ਹੋ ਰਹੇ ਸੀ ਆਸਾਨੀ ਦੇ ਨਾਲ? ਹਾਂਜੀ ਬਿਲਕੁਲ ਜੀ, ਕਿਉਂਕਿ ਮੇਰਾ ਬ੍ਰਦਰ ਮੇਰੇ ਤੋਂ ਪਹਿਲੇ ਦਾ ਇੱਥੇ ਆਇਆ ਹੋਇਆ ਸੀ ਔਰ ਉਹਨੇ ਮੈਨੂੰ ਬਹੁਤ ਵਧੀਆ ਤਰ੍ਹਾਂ ਨਾਲ ਗਾਈਡ ਕੀਤਾ ਸੀ। ਉਸ ਟਾਈਮ ਤੇ ਤਾਂ ਹਾਲਾਤ ਬਿਲਕੁਲ ਵੀ ਇਹੋ ਜਿਹੇ ਨਹੀਂ ਸੀ, ਇਸ ਲਈ ਮੈਂ ਇੱਕ ਬਹੁਤ ਵਧੀਆ ਕੋਰਸ ਲਿਆ, ਮੈਂ ਉਹਦੀ ਪੜ੍ਹਾਈ ਕੀਤੀ। ਓਨੈਸਟਲੀ ਇਹ ਕੋਰਸ ਬਹੁਤ ਡਿਫਿਕਲਟ ਸੀ, ਸੌਫਟਵੇਅਰ ਡਿਵੈਲਪਰ ਪ੍ਰੋਗਰਾਮ, ਕਿਉਂਕਿ ਅਗਰ ਤੁਹਾਡੇ ਤੋਂ ਪਹਿਲੇ ਅਗਰ ਕੋਈ ਟੈਕਨੋਲੋਜੀ ਦੀ ਨੌਲੇਜ ਨਹੀਂ ਆ, ਕੋਡਿੰਗ ਸਿੱਖਣਾ ਬਹੁਤ ਕੋਈ ਆਸਾਨ ਕੰਮ ਨਹੀਂ ਆ। ਸੋ ਉਹ ਇੰਨੀ ਜ਼ਿਆਦਾ ਮਿਹਨਤ ਕੀਤੀ, ਕਿਉਂਕਿ ਇਹ ਇੱਕ ਬਹੁਤ ਇਨ ਡਿਮਾਂਡ ਜਿਹੜੀ ਹੈਗੀ ਆ ਸਟਰੀਮ ਹੈ ਮੈਨੀਟੋਬਾ ਦੇ ਵਿੱਚ, ਸਪੈਸ਼ਲੀ ਜੋ ਆਈਟੀ ਦੀ ਲਾਈਨ ਹੈ। ਲੇਕਿਨ ਜਦੋਂ ਮੈਂ ਆਪਣੀ ਪੜ੍ਹਾਈ ਕਰ ਰਹੀ ਸੀ, ਉਦੋਂ ਤੋਂ ਇਹ ਸਾਰੇ ਹਾਲਾਤ ਬਦਲ ਗਏ ਔਰ ਕਦੀ ਸੋਚਿਆ ਨਹੀਂ ਸੀਗਾ ਕਿ ਇਹ ਚੀਜ਼ਾਂ ਹੋ ਜਾਣਗੀਆਂ। ਕਿਉਂਕਿ ਤੁਸੀਂ ਆਪਣੇ ਬਾਰੇ ਜਦੋਂ ਸੋਚਦੇ ਆ ਕਿ ਤੁਸੀਂ ਨੇ ਕੈਪੇਬਲ ਆ, ਤੁਸੀਂ ਇੰਡੀਆ ਤੋਂ ਜਦੋਂ ਆਏ, ਹਮੇਸ਼ਾ ਤੁਸੀਂ ਕਿੱਦਾਂ ਦੇ ਪਰਸਨ ਆ ਜਿਹਨੇ ਜ਼ਿੰਦਗੀ 'ਚ ਹਮੇਸ਼ਾ ਟੌਪ ਕੀਤਾ, ਸਕੂਲ ਵਿੱਚ, ਕਾਲਜ ਵਿੱਚ, ਤੁਸੀਂ ਨੇ ਟੈਲੈਂਟਡ ਆ, ਕੇਪੇਬਲ ਆ, ਔਰ ਅੱਜ ਤੁਸੀਂ ਇਹ ਚੀਜ਼ ਦਾ ਸਾਹਮਣਾ ਕਰ ਰਹੇ ਆ ਜਿਹਦੇ ਵਿੱਚ ਤੁਹਾਡਾ ਦੋਸ਼ ਨਹੀਂ ਆ, ਦੋਸ਼ ਪਾਲਿਸੀਜ਼ ਦਾ ਹੈ, ਦੋਸ਼ ਗਵਰਨਮੈਂਟ ਨੇ ਜੋ ਡਿਸੀਜਨ ਲਏ ਉਹਦਾ ਹੈ, ਤਾਂ ਬਹੁਤ ਦੁੱਖ ਲੱਗਦਾ ਇਸ ਚੀਜ਼ ਲਈ। ਦੋਸ਼ ਤੁਸੀਂ ਕੈਨੇਡਾ ਦੀ ਸਰਕਾਰ ਨੂੰ ਦਿੰਦੇ ਆ ਜਾਂ ਮੈਨੀਟੋਬਾ ਦੀ ਨੂੰ? ਮੈਂ ਕਹੂੰਗੀ ਕਿਸੇ ਇੱਕ ਨੂੰ ਦੇਣਾ ਬਿਲਕੁਲ ਸਹੀ ਨਹੀਂ ਹੋਊਗਾ। ਸੋ ਪੋਲਿਟਿਕਸ ਇੱਕ ਚੀਜ਼ ਹੀ ਏਦਾਂ ਦੀ ਹੈ ਜਿਹਦੇ ਕਰਕੇ ਬਹੁਤ ਲੋਕ ਜਿਹੜੇ ਆ ਉਹ ਇੰਪੈਕਟ ਹੁੰਦੇ ਆ। ਸੋ ਕਿਤੇ ਨਾ ਕਿਤੇ ਮੈਂ ਕਹੂੰਗੀ ਦੋਨੋਂ ਗਵਰਨਮੈਂਟਸ ਜਿਹੜੀਆਂ ਹੈ ਉਹ ਰਿਸਪੌਂਸਿਬਲ ਆ। ਫੈਡਰਲ ਗਵਰਨਮੈਂਟ ਵੀ ਆ, ਕਿਉਂਕਿ ਉਹ ਪ੍ਰੋਵਿੰਸ ਦੀ ਜੋ
ਪ੍ਰੋਵਿੰਸ ਦੇ ਹਾਲਾਤ ਨੂੰ ਦੇਖ ਕੇ ਡਿਸੀਜਨ ਨਹੀਂ ਲੈ ਰਹੀ, ਔਰ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਜਿਸ ਤਰ੍ਹਾਂ ਨਾਲ ਪਾਲਿਸੀਜ਼ ਨੂੰ ਫਰੇਮ ਕਰਨਾ ਚਾਹੀਦਾ ਹੈ ਉਸ ਤਰ੍ਹਾਂ ਨਾਲ ਮੈਨੂੰ ਲੱਗਦਾ ਨਹੀਂ ਕਿ ਉਹ ਕਰ ਰਹੀ ਆ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਕਿ ਜੋ 2024 ਵਾਲਿਆਂ ਦੀ ਜਿਹੜੀ ਪ੍ਰੋਸੈਸਿੰਗ 2026 ਦੇ ਵਿੱਚ ਅਗਰ ਉਹ ਮਿਕਸ ਕਰ ਰਿਹਾ 2026 ਵਾਲਿਆਂ ਦੇ ਲਈ, ਸੋ ਇਹ ਫੇਅਰ ਨਹੀਂ ਹੈਗਾ 2026 ਵਾਲਿਆਂ ਲਈ। ਸੋ ਇਹ ਇੱਕ ਉਹਨਾਂ ਦੇ ਲਈ ਇੱਕ ਅਲੱਗ ਤੋਂ ਵੇ ਹੋਣਾ ਚਾਹੀਦਾ, ਉਹਨਾਂ ਦਾ ਜੋ ਕੋਟਾ ਹੈ ਉਹ ਅਲੱਗ ਹੋਣਾ ਚਾਹੀਦਾ ਹੈ ਐਸ ਕੰਪੇਅਰ ਟੂ 2026। ਸੋ ਦੋਨੋਂ ਹੀ ਸਰਕਾਰਾਂ ਦਾ ਕਿਤੇ ਨਾ ਕਿਤੇ ਜ਼ਰੂਰ ਹੈ। ਔਰ ਮੈਂ ਇਹ ਚੀਜ਼ ਨੂੰ ਵੀ ਸਮਝਦੀ ਹਾਂ ਕਿ ਪੋਲਿਟਿਕਸ ਆ ਪ੍ਰੋਵਿੰਸ਼ੀਅਲ ਔਰ ਫੈਡਰਲ ਗਵਰਨਮੈਂਟ ਦੇ ਵਿੱਚ, ਇਹ ਜੋ ਤਣਾਵ ਹੈ ਜਾਂ ਫੈਡਰਲ ਗਵਰਨਮੈਂਟ ਅਗਰੀ ਨਹੀਂ ਕਰ ਰਹੀ ਪ੍ਰੋਵਿੰਸ ਦੇ ਨਾਲ, ਇਹਦੇ ਵਿੱਚ ਪੋਲਿਟਿਕਸ ਦਾ ਬਹੁਤ ਵੱਡਾ ਰੋਲ ਹੈ। ਲੇਕਿਨ ਉਸ ਪੋਲਿਟਿਕਸ ਦੇ ਚੱਲਦੇ ਸਾਡੇ ਵਰਗੇ ਲੋਕ, ਸਾਡੇ ਵਰਗੇ ਸਕਿਲਡ ਕੁਆਲੀਫਾਈਡ ਤੇ ਐਲੀਜੀਬਲ ਲੋਕ ਬਹੁਤ ਜ਼ਿਆਦਾ ਨੈਗੇਟਿਵਲੀ ਇੰਪੈਕਟ ਹੋ ਰਹੇ ਆ। ਜੀ ਉਹੀ ਸਰਕਾਰਾਂ ਆਂਦੀਆਂ ਜਾ ਰਹੀਆਂ ਹੈ, ਬਦਲਦੀਆਂ ਜਾ ਰਹੀਆਂ, ਪਰ ਇੰਪੈਕਟ ਸਿਰਫ ਜਿਹੜੇ ਸਟੂਡੈਂਟਸ ਹੈ, ਸਕਿਲਡ ਵਰਕਰਸ ਨੇ, ਉਹਨਾਂ ਤੇ ਪੈ ਰਿਹਾ। ਕੀ ਤੁਸੀਂ ਟੈਂਪਰੇਰੀਲੀ ਉਹਨਾਂ ਚਿਰ ਵੇਟ ਕਰ ਸਕਦੇ ਆ ਜਿੱਦਾਂ 24 ਵਾਲਿਆਂ ਨੇ 26 ਤੱਕ ਹੁਣ ਵੇਟ ਕੀਤੀ, ਕੀ ਤੁਸੀਂ 26 ਵਾਲੇ ਫਿਰ 28 ਤੱਕ ਜਾਂ ਇਦਾਂ ਵੇਟ ਤੁਹਾਡਾ ਹੋ ਸਕਦਾ ਆ, ਜਾਂ ਉਸ ਤੋਂ ਪਹਿਲਾਂ ਹੀ ਤੁਹਾਨੂੰ ਲੱਗਦਾ ਵੀ ਇਹ ਲੀਕ ਮਾਰ ਸਕਦੇ ਆ? ਵੇਟ ਕਰਨ ਦਾ ਇਸ ਸਮੇਂ ਲਾਈਕ ਕਿਸੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਇਸ ਸਾਲ, ਉਹਨਾਂ ਕੋਲ ਤਾਂ ਕੋਈ ਆਪਸ਼ਨ ਹੀ ਨਹੀਂ ਰਹੇਗਾ ਰਹਿਣ ਦਾ, ਉਹ ਤਾਂ ਆਊਟ ਆਫ ਸਟੇਟਸ ਹੀ ਹੋ ਜਾਣਗੇ। ਅਗਰ ਮੈਂ ਆਪਣੀ ਗੱਲ ਕਰਾਂ ਜੀ, 124 ਵਾਲੇ ਨੂੰ ਐਕਸਟੈਂਸ਼ਨ ਮਿਲੀ ਸੀ ਨਾ, ਤੇ ਉਹ ਕਿਉਂਕਿ ਉਹਨਾਂ ਦੇ 24 ਚ ਵਰਕ ਪਰਮਿਟ ਐਕਸਪਾਇਰ ਹੋ ਰਹੇ ਸੀਗੇ, ਉਹਨਾਂ ਨੂੰ 26 ਤੱਕ ਐਕਸਟੈਂਸ਼ਨ ਮਿਲੀ ਸੀਗੀ। ਹੁਣ ਜਿਹੜੇ 26 ਵਾਲੇ ਆ ਉਹ ਇਹੀ ਐਕਸਪੈਕਟ ਕਰ ਰਹੇ ਆ ਵੀ ਐਟਲੀਸਟ ਇਹਨਾਂ ਨੂੰ ਜੇ ਤੁਸੀਂ ਪੀਐਨਪੀ ਨਹੀਂ ਕੱਢਣੀ ਤਾਂ ਤੁਸੀਂ ਐਟਲੀਸਟ ਉਹਨਾਂ ਦੇ ਵਰਕ ਪਰਮਿਟ ਐਕਸਟੈਂਡ ਕਰ ਦਿਓ 2 ਸਾਲ, ਵੀ ਟੈਂਪਰੇਰੀ ਥੋੜੀ ਰਿਲੀਫ ਜਿਹੜੀ ਐਟਲੀਸਟ ਜਿਹੜੀ ਉਹ ਉਨੀ ਦੇਰ ਤੱਕ ਮਿਲੇ। ਗੁਰਜਸਪਾਲ ਸਿੰਘ, ਆਪਾਂ ਦੇਖਦੇ ਹਾਂ ਵੀ ਓਵਰਆਲ ਹੀ ਦੁਨੀਆ ਭਰ ਦੇ ਵਿੱਚ ਹੀ ਹੁਣ ਖਾਸ ਕਰਕੇ ਓਬਵੀਅਸਲੀ ਜਿਨ੍ਹਾਂ ਮੁਲਕਾਂ 'ਚ ਆਪਣੀ ਕਮਿਊਨਿਟੀ ਦੇ ਲੋਕ ਕਾਫੀ ਗਏ ਆ, ਸਾਰੇ ਪਾਸੇ ਐਂਟੀ ਇਮੀਗ੍ਰੈਂਟ ਵੇਵ ਜਿਹੜੀ ਉਹ ਚੱਲ ਰਹੀ ਆ। ਇਹ ਜਿਹੜੀਆਂ ਪਾਲਿਸੀਜ਼ ਦਾ ਜਿਹੜਾ ਚੇਂਜ ਹੋਣਾ, ਜਿਹੜਾ ਇੱਕ ਰੈਟੋਰਿਕ ਇਮੀਗ੍ਰੈਂਟਸ ਦੇ ਉਲਟ ਜਿਹੜਾ ਚੱਲ ਰਿਹਾ, ਉਹ ਇੱਕ ਕਾਫੀ ਵੱਡਾ ਕਾਰਨ ਆ। ਜੀ ਬਿਲਕੁਲ ਬਿਲਕੁਲ। ਸੋ ਜਿਹੜੀ ਵੇਵ ਹੈ, ਵੇਵ ਦਾ ਹੀ ਇਹ ਸਾਰਾ ਅਸਰ ਹੈ ਨਾ, ਵੀ ਲੋਕਾਂ ਦਾ ਇਮੋਸ਼ਨ ਹੈ, ਲੋਕਾਂ ਦਾ ਇਮੋਸ਼ਨ ਵੋਟਾਂ ਨੂੰ ਇਨਫਲੂਐਂਸ ਕਰਦਾ, ਵੋਟਾਂ ਸਰਕਾਰ ਨੂੰ ਇਨਫਲੂਐਂਸ ਕਰਦੀਆਂ, ਸਰਕਾਰ ਦੇ ਜਿਹੜੇ ਡਿਸੀਜਨ ਹੈ ਉਹ ਇਸੇ ਗੱਲ ਤੇ ਇੰਪੈਕਟ ਹੈ। ਇਹ ਤਾਂ ਦੇਖੋ, ਮਤਲਬ ਮੈਂ ਅੱਜ ਉੱਥੇ ਜਦੋਂ ਗਿਆ ਤੇ ਜਿਹੜੀ ਸਭ ਤੋਂ ਵੱਡੀ ਗੱਲ, ਇਹਨਾਂ ਦੀ ਸੁਣਵਾਈ ਔਖੀ ਕਾਤੇ ਹੈ ਜਿਹੜੇ ਵਰਕਰ ਹੈ, ਕਿਉਂਕਿ ਇਹ ਵੋਟ ਨਹੀਂ ਹੈਗੇ ਹਨਾ। 500 ਬੰਦਾ ਟੈਕਸ ਤਾਂ ਇਹਨਾਂ ਨੇ ਲੈ ਲੈਣਾ ਹੁੰਦਾ ਇਹਨਾਂ ਤੋਂ, ਬਸ ਵੋਟ ਨਹੀਂ ਪਾ ਸਕਦੇ, ਵੋਟ ਨਹੀਂ ਪਾ ਸਕਦੇ। ਜੀ ਬਿਲਕੁਲ। ਸੋ ਮੈਨੀਟੋਬਾ ਵਰਗਾ ਸੂਬਾ ਜਿਹਦੀ ਟੋਟਲ ਕੁੱਲ ਆਬਾਦੀ ਹੈਗੀ ਆ 1.2 ਮਿਲੀਅਨ, ਜਿੱਥੇ 5000 ਵੋਟ ਦੇ ਨਾਲ ਇੱਕ ਐਮਐਲਏ ਐਮਪੀ ਬਣ ਜਾਂਦਾ, ਮਤਲਬ 3500 4000 ਵੋਟ ਨਾਲ ਇੱਕ ਐਮਐਲਏ ਇਲੈਕਟ ਹੋ ਜਾਂਦਾ, ਉੱਥੇ 500 ਬੰਦਾ 600 ਬੰਦਾ ਇੱਕ ਥਾਂ ਇਕੱਠਾ ਹੋ ਜਾਵੇ, ਉਹ ਬਹੁਤ ਜ਼ਿਆਦਾ ਵੱਡੀ ਗੱਲ ਹੁੰਦੀ ਹੈ। ਪਰ ਕਿਉਂਕਿ ਜਿਹੜਾ ਇੱਕ ਵਰਕਰ ਆ ਉਹਨੂੰ ਉਹ ਇੱਕ ਸਿਰਫ ਉਹ ਵੋਟ ਦੇ ਪੱਖ ਤੋਂ ਹੀ ਦੇਖਦਾ ਵੀ ਇਹ ਵੋਟ ਸਾਡੀ ਹੈ ਜਾਂ ਨਹੀਂ ਹੈ। ਜੇ ਉਹਨਾਂ ਨੂੰ ਦਿਸੇ ਵੀ ਇਹ ਵੋਟ ਹੈ, ਫਿਰ ਤਾਂ ਨਾਲ ਆ ਕੇ ਖੜਨ ਲੱਗ ਪੈਂਦੇ ਨਾ, ਫਿਰ ਤਾਂ ਐਮਪੀਆਂ ਨੇ ਵੀ ਨਾਲ ਆ ਕੇ ਖੜਨ ਲੱਗ ਪੈਣਾ। ਹੁਣ ਜਿਹੜਾ ਇਹਦੇ ਚ ਜ਼ਿਆਦਾ ਫਰਜ਼ ਤਾਂ ਇਹੀ ਚਾਹੀਦਾ ਵੀ ਜਿਹੜੇ ਮੈਨੀਟੋਬਾ ਦੇ ਜਿਹੜੇ ਸਾਡੇ ਐਮਪੀਜ਼ ਹੈਗੇ ਆ, ਉਹ ਇਹਨਾਂ ਬੱਚਿਆਂ ਨਾਲ ਆ ਕੇ ਖੜਨ, ਉਹ ਫੈਡਰਲ ਲੈਵਲ ਤੇ ਇਹਨਾਂ ਦੀ ਐਡਵੋਕੇਸੀ ਕਰਨ ਵੀ ਦੇਖੋ ਵੀ ਭਾਈ ਸਾਡੇ ਪ੍ਰੋਵਿੰਸ ਦੀਆਂ ਲੋੜਾਂ ਹੋਰ ਆ, ਤੁਸੀਂ ਸਾਡੇ ਪ੍ਰੋਵਿੰਸ ਦੀਆਂ ਲੋੜਾਂ ਦੇ ਹਿਸਾਬ ਨਾਲ ਡਿਸੀਜਨ ਲਓ। ਜਿਹੜੇ ਤੁਸੀਂ ਇੱਕੋ ਲੀਕ ਦੇ ਅੰਦਰ ਸਾਰਿਆਂ ਨੂੰ ਲੈ ਕੇ ਆ ਰਹੇ ਆ, ਉਹ ਬੱਚਿਆਂ ਦੇ ਭਵਿੱਖ ਨਾਲ। ਸੋ ਮਤਲਬ ਮੈਂ ਪਰਨੀਤ ਤੇ ਨਵਜੋਤ, ਮੈਂ ਅਗੇਨ ਮੈਂ ਜਿਹੜਾ ਮੈਂ ਪੱਖ ਦੁਹਰਾਉਣਾ ਚਾਹੁੰਦਾ ਵੀ ਇੱਕ ਤਾਂ ਦੇਖੋ ਜਿਹੜੀਆਂ ਤੁਹਾਡੀਆਂ ਜ਼ਿੰਦਗੀਆਂ ਇੰਪੈਕਟ ਹੋ ਰਹੀਆਂ ਉਹ ਹੈਗਾ, ਪਰ ਮੈਂ ਐਟ ਦਾ ਸੇਮ ਟਾਈਮ ਜਿਹੜਾ ਇੱਥੋਂ ਦਾ ਬਿਜ਼ਨਸ ਹੈ, ਜਿਹੜਾ ਇੱਥੋਂ ਦਾ ਨਾਗਰਿਕ ਹੈ, ਮੈਂ ਉਹਨਾਂ ਦੀ ਕੌਨਸ਼ੀਅਸ ਜਾਂ ਉਹਨਾਂ ਦੇ ਲਾਲਚ ਨੂੰ ਵੀ ਮੈਂ ਇਸ ਗੱਲ ਤੋਂ ਕਹਿਣਾ ਵੀ ਇਸ ਗੱਲ ਦੇ ਵਿੱਚ ਤੁਹਾਡਾ ਵੀ ਨੁਕਸਾਨ ਹੈ। ਜਿਹੜੇ ਮੰਨ ਲਓ ਤੁਸੀਂ ਚਲੇ ਜਾਓ, ਮੰਨ ਲਓ ਜਿਹੜਾ 6700 ਵਰਕ ਪਰਮਿਟ ਹੈ ਉਹ ਐਕਸਪਾਇਰ ਹੋ ਜਾਵੇ ਤੇ ਤੁਸੀਂ ਇੱਥੋਂ ਚਲੇ ਜਾਣ, ਉਸ ਗੱਲ ਦੇ ਵਿੱਚ ਰਾਜਕਰਨਵੀਰ ਸਿੰਘ ਐਟਲੀਸਟ 40 ਤੋਂ 50 ਬਿਜ਼ਨਸ ਮੇ ਵੀ 100 ਦੇ ਵਿੱਚ ਬਿਜ਼ਨਸਿਸ ਇੰਪੈਕਟ ਹੋਣ ਤੇ ਉਹ ਫੇਲ ਹੋ ਜਾਣ। ਕਿੰਨੀਆਂ ਹੀ ਜੌਬਾਂ ਆਪਾਂ ਖਬਰ ਸੁਣ ਤਾਂ ਚੁੱਕਿਆ ਵੀ ਨਿਆਗਰਾ ਦੇ ਵਿੱਚ ਟਿਮ ਹਾਰਟਨ ਬੰਦ ਕਰਨਾ ਪੈ ਗਿਆ, ਠੀਕ ਹੈ ਨਾ। ਸੋ ਉਹ ਜਿਹੜਾ ਬਿਜ਼ਨਸ ਦਾ ਇੰਪੈਕਟ ਆ ਜਾਂ ਜਿਹੜੀ ਉਹਦੇ ਨਾਲ ਸਹੂਲਤਾਂ ਮਿਲ ਰਹੀਆਂ ਉਹਨਾਂ ਤੇ ਤਾਂ ਅਸਰ ਪੈਂਦਾ ਹੀ ਆ ਨਾ ਸਾਰਿਆਂ ਨੂੰ। ਕਾਲਜ ਬੰਦ ਹੋ ਰਹੇ ਆ, ਹੁਣੇ ਕਾਲਜ ਬੰਦ ਹੋ ਰਹੇ ਆ ਵੀ। ਹੁਣ ਇੱਕ ਪਾਸੇ ਦਾ ਕਾਰਨ ਹੀ ਹੋਣੀ, ਜਦੋਂ ਇੰਡੀਆ ਗਏ ਸੀ ਕਹਿੰਦੇ 2 ਲੱਖ ਹੋਰ ਸਟੂਡੈਂਟ ਵੀਜ਼ੇ ਨੂੰ ਦੇਣਾ, ਤੇ ਉਹਨਾਂ ਦੇ ਨਾਲ ਫਿਰ ਇਹੀ ਕੁਝ ਕਰਨਾ ਇਹਨਾਂ ਨੇ ਆ ਕੇ। ਨਹੀਂ, ਉਹ ਮੇਰੇ ਖਿਆਲ ਨਾਲ ਉਹ ਇੱਥੇ ਲੈ ਕੇ ਨਹੀਂ ਆਉਣਾ ਚਾਹੁੰਦੇ ਸਟੂਡੈਂਟ। ਉਹਨਾਂ ਨੇ ਕੀ ਕੀਤਾ, ਯੂਨੀਵਰਸਿਟੀਆਂ ਦੇ ਰੀਜਨਲ ਕੈਂਪਸ ਇੰਡੀਆ ਦੇ ਵਿੱਚ ਸੈਟਲ ਕੀਤੇ ਆ। ਅੱਛਾ, ਇਧਰੋਂ ਬੰਦ ਕਰਕੇ ਤੇ ਉੱਥੇ ਖਿਲਾ ਦਈਏ। ਜੀ ਬਿਲਕੁਲ। ਇਹ ਵੀ ਆਊਟਸੋਰਸਿੰਗ ਜਿਹੜੀ ਇਹਨਾਂ ਨੇ ਇਸ ਤਰੀਕੇ ਦੇ ਨਾਲ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਆ। ਤੁਹਾਡੇ ਲਈ, ਤੁਹਾਡੇ ਪ੍ਰੋਟੈਸਟ ਜਿਹੜਾ ਤੁਸੀਂ ਕਰ ਰਹੇ, ਤੁਹਾਡੇ ਲਈ ਜਿੱਤ ਕੀ ਹੋਊਗੀ?
ਸਾਡੇ ਲਈ ਜਿੱਤ ਸਿਰਫ ਇਹੀ ਹੈ ਕਿ ਸਾਨੂੰ ਐਕਸਟੈਂਸ਼ਨਸ ਮਿਲਣ ਜਾਂ ਫਿਰ ਸਾਨੂੰ ਬ੍ਰਿਜਿੰਗ ਓਪਨ ਵਰਕ ਪਰਮਿਟਸ ਦਿੱਤੇ ਜਾਣ ਤਾਂ ਕਿ ਸਾਡੇ ਕੋਲ ਟਾਈਮ ਆ ਜਾਏ ਕਿ ਅਸੀਂ ਆਪਦੀ ਅੱਗੋਂ ਪੀਆਰ ਐਪਲੀਕੇਸ਼ਨਸ ਜਾਂ ਅਸੀਂ ਸੈਟਲਮੈਂਟ ਬਾਰੇ ਕੁਝ ਸੋਚ ਸਕੀਏ। ਠੀਕ ਹੈ, ਜੇ ਮੰਨ ਲਓ ਰੱਬ ਨਾ ਕਰੇ ਇਦਾਂ ਇਹ ਨਹੀਂ ਮੰਨਦੇ ਜਾਂ ਇਹ ਥੋੜਾ ਹੋਰ ਐਕਸਟੈਂਡ ਹੋ ਜਾਂਦਾ, ਲੰਮਾ ਪੈ ਜਾਂਦਾ, ਰੀਅਲਿਸਟਿਕਲੀ ਤੁਹਾਡੇ ਕੋਲ ਕੀ ਆਪਸ਼ਨਸ ਬਚਦੀਆਂ? ਮੈਨੂੰ ਨਹੀਂ ਲੱਗਦਾ ਕਿ ਸਾਡੇ ਕੋਲ ਕੋਈ ਆਪਸ਼ਨ ਬਚਦਾ ਹੈ। ਇੱਕ ਸਟੂਡੈਂਟ ਆਪਦੇ ਵਰਕ ਪਰਮਿਟ ਐਕਸਪਾਇਰ ਹੋਣ ਤੋਂ ਬਾਅਦ, ਜਿਹਨੂੰ ਆਪਾਂ ਅੱਜ ਕੱਲ੍ਹ ਡਮੀ ਵਰਕ ਪਰਮਿਟ ਕਹਿ ਦਿੰਦੇ ਹਾਂ, ਬਿਨਾਂ ਕਿਸੇ ਰੀਜ਼ਨ ਤੋਂ ਅਗਰ ਅਸੀਂ ਓਪਨ ਵਰਕ ਪਰਮਿਟ ਅਪਲਾਈ ਕਰਦੇ ਹਾਂ ਤੇ ਉਹਦਾ ਇੱਕ ਇਨਫਾਰਮਲ ਜਿਹਾ ਨੇਮ ਹੈ ਡਮੀ ਵਰਕ ਪਰਮਿਟ। ਤੇ ਮੋਸਟਲੀ ਜਿੰਨੇ ਸਟੂਡੈਂਟਸ ਹੈ ਜਾਂ ਵਰਕਰਸ ਹੈ ਆਪਦੇ ਵਰਕ ਪਰਮਿਟ ਤੋਂ ਐਕਸਪਾਇਰ ਹੋਣ ਤੋਂ ਬਾਅਦ ਉਹੀ ਚੀਜ਼ ਨੂੰ ਯੂਜ਼ ਕਰ ਰਹੇ ਨੇ। ਤੇ ਅਗਰ ਉਹਦੀ ਪ੍ਰੋਸੈਸਿੰਗ ਵੀ ਦੇਖੀਏ ਤੇ ਉਹ ਅਰਾਊਂਡ 200 ਕੁ ਦਿਨ ਨੇ, 200 ਜਾਂ 205 ਦਿਨ ਨੇ। ਤੇ ਜੇ ਅੱਛਾ। ਉਹਦੀ ਵੀ ਰਿਫਿਊਜ਼ਲ, ਅਲਟੀਮੇਟ ਉਹਦਾ ਰਿਜ਼ਲਟ ਰਿਫਿਊਜ਼ਲ ਹੀ ਹੈ ਬਿਕਾਜ਼ ਤੁਸੀਂ ਬਿਨਾਂ ਰੀਜ਼ਨ ਤੋਂ ਓਪਨ ਵਰਕ ਪਰਮਿਟ ਲਗਾ ਰਹੇ ਹੋ। ਜਾਂ ਤਾਂ ਕਈ ਵਿਜ਼ਿਟਰ ਵੀਜ਼ਾ ਤੇ ਜਾਣਗੇ ਜਾਂ ਉਹੀ ਡਮੀ ਵਰਕ ਪਰਮਿਟਸ ਤੇ ਜਾਣਗੇ। ਪਰ ਜੇ ਉਹ ਵੀ ਰਿਫਿਊਜ਼ ਹੋ ਜਾਂਦੇ ਆ ਤੇ ਫਿਰ ਉਹਨਾਂ ਨੂੰ ਐਟ ਦ ਐਂਡ ਘਰ ਹੀ ਵਾਪਸ ਜਾਣਾ ਪਏਗਾ। ਹੋਰ ਕੋਈ ਚਾਰਾ ਜਿਹੜਾ ਉਹ ਨਹੀਂ। ਜੀ। ਤੁਹਾਡਾ ਕੀ ਮੈਸੇਜ ਆ ਇਮੀਗ੍ਰੇਸ਼ਨ ਮੰਤਰੀ ਨੂੰ ਇਸ ਟਾਈਮ? ਬਸ ਇਹੀ ਰਿਕੁਐਸਟ ਹੀ ਹੈ ਸਾਰੇ ਜਿੰਨੇ ਵੀ ਸਫਰਰਸ ਨੇ। ਅੱਜ ਤਾਂ ਸਿਰਫ 400, ਜੇ ਅਸੀਂ ਕਹੀਏ 200 300 ਹੀ ਆਏ ਨੇ, ਬਟ ਬਹੁਤ ਹੀ ਹਜ਼ਾਰਾਂ ਵਿੱਚ ਸਟੂਡੈਂਟਸ ਨੇ ਜਿਨ੍ਹਾਂ ਦੇ ਵਰਕ ਪਰਮਿਟਸ ਐਕਸਪਾਇਰ ਹੋ ਰਹੇ ਨੇ। ਤੇ ਉਹਨਾਂ ਵੱਲੋਂ ਸਾਰਿਆਂ ਵੱਲੋਂ ਇਹੀ ਰਿਕੁਐਸਟ ਹੈ ਕਿ ਸਾਨੂੰ ਵਰਕ ਪਰਮਿਟ ਐਕਸਟੈਂਸ਼ਨਸ ਜ਼ਰੂਰ ਦਿੱਤੀਆਂ ਜਾਣ, ਕਿਉਂਕਿ ਇਸ ਨਵਜੋਤ? ਟਾਈਮ ਅਸੀਂ ਆਪਦੇ ਲਾਈਫ ਦੇ ਪ੍ਰਾਈਮ ਈਅਰਸ ਕੈਨੇਡਾ ਵਿੱਚ ਸਪੈਂਡ ਕਰ ਰਹੇ ਹਾਂ ਤੇ ਸਾਡੇ ਲਈ ਵਾਪਸ ਜਾਣਾ ਆਪਦੀ ਪ੍ਰਾਈਮ ਏਜ ਵਿੱਚ 27-28 ਸਾਲਾਂ 'ਚ ਤੇ ਦੁਬਾਰਾ ਤੋਂ ਨਵੀਂ ਸ਼ੁਰੂਆਤ ਕਰਨੀ, ਇਟਸ ਰੀਅਲੀ ਡਿਫਿਕਲਟ, ਬਹੁਤ ਡਿਫਿਕਲਟ ਹੈ ਚੀਜ਼ ਕਰਨਾ। ਸੋ ਇਹੀ ਬਸ ਉਹਨਾਂ ਤੋਂ ਰਿਕੁਐਸਟ ਹੈ ਕਿ ਸਾਨੂੰ ਵਰਕ ਪਰਮਿਟ ਐਕਸਟੈਂਸ਼ਨਸ ਜ਼ਰੂਰ ਦਿੱਤੀਆਂ ਜਾਣ। ਜੀ ਸੇਮ ਗੱਲ ਹੈ ਕਿ ਵਰਕ ਪਰਮਿਟ ਐਕਸਟੈਂਸ਼ਨ ਪਲੱਸ ਜੋ ਐਮਪੀਐਨਪੀ ਪ੍ਰੋਸੈਸ ਕਰਨ ਦਾ ਤਰੀਕਾ ਜਾਂ ਡਰਾ ਜਿਸ ਤਰੀਕੇ ਨਾਲ ਉਹ ਕੱਢ ਰਿਹਾ ਉਸ ਚੀਜ਼ ਨੂੰ ਜ਼ਰੂਰ ਰੈਗੂਲੇਟ ਕਰਨਾ ਚਾਹੀਦਾ ਤਾਂ ਕਿ ਇਹੋ ਜਿਹੀ ਸਿਚੁਏਸ਼ਨ ਫਿਊਚਰ 'ਚ ਨਾ ਆਵੇ। ਹੁਣ ਇਹ ਮੰਨ ਲੈਂਦੇ ਆ ਕਿ ਇਸ ਸਾਲ ਐਕਸਟੈਂਸ਼ਨ ਦੇ ਦਿੰਦੇ, ਅਗਲੇ ਸਾਲ ਫਿਰ ਸੇਮ ਇਸ਼ੂ ਹੋ ਜਾਏਗਾ। ਸੋ ਨਾ ਸਿਰਫ ਐਕਸਟੈਂਸ਼ਨ ਦੇਣ, ਲੇਕਿਨ ਜਿਸ ਤਰੀਕੇ ਦੇ ਨਾਲ ਐਮਪੀਐਨਪੀ ਦੇ ਡਰਾ ਜੋ ਕੱਢ ਰਿਹਾ ਉਸ ਚੀਜ਼ ਨੂੰ ਵੀ ਰੈਗੂਲੇਟ ਕਰਨ। ਕਿਉਂ? ਉਹਦੇ ਦੋ ਕਾਰਨ ਆ, ਸਿਰਫ ਸਾਡੇ ਲਈ ਨਹੀਂ। ਮੈਂ ਪਿਛਲੇ 2 ਦਿਨਾਂ ਤੋਂ ਇਹੀ ਗੱਲ ਕਹਿ ਰਹੀ ਹਾਂ ਕਿ ਇਹ ਐਕਸਟੈਂਸ਼ਨ ਇਸ ਲਈ ਨਹੀਂ ਦਿੱਤੀ ਜਾਣੀ ਚਾਹੀਦੀ ਕਿ ਸਾਡੇ ਤੇ ਤਰਸ ਕੀਤਾ ਜਾਵੇ, ਇਹ ਇਸ ਲਈ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਹ ਫੇਅਰ ਡਿਸੀਜਨ ਆ। ਫੇਅਰ ਡਿਸੀਜਨ ਆ ਸਾਡੇ ਲਈ ਜਿਨ੍ਹਾਂ ਨੇ ਇੱਥੇ ਆ ਕੇ ਪੜ੍ਹਾਈ ਕੀਤੀ, ਇੱਕ ਸਕਿੱਲ ਡਿਵੈਲਪ ਕੀਤੇ ਔਰ ਇੱਥੇ ਐਲੀਜੀਬਲ ਹੋਏ। ਪਲੱਸ ਇਸ ਲਈ ਵੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਮੈਨੀਟੋਬਾ ਦੀ ਇਕੋਨਮੀ ਜਿਹੜੀ ਹੈ ਉਹਨੂੰ ਕੋਈ ਲਾਸ ਨਾ ਹੋਵੇ, ਕਿਉਂਕਿ ਮੈਨੀਟੋਬਾ ਜਿਹੜਾ ਹੈ ਉਹ ਥਰਾਈਵ ਹੀ ਇਮੀਗ੍ਰੈਂਟ ਸੇ ਕਰਦਾ। ਜਿਹੜੀ ਲੇਬਰ ਮੈਂ ਤੁਹਾਨੂੰ ਦੱਸਿਆ 80% ਜਿਹੜੀ ਵਰਕ ਫੋਰਸ ਹੈ ਉਹ ਇਮੀਗ੍ਰੈਂਟਸ ਆ। ਔਰ ਜਿੱਦਾਂ ਵੀਰ ਜੀ ਨੇ ਦੱਸਿਆ, ਅਗਰ ਇਹ ਸਾਰੇ ਦੇ ਸਾਰੇ ਵਰਕਰਸ ਨੂੰ ਘਰ ਵਾਪਸ ਜਾਣਾ ਪਊਗਾ ਤੇ ਮੈਨੀਟੋਬਾ ਬਹੁਤ ਹੀ ਜ਼ਿਆਦਾ ਲਾਸ ਵਿੱਚ ਚਲਿਆ ਜਾਊਗਾ। ਏਦਾਂ ਦੇ ਲਾਸ ਜਿਹਨੂੰ ਰਿਕਵਰ ਕਰਨਾ ਅਗਲੇ ਪਤਾ ਨਹੀਂ ਕਈ ਸਾਲਾਂ ਦੇ ਵਿੱਚ ਵੀ ਬਹੁਤ ਡਿਫਿਕਲਟ ਹੋ ਜਾਊਗਾ। ਸੋ ਇਹੀ ਰਿਕੁਐਸਟ ਆ ਸਾਨੂੰ ਇਮੀਗ੍ਰੇਸ਼ਨ ਮਿਨਿਸਟਰ ਨੂੰ ਕਿ ਤੁਸੀਂ ਜ਼ਰੂਰ ਪਾਲਿਸੀ ਜਿਹੜੀ ਵਰਕ ਪਰਮਿਟਸ ਹੈਗੇ ਆ ਜੋ ਐਕਸਪਾਇਰ ਹੋ ਰਹੇ ਉਹਨਾਂ ਨੂੰ ਐਕਸਟੈਂਡ ਕਰੋ, ਔਰ ਜਿਹੜਾ ਐਮਪੀਐਨਪੀ ਦਾ ਜੋ ਪ੍ਰੋਸੈਸ ਕਰਨ ਦਾ ਤਰੀਕਾ ਜਾਂ ਡਰਾ ਕੱਢਣ ਦਾ ਤਰੀਕਾ ਹੈ ਉਹਨੂੰ ਰੈਗੂਲੇਟ ਕੀਤਾ ਜਾਵੇ, ਉਹਨੂੰ ਦੁਬਾਰਾ ਤੋਂ ਇੱਕ ਥਾਟ ਦੇ ਕੇ ਉਹਨੂੰ ਸਹੀ ਕੀਤਾ ਜਾਵੇ ਤਾਂ ਕਿ ਜੋ 2024-26 ਦਾ ਹੁਣ ਇਹ ਜੋ ਪ੍ਰੋਬਲਮ ਹੋਇਆ ਇਹ ਅੱਗੇ 2026-2028 ਦੇ ਵਿੱਚ ਨਾ ਹੋਵੇ। ਜੀ। ਗੁਰਜਸਪਾਲ, ਅਮਰੀਕਾ ਦੇ ਵਿੱਚ 1700 'ਚ ਨਾ ਇੱਕ ਗੱਲ ਚੱਲੀ ਸੀ ਕਿ ਨੋ ਟੈਕਸੇਸ਼ਨ ਵਿਦਆਊਟ ਰਿਪਰੈਜ਼ੈਂਟੇਸ਼ਨ। ਹੁਣ ਇਹਨਾਂ ਦੇ ਵਿਚਾਰਿਆਂ ਦੀ ਰਿਪਰੈਜ਼ੈਂਟੇਸ਼ਨ ਵੀ ਕੋਈ ਨਹੀਂ, ਨਾ ਇਹਨਾਂ ਦੀ ਵੋਟ ਆ, ਪਰ ਟੈਕਸ ਕਹਿੰਦੇ ਅਸੀਂ ਪੂਰਾ ਠੋਕ ਕੇ ਲੈਣਾ। ਅਕਸਰ ਇਹ ਨੈਰੇਟਿਵ ਜਿਹੜਾ ਉਹ ਚੱਲਦਾ, ਨਹੀਂ ਜੀ ਟੈਕਸ ਦੇ ਹੀ ਚੱਲੋ, ਤੁਸੀਂ ਵਧੀਆ ਨਾਗਰਿਕ ਬਣ ਕੇ ਜਿਹੜਾ ਰਹੋ, ਕਿਤੇ ਨਾ ਕਿਤੇ ਮੌਕਾ ਜਿਹੜਾ ਲੱਗੂਗਾ। ਪਰ ਨਿਆਂ ਵਾਲੀ ਗੱਲ ਜਦੋਂ ਨਾ ਮਿਲੇ ਤਾਂ ਫਿਰ ਥੋੜ੍ਹਾ ਜਿਹਾ ਔਖਾ ਲੱਗਦਾ ਬੰਦੇ ਨੂੰ। ਫਿਰ ਇਹ ਬੜੀ ਵਿਪਤਾ ਜਿਹੜੀ ਉਹ ਪੈ ਜਾਂਦੀ ਆ। ਇੱਕ ਵਾਰੀ ਪਹਿਲਾਂ ਮੂਵ ਹੋ ਕੇ ਇੱਕ ਥਾਂ ਦੇ ਉੱਤੇ ਨਵੇਂ ਥਾਂ ਦੇ ਉੱਤੇ ਆ ਕੇ ਸੈਟਲ ਹੋਣਾ, ਫਿਰ ਦੁਬਾਰਾ ਜੇ ਮੂਵ ਹੋਣਾ ਪਵੇ ਤਾਂ ਬੜਾ ਔਖਾ ਹੁੰਦਾ। ਸੇਮ ਮੁਲਕ 'ਚ ਸ਼ਹਿਰ ਬਦਲਣਾ ਔਖਾ ਲੱਗਦਾ ਆ, ਬਾਰ-ਬਾਰ ਮੁਲਕ ਬਦਲਣਾ, ਉਹ ਸਾਰੀਆਂ ਚੀਜ਼ਾਂ ਕਰਨੀਆਂ, ਇਹ ਬੜਾ ਔਖਾ ਜਿਹੜਾ ਉਹ ਕੰਮ ਆ। ਚਲੋ ਆਪਾਂ ਇਹੀ ਕਹਿੰਦੇ ਆ ਜਿੰਨੇ ਵੀ ਆ ਸੁਣਨ ਵਾਲੇ, ਖਾਸ ਕਰਕੇ ਜਿਹੜੇ ਕੈਨੇਡੀਅਨਸ ਆ ਜਾਂ ਮੈਨੀਟੋਬਾ ਵਾਲੇ ਆ, ਵੀ ਇਹ ਜਿਹੜੇ ਸਟੂਡੈਂਟਸ ਆ ਇਹਨਾਂ ਨਾਲ ਜਾ ਕੇ ਗੱਲਬਾਤ ਕਰੋ। ਸਪੋਰਟ ਕਰਨੀ ਨਹੀਂ ਕਰਨੀ ਬਾਅਦ 'ਚ ਤੁਸੀਂ ਡਿਸੀਜਨ ਲੈ ਲਿਓ।
ਇੱਕ ਵਾਰੀ ਜਾ ਕੇ ਇਹਨਾਂ ਨਾਲ ਮੁਲਾਕਾਤ ਕਰੋ, ਇਹਨਾਂ ਦੀ ਗੱਲ ਜਿਹੜੀ ਉਹ ਸੁਣੋ, ਕੀ ਤੁਹਾਡੇ ਕੋਲ ਸੋਲਿਊਸ਼ਨ ਆ। ਜੇ ਕੋਈ ਤੁਸੀਂ ਜਾਣਦੇ ਆ ਕਿਸੇ ਨੂੰ, ਉਹਦੇ ਨਾਲ ਗੱਲ ਕਰਕੇ ਦੇਖੋ ਵੀ ਲੈਟਸ ਸੀ ਵੀ ਕੀ ਜਿਹੜਾ ਉਹ ਕਿੱਤਾ ਜਿਹੜਾ ਉਹ ਜਾ ਸਕਦਾ ਆ। ਗੁਰਜਸਪਾਲ, ਇਸ ਦੇ ਵਿੱਚ ਤੁਸੀਂ ਕੁਛ ਐਡ ਕਰਨਾ ਚਾਹੁੰਦੇ? ਨਹੀਂ, ਬਸ ਤੁਸੀਂ ਸਾਰਾ ਕੁਝ ਐਡ ਕਰਤਾ। ਇਹਦੇ ਚ ਸਿਰਫ ਮੈਂ ਇੱਕੋ ਚੀਜ਼ ਐਡ ਕਰਨੀ ਚਾਹੂੰਗਾ ਵੀ ਜਿਹੜੀ ਸਪੈਸ਼ਲੀ ਮੂਵ ਹੋਣਾ ਬਹੁਤ ਔਖਾ ਹੁੰਦਾ ਜਦੋਂ ਤੁਸੀਂ ਸਾਰਾ ਕੁਝ ਠੀਕ ਕੀਤਾ ਹੋਵੇ। ਇਹ ਸਾਰੇ ਸਹੀ ਗੱਲ। ਬਾਰਡਰ ਟੱਪ ਕੇ ਨਹੀਂ ਆਏ। ਇਹਨਾਂ ਨੇ ਪਹਿਲਾਂ ਆਈਲੈਟਸ ਦਿੱਤਾ, ਪਹਿਲਾਂ 12ਵੀਂ ਨਾਨ ਮੈਡੀਕਲ ਪਾਥਵੇ ਯੂਜ਼ ਕੀਤਾ ਜਿਹੜਾ ਲੀਗਲੀ ਜੋ ਵੀ ਇੱਥੋਂ ਦੀਆਂ ਰਿਕੁਆਇਰਮੈਂਟ ਸੀਗੀਆਂ ਉਹ ਕੀਤੀਆਂ। ਫਿਰ ਇਹਨਾਂ ਨੇ ਟਿਕਟਾਂ ਲਾਈਆਂ, ਫਿਰ ਇਹਨਾਂ ਨੇ ਫੀਸਾਂ ਦਿੱਤੀਆਂ ਚੌਗਣੀਆਂ, ਤੇ ਉਸ ਤੋਂ ਬਾਅਦ ਇੱਥੇ ਆ ਕੇ ਜਿਹੜਾ ਸਾਰਾ ਕੁਝ ਠੀਕ ਕਰਨ ਦੇ ਬਾਵਜੂਦ ਫਿਰ ਜਦੋਂ ਇਹ ਚੀਜ਼ ਚੱਲਣੀ ਪੈਂਦੀ ਹੈ ਥੋੜੀ ਔਖੀ। ਨਹੀਂ, ਬਿਲਕੁਲ। ਅੱਛਾ, ਇੱਥੇ ਇੱਕ ਇਹ ਵੀ ਜਿਹੜੀ ਗੱਲ ਚੱਲਦੀ ਆ, ਜਿੱਦਾਂ ਹੁਣ ਆਪਾਂ ਇੱਥੇ ਅਮਰੀਕਾ 'ਚ, ਕੈਨੇਡਾ, ਜੇ ਕੈਲੀਫੋਰਨੀਆ ਦੇਖ ਰਹੇ ਆ, ਇੱਥੇ ਦੀ ਵੀ ਵਰਕ ਪਰਮਿਟ ਵਾਲਿਆਂ ਦੇ ਲਾਇਸੈਂਸ ਰੱਦ ਕਰਨ ਵਾਲੀਆਂ ਜਿਹੜੀਆਂ ਗੱਲਾਂ, ਉਹ ਬੜੀ ਸਿਚੁਏਸ਼ਨ ਚੱਲ ਰਹੀ ਆ। ਅਕਸਰ ਇਹ ਕਹਿ ਦਿੱਤਾ ਜਾਂਦਾ ਯਾਰ ਇਹ ਤਾਂ ਹੁਣ ਡਿਸੀਜਨ ਆ ਜੀ, ਪਹਿਲੋਂ ਇਹ ਪਾਲਿਸੀ ਸੀ, ਹੁਣ ਇਹ ਪਾਲਿਸੀ, ਉਹਦੇ ਹਿਸਾਬ ਨਾਲ ਹੀ ਜਿਹੜਾ ਉਹ ਚੱਲਣਾ ਪੈਂਦਾ ਹੈ ਜਾਂ ਚੱਲਣਾ ਜਿਹੜਾ ਉਹ ਚਾਹੀਦਾ ਹੈ। ਕੀ ਆਪਾਂ ਜਿਹੜਾ ਉਹ ਕਰ ਸਕਦੇ ਹਾਂ ਉੱਥੇ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਨਵਜੋਤ, ਪਹਿਲਾਂ ਜੇ ਤੁਸੀਂ ਕਹਿ ਦਿਓ, ਫਿਰ ਗੁਰਜਸਪਾਲ ਤੁਹਾਡੇ ਤੋਂ ਪਸੰਦ ਹੈ। ਹਾਂਜੀ ਹਾਂਜੀ, ਸੌਰੀ ਸਰ। ਹਾਂਜੀ, ਮੈਂ ਕਹਿ ਰਿਹਾ ਸੀਗਾ ਵੀ ਅਕਸਰ ਇਹ ਕਹਿ ਦਿੱਤਾ ਜਾਂਦਾ ਵੀ ਪਾਲਿਸੀਜ਼ ਤਾਂ ਚੇਂਜ ਹੁੰਦੀਆਂ ਰਹਿੰਦੀਆਂ, ਬੰਦੇ ਨੂੰ ਉਸੇ ਹੀ ਹਿਸਾਬ ਦੇ ਨਾਲ ਜਿਹੜਾ ਉਹ ਚੱਲਣਾ ਪੈਂਦਾ ਆ, ਉਸ ਨੂੰ ਮੰਨਣਾ ਪੈਂਦਾ ਆ। ਸੋ ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਇਸ ਟਾਈਮ ਇਹ ਤਰਕ ਦਿੰਦੇ ਨੇ? ਸੋ ਪਹਿਲੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਇਹ ਪਾਲਿਸੀਜ਼ ਫਰੇਮ ਕੀਤੀਆਂ ਜਾਂਦੀਆਂ, ਸੋ ਕਿਉਂਕਿ ਇਹ ਅਗੇਨ ਇਹ ਟੂ ਵੇ ਆ, ਇਹਦੇ ਵਿੱਚ ਸਿਰਫ ਸਰਕਾਰ ਆਪਣਾ ਵੀ ਫਾਇਦਾ ਦੇਖਦੀ ਹੈ ਕਿਉਂਕਿ ਉਹਨਾਂ ਨੇ ਆਪਣੇ ਮੇਨਟੇਨ ਕਰਨਾ ਹੁੰਦਾ, ਉਹਨਾਂ ਨੂੰ ਵੋਟਾਂ ਚਾਹੀਦੀਆਂ ਹੁੰਦੀਆਂ, ਪਲੱਸ ਇਹਦੇ ਵਿੱਚ ਪ੍ਰੋਵਿੰਸ ਦੀ ਜਾਂ ਫਿਰ ਓਵਰਆਲ ਕੰਟਰੀ ਦਾ ਵੀ ਫਾਇਦਾ ਹੁੰਦਾ ਕਿਉਂਕਿ ਕੋਈ ਵੀ ਪਾਲਿਸੀ ਆ, ਮੰਨ ਲਓ ਵਰਕਰਸ ਦੀ ਪਾਲਿਸੀ ਆ, ਸੋ ਉਹਨਾਂ ਨੂੰ ਇਕੋਨਮੀ ਦੇ ਵਿੱਚ ਬੂਸਟ ਵੀ ਚਾਹੀਦਾ ਹੁੰਦਾ। ਸੋ ਜਦੋਂ ਸਿਚੁਏਸ਼ਨ ਚੇਂਜ ਹੁੰਦੀ ਆ, ਸਿਚੁਏਸ਼ਨ ਚੇਂਜ ਹੋਣ ਦਾ ਕਾਰਨ ਹੀ ਕੀ ਆ? ਕਿਉਂਕਿ ਜਿਹੜੀ ਉਹਨਾਂ ਨੇ ਪਹਿਲੇ ਪਾਲਿਸੀ ਬਣਾਈ ਸੀ, ਉਹਦਾ ਅਗਰ ਮੈਂ ਕੋਵਿਡ ਦੀ ਐਗਜ਼ਾਮਪਲ ਲਵਾਂ, ਸੋ ਕੋਵਿਡ ਦੇ ਟਾਈਮ ਤੇ ਕਿਉਂਕਿ ਬਹੁਤ ਵਰਕਰਾਂ ਦੀ ਲੋੜ ਸੀ ਤੇ ਸਰਕਾਰ ਦੀ ਪਾਲਿਸੀ ਦੇ ਅਕੋਰਡਿੰਗ ਹੀ ਇੱਥੇ ਬਹੁਤ ਜ਼ਿਆਦਾ ਬੰਦੇ ਅਲਾਉ ਕੀਤੇ ਗਏ, ਤਾਂ ਉਹ ਇੱਥੇ ਇੰਨੇ ਜ਼ਿਆਦਾ ਬੰਦੇ ਇਕੱਠੇ ਹੋ ਗਏ ਕੈਨੇਡਾ ਦੇ ਵਿੱਚ। ਸੋ ਇਹ ਉਹਨਾਂ ਦੀ ਪਾਲਿਸੀ ਦਾ ਹੀ ਨਤੀਜਾ ਸੀ। ਸੋ ਉਹਦੇ ਕਰਕੇ ਇੱਕ ਇੰਬੈਲੈਂਸ ਕ੍ਰੀਏਟ ਹੋ ਗਿਆ। ਹੁਣ ਉਹ ਇੰਬੈਲੈਂਸ ਨੂੰ ਇਹ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ, ਕਹਿ ਰਹੇ ਕਿ ਅਸੀਂ ਸਸਟੇਨੇਬਲ ਤਰੀਕੇ ਨਾਲ ਅਸੀਂ ਉਹ ਚੀਜ਼ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਉਹ ਪਾਲਿਸੀ ਦੀ ਵਜ੍ਹਾ ਦੇ ਨਾਲ ਜੋ ਇੰਬੈਲੈਂਸ ਕ੍ਰੀਏਟ ਹੋਇਆ, ਜੋ ਲੋਕ ਇਹਦੇ ਨਾਲ ਇੰਪੈਕਟਡ ਸੀਗੇ, ਉਹਨਾਂ ਦਾ ਕੋਈ ਦੋਸ਼ ਨਹੀਂ ਸੀਗਾ। ਸੋ ਉਹ ਇਸ ਚੀਜ਼ ਦੇ ਨਾਲ ਕਿਉਂ ਇੰਪੈਕਟ ਹੋ ਰਹੇ ਆ। ਸੋ ਮੈਂ ਜ਼ਰੂਰ ਇਸ ਚੀਜ਼ ਨੂੰ ਇਹ ਕਹਿਣਾ ਚਾਹੂੰਗੀ ਕਿ ਚਲੋ ਠੀਕ ਹੈ, ਚੇਂਜ ਜਿਹੜੀ ਆ ਉਹ ਵਕਤ ਦੀ ਕਈ ਵਾਰ ਜ਼ਰੂਰਤ ਹੋ ਜਾਂਦਾ, ਲੇਕਿਨ ਚੇਂਜ ਅਗਰ ਇਸ ਤਰੀਕੇ ਨਾਲ ਹੋਵੇ ਕਿ ਦੋਨੋਂ ਪਾਰਟੀਜ਼ ਨੂੰ ਇੰਨਾ ਜ਼ਿਆਦਾ ਨੁਕਸਾਨ ਨਾ ਝੱਲਣਾ ਪਵੇ। ਅਗਰ ਦੋਨੋਂ ਪਾਰਟੀਜ਼ ਥੋੜਾ ਥੋੜਾ ਨੁਕਸਾਨ ਝੱਲ ਲੈਣਗੀਆਂ ਤਾਂ ਇੱਕ ਪਾਰਟੀ ਪੂਰੀ ਤਰ੍ਹਾਂ ਨਾਲ ਸਾਰੇ ਲਾਸ ਦੇ ਵਿੱਚ ਨਹੀਂ ਜਾਊਗੀ। ਸੋ ਇਸ ਚੀਜ਼ ਦੇ ਲਈ ਇਹਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ। ਜੀ ਗੁਰਜਸਪਾਲ ਜੀ, ਅਗੇਨ ਜਿਹੜੀਆਂ ਪਾਲਿਸੀਜ਼ ਹੁੰਦੀਆਂ ਇਹ ਲੋਕਾਂ ਦੇ ਰਿਪਰੈਜ਼ੈਂਟੇਟਿਵ ਹੀ ਡਿਸਾਈਡ ਕਰਦੇ ਆ, ਤੇ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹਨੂੰ ਸੁਣ ਕੇ ਹੀ ਡਿਸਾਈਡ ਕਰਨੀਆਂ ਚਾਹੀਦੀਆਂ ਨੇ, ਨਾ ਕਿ ਇੱਕ ਜਿਹੜਾ ਇਮੋਸ਼ਨ ਹੈ ਜਾਂ ਜਿਹੜਾ ਬਿਲਕੁਲ ਇਲੌਜੀਕਲ ਤਰੀਕੇ ਨਾਲ। ਅਗੇਨ ਜਿਹੜਾ ontario ਤੇ BC ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਦੇ ਬੇਸ ਤੇ ਜੇ ਤੁਸੀਂ ਮੈਨੀਟੋਬਾ ਦੇ ਡਿਸੀਜਨ ਲੈ ਰਹੇ ਹੋ ਤੇ ਉਹਦੇ ਚ ਮੈਨੀਟੋਬਾ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ, ਇਹ ਕੋਈ ਬਹੁਤੀ ਸਿਆਣੀ ਗੱਲ ਨਹੀਂ ਹੈ। ਮੈਂ ਪਾਲਿਸੀਜ਼ ਵਾਲੀ ਗੱਲ ਸਮਝਦਾ ਵੀ ਹਾਂ, ਹੋ ਸਕਦਾ ontario ਦੇ ਵਿੱਚ ਕੁਝ ਹੋਰ ਮਾਹੌਲ ਹੈ ਜਾਂ BC ਦੇ ਵਿੱਚ ਕੁਝ ਹੋਰ ਮਾਹੌਲ ਹੈ, ਪਰ ਜਿਹੜਾ ਮੈਨੀਟੋਬਾ ਜਿਹੜਾ ਲੋਕਲ ਫੈਕਟਰ ਹੈਗਾ ਉਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ। ਜਿਹੜੀ ਪਾਲਿਸੀ ਆ ਉਹ ਰੀਜਨਲਾਈਜ਼ਡ ਹੀ ਹੋਣੀ ਚਾਹੀਦੀ ਹੈ, ਉਹ ਡੀਸੈਂਟਰਲਾਈਜ਼ਡ ਹੀ ਹੋਣੀ ਚਾਹੀਦੀ ਹੈ। ਉਹਦੇ ਨਾਲ ਮੇਰੇ ਖਿਆਲ ਨਾਲ ਸਾਰਿਆਂ ਦਾ ਜਿਹੜਾ ਬਿਹਤਰ ਉਹ ਲਿਆ ਜਾ ਸਕਦਾ ਜੀ। ਨਵਜੋਤ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਤੇ ਚਲੋ ਆਪਾਂ ਆਸ ਉਮੀਦ ਕਰਦੇ ਹਾਂ ਵੀ ਤੁਹਾਨੂੰ ਕਾਮਯਾਬੀ ਮਿਲੇ ਤੇ ਤੁਸੀਂ ਇੱਥੇ ਰਹਿ ਸਕੋ, ਤੇ ਹੋਪਫੁਲੀ ਹੋਪਿੰਗ ਫॉर द बेस्ट। ਥੈਂਕ ਯੂ, ਮਿਹਰਬਾਨੀ ਗੱਲਬਾਤ ਕਰਦੇ। ਥੈਂਕ ਯੂ ਸੋ ਮਚ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਗੁਰਜਸਪਾਲ ਸਿੰਘ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਇੱਕ ਤਾਂ ਪਹਿਲੀ ਗੱਲ ਮੈਨੂੰ ਬਹੁਤ ਚੰਗਾ ਲੱਗਾ ਵੀ ਸਾਡੀਆਂ ਜਿਹੜੀਆਂ ਇਹ ਭੈਣਾਂ ਆ ਕੇ ਬੜੇ ਵਧੀਆ ਢੰਗ ਦੇ ਨਾਲ ਬੋਲੀਆਂ, ਪੂਰੀ ਨੌਲੇਜ ਦੇ ਨਾਲ ਜਿਹੜਾ ਬੋਲੀਆਂ, ਸੋਹਣੇ ਜਿਹੜੇ ਇਹ ਬੁਲਾਰੇ ਸੀਗੇ, ਤੇ ਠੋਕ ਕੇ ਜਿਹੜੀ ਉਹਨਾਂ ਨੇ ਤੇ ਠੋਸ ਤਰੀਕੇ ਦੇ ਨਾਲ ਜਿਹੜੀ ਇਹਨਾਂ ਨੇ ਗੱਲ ਜਿਹੜੀ ਉਹ ਰੱਖੀ ਆ। ਤੇ ਆਪਾਂ ਚਲੋ ਹੁਣ ਦੇਖਦੇ ਹਾਂ ਵੀ ਆਉਣ ਵਾਲਾ ਸਮਾਂ ਭਵਿੱਖ ਦੇ ਵਿੱਚ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਤੇ ਬਾਕੀ ਇੱਕ ਵਾਰੀ ਫੇਰ ਇਹੀ ਆਪਾਂ ਜਾਂਦੇ ਜਾਂਦੇ ਇਹੀ ਕਹਿੰਦੇ ਆ ਵੀ
ਜਿਹੜੇ ਕੋਈ ਉੱਥੇ ਰਹਿੰਦੇ ਨੇ ਤੇ ਜਾ ਕੇ ਜ਼ਰੂਰ ਮਿਲੋ ਇਹਨਾਂ ਬੱਚਿਆਂ ਨੂੰ, ਇਹਨਾਂ ਪ੍ਰੋਟੈਸਟਰਸ ਦੇ ਨਾਲ ਗੱਲ ਕਰੋ, ਦੇਖੋ ਵੀ ਕਈਆਂ ਦੀਆਂ ਸਟੋਰੀ ਤੁਹਾਡੇ ਨਾਲ ਮੈਚ ਕਰਨੀਆਂ ਹੈ। ਸੋ ਜਸਟ ਗੋ ਐਂਡ ਲਿਸਨ ਟੂ ਦੈਮ, ਦੇਖੋ ਸੁਣੋ ਤੇ ਕੁਛ ਨਾ ਕੁਛ ਜਿਹੜਾ ਦੇਖੋ ਕਿੱਦਾਂ ਮਦਦ ਜਿਹੜੀ ਉਹ ਹੋ ਸਕਦੀ ਹੈ। ਤੇ ਗੁਰਜਸਪਾਲ ਜਾਂਦੇ ਜਾਂਦੇ ਜੇ ਕੁਛ ਕਹਿਣਾ ਹੈ ਤੇ ਫਿਰ ਆਪਾਂ ਇਜਾਜ਼ਤ ਲਈਏ। ਜੀ ਬਹੁਤ ਬਹੁਤ ਮਿਹਰਬਾਨੀ ਰਾਜ ਕਰਨਵੀਰ ਸਿੰਘ। ਤੇ ਮਿਲਦੇ ਹਾਂ ਜੀ ਫਿਰ ਸਭ ਨੂੰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।